पहला सदर कौन सी पाकिस्तान के पहले सदर कौन सी? ਯਕੂਬ ਅੰਸਾਰੀ ਸਾਹਿਬ ਉਹ ਹੈ ਆ ਜਿਹੜਾ ਵਤਨ ਕੀ ਮਿੱਟੀ ਗਵਾਹ ਹੈ ਨਾ, ਮੈਂ ਬੜਾ ਰੋਣਾ ਸਾਂ ਜੀ ਕਸਮ। ਉਸ ਤੋਂ ਬਾਅਦ ਲੱਗ ਪਤਲਾ ਮੇਰਾ ਲਾ ਲੈਂਦਾ नहीं बकरी कहती बह कहता नहीं चलिए। अस्सलाम वालेकुम नाज़रीन, टी टाइम में खुश आमदीद। ਇਹਨੇ ਝੰਡੇ ਦਾ ਮਸਾਜ ਕਰਾ ਲਿਆ ਜੀ, ਸਾਰਾ ਹੀ ਹਰਾ ਹੋ ਗਿਆ, ਕਿਤੇ ਪੱਠੇ ਖਾ ਕੇ ਆਇਆ। आपको बहुत बहुत 14 अगस्त मुबारक हो। 14 अगस्त के 15 अगस्त 15 हो गई है। 15 नहीं 14 अगस्त 15 यार 15 अगस्त मुबारक होवे। ठीक है जी। वैसे अज हाले 13 अगस्त था। 12 अगस्त 13 यार साजी शर्त लानी आज 12 अगस्त था कि 13 13 अगस्त आज हजार रुपए शर्त लाती ओ यार ਸ਼ਾਮ ਨੂੰ ਚੇਂਜ ਹੋ ਜਾਂਦੀ ਆ। तेरे को ना हारना ज्यादा फायदे च बंदा तेरे को जितन नालों तेरे को जित के जिन्ना बंदा जरीर हुंदा हार के बहुत थोड़ा हुंदा उहदे नालों। बस कर दे लो जी नाज़रीन, बहुत बहुत मुबारक होवे। ਅਸੀਂ ਅਸਲ ਅੱਜ ਹੈ ਕਿ 13 ਅਗਸਤ ਫੈਸਲ ਦੇ ਹਿਸਾਬ ਨਾਲ 12 ਅਗਸਤ ਅਸੀਂ ਅੱਜ ਦੋ ਪ੍ਰੋਗਰਾਮ ਕੀਤੇ, ਇੱਕ ਤੁਸੀਂ ਕੱਲ ਦੇਖਿਆ, ਇੱਕ ਤੁਸੀਂ ਅੱਜ ਦੇਖ ਰਹੇ। ਇਹ ਕੱਲ ਵਾਲੇ ਦਾ ਹਿੱਸਾ ਵਾ। ਨਾਲ ਅਸੀਂ ਜਿਹੜੇ ਆਪਣੇ ਸਾਡੇ ਦੂਜੇ ਚੜ੍ਹਦੇ ਪੰਜਾਬ ਵਾਲੇ ਦੂਜੇ ਜਿਹੜੇ ਉਹਨਾਂ ਨੂੰ ਵੀ ਅਸੀਂ ਵਿੱਚੇ ਖੁਸ਼ੀਆਂ ਦੇ ਆਪਣੀਆਂ ਦੇ ਸ਼ਾਮਲ ਕਰਦੇ ਹਾਂ। ਮੇਰਾ ਵਿੱਚੋਂ ਡਿੱਗ ਪਿਆ ਯਾਰ ਦੇਖਣ ਵਾਲੇ ਨੂੰ ਇੱਥੇ ਬੀਪ ਲਾ ਦੇ उस्ताद जी ਬਲਕਿ ਇਹਦੀ ਘੱਟ ਆਵਾਜ਼ ਕਰਦੀ ਯਾਰ, ਦੇਖਣ ਵਾਲੇ ਨੂੰ ਪ੍ਰੋਬਲਮ ਹੋਏਗੀ। उस्ताद जी ਇੱਕ ਮਿੰਟ ਯਾਰ ਇਹ ਮੈਂ ਕਿਹਾ तेरा पाकिस्तान है ये मेरा पाकिस्तान है। ये मेरे को पूछ लेंदे हाँ तो वही क्या मैं तो मैं भी यही दसना बहुत बहुत ਤੁਹਾਨੂੰ ਸਾਰਿਆਂ ਨੂੰ 14 15 16 17 18 ਅਗਸਤ ਮੁਬਾਰਕ ਹੋਵੇ। ਸਾਰੀਆਂ ਅਗਸਤਾਂ ਪੂਰਾ ਮਹੀਨਾ ਹੀ ਠੀਕ ਹੈ ਜੀ। 14 ਅਗਸਤ ਬਹੁਤ ਬਹੁਤ ਮੁਬਾਰਕ ਹੋਵੇ। ਤੇ ਫੈਸਲ ਸਾਹਿਬ ਦੀ ਸਾਲਗਿਰਾ ਵੀ ਤੁਸੀਂ ਵੇਖ ਲਈ ਕੱਲ, ਅੱਲਾ ਖੈਰ ਕਰੇ। ਠੀਕ ਹੈ ਜੀ। ਤੇ ਨਾਜ਼ਰੀਨ ਅਸਲ ਦੇ ਵਿੱਚ ਨਾ ਮੈਂ ਤੁਹਾਨੂੰ ਦੱਸ ਦੇਣਾ ਹੋਇਆ ਕੀ ਹੈ। ਹੋਇਆ ਹੈ ਕਿ ਅੱਜ 13 ਅਗਸਤ ਕੱਲ ਆ 14 ਅਗਸਤ ਸੱਚੀ ਮੁੱਚੀ ਵਾਲੀ। ਤੁਸੀਂ ਜਿਹੜੇ ਦੇਖਿਆ ਉਹਨੇ ਹੁਣ ਤੁਹਾਡੇ ਉੱਥੇ 15 ਅਗਸਤ ਆਈ ਆ ਸਾਰੇ ਦੇ। ਅਸੀਂ ਪ੍ਰੋਗਰਾਮ ਕਰਨਾ ਸੀ ਬਾਹਰ 14 ਅਗਸਤ ਦਾ। ਫਰੀਦ ਸਾਹਿਬ ਨੇ ਅੰਦਰ ਸਾਰੀ ਸੈਟਿੰਗ ਕਰ ਦਿੱਤੀ ਲਿਆ ਕੇ, ਮਾਸ਼ਾਅੱਲਾ। ਠੀਕ ਹੈ ਜੀ। ਫਿਰ ਹੁਣ ਮੈਂ ਕਿਹਾ ਯਾਰ ਆਪਾਂ ਤੇ ਬਾਹਰ ਕਰਨਾ ਸੀ ਪ੍ਰੋਗਰਾਮ। ਇਹਨੇ ਕਿਹਾ ਭਾਜੀ ਉਸਤਾਦ ਜੀ ਬਾਹਰ ਕਰਨਾ ਸੀ, ਬਾਹਰ ਲੈ ਜਾਣੇ। ਮੈਂ ਕਿਹਾ ਨਹੀਂ ਯਾਰ ਬਾਹਰ ਹੁਣ ਲਹਿਦਾ ਕਰ ਲਾਂਗੇ ਰਾਤ ਨੂੰ, ਇੱਥੇ ਵਾਲਾ ਲਹਿਦਾ ਕਰ ਲੈਣੇ, ਦੋ ਪ੍ਰੋਗਰਾਮ ਕਰ ਲੈਣੇ ਆ। ਇਸ ਤੋਂ ਅਸੀਂ ਦੋ ਪ੍ਰੋਗਰਾਮ ਕੀਤੇ। ਐਸਲ ਹਕੀਕਤ ਆ, ਝੂਠੇ ਤੇ ਲਾਂਘ ਕੀ ਬਾਤ ਐ ਹੁੰਦਾ ਸੱਚੇ ਐਂਕਰ। ਦੇਖੋ ਮੇਰੀ ਗੱਲ ਸੁਣੋ, ਪਤਾ ਕੀ ਗੱਲ ਆ, ਤਮੀਜ਼ ਦੇ ਦਾਇਰੇ ਦੇਖੋ। 14 ਅਗਸਤ ਨਾ ਤੁਸੀਂ ਐਸੇ ਰਵਾਇ ਬਸ ਇਹ ਵੀ ਕਰ ਲਓ, लेकिन उस्ताद जी ਨਾਲ ਵੀ ਲੌਂਗ ਟਾਈਮ ਵਜਾਉਣਾ ਤੁਸੀਂ। ਇਹ ਵਾਜੇ ਤੇ ਹੈਗੀ ਜੇ ਪਾਬੰਦੀ। ਗਵਰਨਮੈਂਟ ਨੇ ਕਿਹਾ ਜਿਹਦੀ ਵੀਡੀਓ 'ਚ ਸਾਨੂੰ ਵਾਜਾ ਨਜ਼ਰ ਆ ਗਿਆ ਜਾਂ ਜਿਹਦੇ ਕੋਲ ਵਾਜਾ ਨਜ਼ਰ ਆ ਗਿਆ ਉਹਦੇ ਤੇ ਕਾਰਵਾਈ ਕੀਤੀ ਜਾਏਗੀ। ਇਹ ਵਾਜੇ ਤੁਸੀਂ ਨੇ ਆਂਦੇ ਸਾਨੂੰ ਨਹੀਂ ਪਤਾ। ਇਹ ਸਾਦਾ ਵਾਜਾ ਨਹੀਂ ਆ। ਕਿਹੜਾ ਹੋਰ ਕਿਹੜਾ ਇਹ ਉਹ ਦੌੜ ਰਿਹਾ ਸੀ ਨਹੀਂ ਕਹਿੰਦੇ ਤੇ ਇਹ ਕੀ ਵਾਜਾ ਵਜਾ ਰਹੇ ਆ। ਹਾਂ ਇਹ ਉਹ ਇਹਦੇ ਪਿੱਛੇ ਦੋ ਲਫ਼ਜ਼ ਹੋਰ ਲਾ ਲਾ ਬਸ। ਪਾਂ 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 ਇਹ ਤਮੀਜ਼ ਵਾਲੇ ਬੰਦੇ, ਇਹ ਜਾਹਲ ਗਲੀਆਂ ਮੱਲਿਆਂ ਦੇ, ਇਹਨਾਂ ਨੂੰ ਖੁਸ਼ੀ ਨਹੀਂ ਹੁੰਦੀ। ਇਹਨਾਂ ਨੂੰ ਇਹ ਹੁੰਦਾ ਵੀ ਜਾਂਦੀ ਦੇਖੋ ਪੜ੍ਹੇ ਲਿਖੇ ਬੰਦਾ, मैं बैंकर हाँ है बैंकर। एक मिसाल टाई लगी, उसने भी वो करना है सारा सेलिब्रेट, तो वो बस सर थैंक यू सर। पता की गल उस्ताद इन्ना कर हाँ बस बस बहुत ਅੱਜ ਇਹ ਦੇਖੋ ਉਸਤਾਦ ਜੀ ਨਵਾਂ ਡਿਫਰੈਂਟ ਵਾਜਾ ਵਾ, ਸਿਰਫ ਸਾਦਾ ਜਿਹਾ ਵੱਜਦਾ ਵਾ। ਆ ਦੇਖੋ ओए फीमेल ਇਹ वाजा ਚੇਂਜ ਕਰਾ ਅਬ ਸੂਰਜ ਚੋਂ ਨਿਕਲਿਆ ਦੇਖੋ। ਇਹ ਵਾ अच्छा हाँ ਹੈਲੋ ਉਸਤਾਦ
ਯਾਰ ਜਦੋਂ ਸਾਰੇ ਚ ਮੂੰਹ ਦੇ ਨਾਲ ਲੱਗੇ ਤੈਨੂੰ ਲੈ ਦੇ ਕੀ ਤਕਲੀਫ ਹੈ? ਤੇਰੀ ਚੀਕ ਨਹੀਂ ਯਾਰ ਕਿੱਡਾ ਮੁਸ਼ਕਿਲ ਹੈ। इसके ऊपर उंगल फेरे ਯਾਰ ਇਹਦੇ 'ਚ ਤੁਸੀਂ ਕੁਝ ਹਰਕਤ ਵੀ ਨਹੀਂ ਕਰ ਸਕਦੇ, ਪੂਰੀ ਦੱਸਦਾ ਹੀ। अभी भाई ਤੁਹਾਨੂੰ ਇਹਦਾ ਨਹੀਂ ਮੈਂ ਦੇਖਣਾ। ਮੱਖੀ ਆਹ ਮੁਸ਼ਕਿਲ ਵਿੱਚ ਹੈ ਉਹ ਮੇਰਾ ਕਿਉਂ ਨਾ ਵਾਜਾ ਓਏ ਯਾਰ ਇਹ ਮਜ਼ੇਦਾਰ ਚੀਜ਼ ਆ। हाँ जी ये ले ला ਅੱਛਾ ਇਹਦੇ ਵਿੱਚ ਸਲਾਦ ਯਾਰ ਤੁਸੀਂ ਇਹ ਦੇਖੋ ਮੈਂ ਉਸਤਾਦ ਲਾ ਕੇ ਤੇ ਇਹ ਦਿੱਤਾ ਦੋ ਜੋ ਕੌਣ ਹੈ ਸਾਰੇ? ਇਹ ਉਸਤਾਦ ਜੀ ਕਾਲੂ ਆ ਉਹ ਫਰੀਦ ਆ ਉਹ ਨਹੀਂ ਓਏ ਨਹੀਂ ਉਹ ਫਰੀਦ, ਉਹ ਕਾਲੂ ਆ, ਇਹ ਫਰੀਦ ਆ। ਇਹ 14 ਅਗਸਤ ਦਾ ਜਨਮ ਜੀ ਇਹ ਇਲਾਜ ਕਰਾਉਣ ਆਇਆ ਤੇ ਐਕਸ਼ਨ ਲੰਘੇ ਆਰ ਪਾਰ ਹੋ ਗਿਆ ਕੱਖ ਵੀ ਅੱਛਾ ਨਹੀਂ ਇਹ ਕਿੱਥੋਂ ਲਿਆਏ ਨੇ ਆ ਜਿਹੜਾ ਮਾਸਕ? ਇਹ ਉਸਤਾਦ ਜੀ ਆਪਣੇ ਘਾਹ ਚ ਉਗਿਆ ਸੀ ਉੱਥੋਂ ਲਾਇਆ ਕਿ ਲਿਆ ਹਾਲਾ ਨਹੀਂ ਹੋਇਆ ਦੇਖੋ ਇਹ ਉਹ ਤਾਂ ਨਹੀਂ ਜਿਹੜਾ ਮੈਂ ਬਾਹਰੋਂ ਮੰਗਾਇਆ ਸੀ? ਉਹੀ ਆ ਨਹੀਂ ਨਹੀਂ ਉਸਤਾਦ ਜੀ ਅੱਜ ਫਰੀਦ ਨੇ ਮਾਸ਼ਾਅੱਲਾ 6 ਇਹ ਕਿਹਦੇ ਕੋਲ ਪੁੱਛ ਕੇ ਲਾਇਆ ਤੂੰ? ਮੈਂ ਇਹਦਾ ਇੱਕ ਸੈਟਅਪ ਰੱਖਿਆ ਸੀ। ਇਹ ਕੀ 8ਵਾਂ ਰੂਪ 8ਵਾਂ ਰੂਪ ਨਹੀਂ, ਇਹ 20-30-35 ਹਜ਼ਾਰ ਰੁਪਏ ਦਾ ਸੀ। ਮੈਂ ਮੰਗਾਇਆ ਇਹਦੇ ਨਾਲ ਮੈਂ ਕੁਝ ਕਰਨਾ ਸੀ, ਤੂੰ ਬਗੈਰ ਦੱਸਿਓ ਪੁੱਛੋ ਪਾ ਕੇ ਬਹਿ ਗਿਆ। ਲਾ ਇਹਨੂੰ ਕੋਈ ਸ਼ੈ ਹੀ ਨਹੀਂ ਲੱਭੀ ਮੈਂ ਤਾਜੀ ਉਹ ਚੱਲ ਲਾ ਚੱਲ ਅੱਧਾ ਢਾ ਦਿੰਨੇ ਚੱਲ ਆ ਯਾਰ ਉਸਤਾਦ ਜੀ 14 ਅਗਸਤ ਆ ਗਿਆ ਓਏ ਹੁਣ ਡਰ ਓਏ ਹੁਣ ਡਰ ਲੱਗੇ ਇਹ ਛਾਣ ਸੀ ਲਿਆ ਗਿਆ ਉਸਤਾਦ ਜੀ ਕੋ ਅੱਛਾ ਜਿਹਾ ਤਰਾਨਾ ਸੁਣਾਓ ਸਭ ਤੋਂ ਪਹਿਲਾਂ ਤੇ ਅੱਗੇ ਉਂਗਲ ਰੱਖੋ ਨਾ ਉਸਤਾਦ ਜੀ ਮੈਂ ਤੁਹਾਡਾ ਢਾਤਾ ਇਹ ਅੱਜ ਮੁਲਕ ਆਜ਼ਾਦ ਹੋਇਆ, ਕਿੰਨੀਆਂ ਲੋਕਾਂ ਨੇ ਕੁਰਬਾਨੀਆਂ ਦਿੱਤੀਆਂ, ਉਹ ਪੀ ਵਜਾਉਣ ਤੇ ਦੇ। ਲੈ ਕੇ ਕੌਣ ਆਇਆ? ਕੌਣ ਲਿਆਇਆ? ਤੁਸੀਂ ਲੈ ਕੇ ਆਏ, ਖੁਸ਼ੀ ਮਨਾ ਰਹੇ। ਇਹ ਇਦਾਂ ਖੁਸ਼ੀ ਮਨਾਉਣ ਦਾ ਕੋਈ ਵੀ ਤਰੀਕਾ ਹੋ ਸਕਦਾ। ਉਸਤਾਦ ਜੀ ਲੇਕਿਨ ਖੁਸ਼ੀ ਦੇ ਨਾਲ ਨਾਲ ਫਰੀਦ ਸਾਬਰੀ ਉਹਨਾਂ ਨੇ ਇੰਨੀਆਂ ਕੁਰਬਾਨੀਆਂ ਦਿੱਤੀਆਂ, ਇਹਦੇ ਭਰਾਵਾਂ ਨੇ ਖੂਹਾਂ 'ਚ ਛਾਲਾ ਮਾਰ ਕੇ ਆਪਣੀਆਂ ਚਾਹੀਆਂ। ਲੋ ਜੀ ਤੁਸੀਂ ਉਹਨਾਂ ਦੱਸਣਾ ਵਾ, ਤੁਸੀਂ ਦੇਖਣਾ ਮੇਰਾ ਦਿਮਾਗ ਕੀ ਕਰ ਰਿਹਾ। ਆ ਤੁਸੀਂ ਉਹਦੇ ਗੌਰ ਕਰਨਾ ਸਾਰਿਆਂ ਨੇ, ਬਾਅਦ 'ਚ ਤੁਸੀਂ ਮੈਨੂੰ ਦੱਸਣਾ ਇਹ ਕੀ ਸੀ। ਆ ਦੇਖਣਾ ਨੱਸਾਂ ਤੋਂ ਗੱਡੀ ਲੰਘ ਗਈ ਹੈ। ਬਿਲਕੁਲ ਸਾਜੀ ਫਰੀਦ ਨੂੰ ਗਾਲਾਂ ਕੱਢੀਆਂ ਤੁਸੀਂ ਹਨਾ ਇਹ ਸਿੱਧੀ ਸਾਫ਼ ਗੱਲ ਹੈ, ਤੁਹਾਨੂੰ ਸਾਰਿਆਂ ਨੂੰ ਪਤਾ ਫਰੀਦ ਨੂੰ ਗਾਲਾਂ ਯਾਰ ਕੱਢੀਆਂ ਉਹ ਫਰੀਦ ਕੋਲੋਂ ਡਰਦੇ ਨਹੀਂ, ਮੂੰਹ ਤੇ ਕੱਢ ਸਕਦੇ, ਉਹ ਕੋਈ ਨਹੀਂ, ਟੈਨਸ਼ਨ ਨਹੀਂ ਹੈ। ਉਹਨਾਂ ਨੇ ਲੇਕਿਨ ਮਿੱਠੇ ਡੌਗੀ ਫਰੀਦ ਉਹਨਾਂ ਨੇ ਉਸਤਾਦ ਜੀ ਕੁਰਬਾਨੀਆਂ ਦਿੱਤੀਆਂ ਇਸ ਮੁਲਕ ਦੀ ਖਾਤਰ। ਖਬਰੇ ਕੀ ਉਹਨਾਂ ਨਾਲ ਹੋਇਆ ਤੁਹਾਨੂੰ ਪਤਾ ਹੀ ਨਹੀਂ। ਸਹੀ ਕੀ ਗੱਲ ਕੀ ਹੋਇਆ? ਤੁਸੀਂ ਵਾਜੇ ਵਜਾ ਰਹੇ ਜਿਹੜੇ ਉਹਨਾਂ ਦੇ ਵਾਜੇ ਵੱਜੇ ਉਹ ਤੇ ਪੁੱਛ ਲਓ। ਇਹ ਵੀ ਤਾਂ ਸਾਰੀ ਜ਼ਿੰਦਗੀ ਇਹਨਾਂ ਨੇ ਉੱਥੇ ਮਹੱਲੇ 'ਚ ਵਾਜੇ ਹੀ ਵਜਾਏ ਆ। ਉਹ ਯਾਰ ਕਿਹੜੇ ਵਾਜੇ ਉਸਤਾਦ? ਤੁਸੀਂ ਵਾਜੇ ਵਜਾਏ ਆ। ਹਾਂਜੀ ਜਿਹੜਾ ਦੇਸ਼ ਲਈ ਕੁਰਬਾਨ ਹੋਇਆ, ਮੇਰਾ ਅੱਜ ਵੀ ਦਿਲ ਕਰਦਾ ਵਾ ਕਿ ਕਦੀ ਵੀ ਕਿਸੇ ਟਾਈਮ ਵੀ ਮੌਕਾ ਮਿਲੇ ਮੈਨੂੰ ਬਾਰਡਰ ਤੇ ਭੇਜਣ, ਮੈਂ ਇਨਸ਼ਾਅੱਲਾ ਆਪਣੀ ਜਾਨ ਵੀ ਹਾਰ। ਲੋ ਜੀ ਨਾਜ਼ਰੀਨ, ਗੱਲ ਇਹ ਆ, ਸਾਡਾ ਇੱਕ ਬੜਾ ਮਾਸੂਮ ਭਰਾ ਵਿਚਾਰਾ ਜਿਹੜਾ ਇਸ ਟਾਈਮ ਮਾਰਕੀਟ ਦੇ ਵਿੱਚ ਇੰਨਾ ਸੋਸ਼ਲ ਮੀਡੀਆ ਦੀ ਮਾਰਕੀਟ 'ਚ ਤੋਬਾ ਦਾ ਮੁਕਾਮ ਆ, ਅਰਸ਼ਦ ਨਦੀਮ ਸ਼ਰੀਫ ਹੈ, ਅਰਸ਼ਦ ਨਦੀਮ ਸਾਡਾ ਭਰਾ। ਹਾਂਜੀ। ਮੈਂ ਉਹਦੇ 2-4 ਇੰਟਰਵਿਊ ਵੇਖੀ ਯਾਰ, ਉਹ ਇੰਨਾ ਮਾਸੂਮ ਸਾਦਾ ਹਾਂਜੀ ਇੰਨਾ ਬਿਲਕੁਲ ਹੈ। ਤੇ ਮੈਨੂੰ ਬੜੇ ਬੰਦੇ ਨੇ ਕਿਹਾ ਯਾਰ ਆਪ ਜਾਏ ਉਨਕੇ ਪਾਸ ਆ। ਮੈਂ ਕਿਹਾ ਯਾਰ ਸਾਡਾ ਆਪਣਾ ਸਾਡੇ ਕੋਲ ਕੰਟੈਂਟ ਹੈਗਾ, ਸ਼ੁਕਰ ਅੱਲਾ ਦਾ। ਉੱਥੇ ਉਹ ਜਾਵੇ ਜਿਹਦੇ ਕੋਲ ਵਿਚਾਰੇ ਕੋਲ ਹੈ ਨਹੀਂ ਜਿਹੜਾ ਸਾਹਿਬ ਇਸ ਟਾਈਮ ਦੱਸੀ ਤਰ੍ਹਾਂ ਸੋਸ਼ਲ ਮੀਡੀਆ ਦੀ ਭਰਿਆ ਪਿਆ ਓਏ ਹੋਏ ਤੇਰੀ ਕਿਸ ਤਰ੍ਹਾਂ ਉਹਦੇ ਚੱਕਰ 'ਚ ਜਾ ਰਹੇ ਸਾਰੇ ਉਹਦੇ ਕੋਲ ਰੇਟਿੰਗ ਸਿਰਫ ਰੇਟਿੰਗ ਵਿਊ ਉਸਤਾਦ ਜੀ ਕਜਨ ਹੈ ਮੇਰਾ ਬੇਸਿਕਲੀ ਹੈ। ਕਜਨ ਆਪਣਾ ਉਹ ਕੀ ਹੋ ਗਿਆ? ਅੱਜ ਨੇ ਨੇਜ਼ਾ ਸੁੱਟਿਆ। ਕੀ ਹੋ ਗਿਆ ਤੈਨੂੰ? ਉਹ ਮਰੇ ਦੱਸੋ ਜੀ 14 ਅਗਸਤ ਨੂੰ ਕੀ ਹੋਇਆ ਸੀ?
14 ਅਗਸਤ ਨੂੰ ਪਾਕਿਸਤਾਨ ਦਾ ਸ਼ਨਾਖਤੀ ਕਾਰਡ ਬਣਿਆ ਸੀ। ਹਾਂਜੀ ਪਾਕਿਸਤਾਨ ਰਜਿਸਟਰਡ ਹੋਇਆ ਸੀ ਥੱਲੇ ਖਾਤੇ 'ਚ। ਹਾਂਜੀ ਉਹ ਸਹੀ ਕਹਿ ਰਿਹਾ, ਡੋਮੀ ਸੈਲ ਤੋਂ ਬਾਅਦ ਫਿਰ ਖਾਤਾ ਯਾਰ ਤੈਨੂੰ ਨਹੀਂ ਪਤਾ ਹੈਗਾ ਡੋਮਰੀ ਸੈਲ ਤੋਂ ਬਾਅਦ। ਉਹ ਨਹੀਂ ਸਾਨੂੰ ਤਾਂ ਨਹੀਂ ਪਤਾ ਲੱਗਦਾ ਯਾਰ ਅੱਛਾ ਦੱਸ ਬਈ, ਤਾਜੀ ਇਹ ਪਾਕਿਸਤਾਨ ਪਾਕਿਸਤਾਨ ਕਿੰਨੇ ਆਜ਼ਾਦ ਕਿੰਨੇ ਯਾਨੀ ਕਿਹਦੀ ਕੋਸ਼ਿਸ਼ ਦੇ ਨਾਲ ਅਸੀਂ ਲੈਦਾ ਹੋਏ? ਇਹ ਕੀਤਾ ਅਲਾਮਾ ਇਕਬਾਲ ਸਾਹਿਬ ਨੇ। ਆਜ਼ਾਦ ਕੀਤਾ। ਹਾਂਜੀ ਨਹੀਂ ਆਪਣੇ ਕਾਜ਼ੀ ਆਜ਼ਮ ਸਾਹਿਬ ਨੇ, ਤੇ ਜਿਹੜੀ ਇਨਵੈਸਟਮੈਂਟ ਪਿੱਛੇ ਖਰਚੇਬਾਜ਼ੀ ਉਹ ਅਲਾਮਾ ਇਕਬਾਲ ਸਾਹਿਬ। ਇਨਵੈਸਟਮੈਂਟ ਪ੍ਰੋਡਿਊਸਰ ਲਾਵਾ ਹਾਂਜੀ ਪ੍ਰੋਡਿਊਸਰ ਉਹ ਸੀ। ਇਸ ਮੂਵੀ ਦਾ ਹਾਂਜੀ ਉਹ ਮਰੇ ਤਮਾਸ਼ਾ ਐਸ ਸੀਰੀਅਲ ਦੇ ਜਿਹੜੇ ਪ੍ਰੋਡਿਊਸਰ ਸੀ ਲਾਮਾ ਇਕਬਾਲ ਦੇ। ਕੀ ਹੈ ਰਾਈਟਰ ਜਿਹੜੇ ਅਲਾਮਾ ਇਕਬਾਲ ਸੀ। ਰਾਈਟਰ? ਹਾਂਜੀ ਅਲਾਮਾ। ਅੱਛਾ, ਕੈਮਰਾਮੈਨ ਕੌਣ ਸੀ? ਮੇਰਾ ਖਿਆਲ ਹੈ ਉਦੋਂ ਲਿਆਕਤ ਅਲੀ ਖਾਨ ਸਾਹਿਬ। ਜੀ ਇਹ ਪਾਕਿਸਤਾਨ ਦੀ ਤਮਾਸ਼ੀਲ ਜੀ ਬਣਾਉਣ ਡਿਆ ਜੀ। ਤੇ ਮੇਕਅਪ ਆਰਟਿਸਟ भाई यार इनका कहाँ से तो इतना नॉलेज तुम्हारे पास? ताजी मतलब मैं बुजुर्गों को ले आया। हाँ जी इल्म सीना बसीना चलता है। ਇਹਨੂੰ ਦੱਸੋ ਪਾਕਿਸਤਾਨ ਆਜ਼ਾਦ ਹੋਇਆ ਰਿਲੀਜ਼ ਨਹੀਂ ਹੋਇਆ? ਯਾਰ ਤੁਹਾਨੂੰ ਕਮਲ ਦਾ ਮੁਸਤਾਦ ਜੀ ਬੇਸ ਤੇ ਪਤਾ ਲੱਗਣੀ ਚਾਹੀਦੀ ਨਾ। ਬੇਸ ਉਹਨੂੰ ਪਤਾ ਹੀ ਆ। ਮੁਸਲਮਾਨ ਬੇਸ ਇਹਨੂੰ ਪਤਾ ਵਾ, ਇਹਨੂੰ ਪੁੱਛ ਵੀ। ਪਤਾ ਉਹਨਾਂ ਨਾਲ ਕੀ ਜ਼ੁਲਮ ਹੋਏ ਵਿਚਾਰਿਆਂ ਨਾਲ। ਉਹ ਇਹਨਾਂ ਨੇ ਕੁਰਬਾਨੀਆਂ ਬਹੁਤ ਉਹ ਦਿੱਤੀਆਂ। ਅੱਲਾ ਦੇ ਬੰਦੇ, ਇਹਨਾਂ ਤੋਂ ਬਹੁਤਾ ਕਿਹਨੂੰ ਬੇਸ ਦਾ ਪਤਾ ਵਾ। ਐਡਾ ਵਾਲਾ ਬੇਸ ਚੁੱਕ ਕੇ ਭਾਰੀ 6 ਕਿਲੋਮੀਟਰ। ਕੱਲ ਇਹਦਾ ਭਰਾ ਸੁਰਖੀ ਲਾ ਕੇ ਜਾਣੇ, ਮੈਂ ਕਿਹਾ ਕਿੱਧਰ, ਕਹਿੰਦਾ ਕੁਰਬਾਨੀ ਦਿੰਦਾ। ਅੱਛਾ ਵੀ ਚਲੋ ਜੀ, ਠਹਿਰ ਜਾਓ ਯਾਰ, ਠਹਿਰ ਜਾਓ। ਜਦ ਭਾਈ ਸਾਡਾ ਹੀ ਮੈਂ ਪੁੱਛਣ ਦਿਓ ਜ਼ਰਾ। ਅੱਛਾ ਇਹ ਦੱਸੋ ਪਾਕਿਸਤਾਨ ਦਾ ਨਾਮ ਕਿਹਨੇ ਰੱਖਿਆ ਸੀ? ਇਹ ਨਾਮ ਜੀ 2-3 ਡਿਸਾਈਡ ਹੋਏ ਸੀ। ਉਹਨਾਂ ਚੋਂ ਫਿਰ ਅਲਾਮਾ ਇਕਬਾਲ ਸਾਹਿਬ ਆਪਣੇ ਕਾਜ਼ੀ ਆਜ਼ਮ ਸਾਹਿਬ, ਉਸ ਤੋਂ ਬਾਅਦ ਅਕਰਮ ਰਾਈ ਸਾਹਿਬ। ਨਹੀਂ ਉਹ ਅਕਰਮ ਦਾਸ ਲਿਆਕਤ ਅਲੀ ਖਾਨ ਸਾਹਿਬ। ਲਿਆਕਤ ਅਲੀ ਖਾਨ ਸਾਹਿਬ, ਉਹ ਭੁੱਟੋ ਸਾਹਿਬ, ਇਹਨਾਂ ਨੇ ਫਿਰ ਡਿਸਾਈਡ ਕੀਤਾ ਸੀ ਪਾਕਿਸਤਾਨ। ਪਾਕਿਸਤਾਨ। ਹਾਂਜੀ ਅੱਛਾ ਪਾਕਿਸਤਾਨ। ਸਾਜੀ ਇਹਦੇ ਹੁੰਦੇ ਹੋਏ ਵੀ ਪਾਕਿਸਤਾਨ ਇੰਨਾ ਪਿੱਛੇ ਕਿਉਂ ਰਹਿ ਗਿਆ? ਅੱਛਾ ਮੈਨੂੰ ਇਹ ਦੱਸ, ਪਾਕਿਸਤਾਨ ਦਾ ਤਰਾਨਾ ਜਿਹੜਾ ਵਾ ਸਾਡਾ ਕੌਮੀ ਤਰਾਨਾ, ਹਾਂਜੀ। ਇਹ ਕਿਹਨੇ ਬਣਾਇਆ, ਕਿਹਨੇ ਲਿਖਿਆ ਸੀ? ਇਹ ਜੀ ਆਪਣੇ ਬੜੇ ਵੱਡੇ ਹੋਏ ਆ ਕਾਲਮਨਗਾਰ ਆਪਣੇ ਪਾਕਿਸਤਾਨ ਦੇ ਸਭ ਤੋਂ ਵੱਡੇ, ਉਹਨਾਂ ਨੇ ਲਿਖਿਆ ਸੀ। ਕੌਣ? ਇਹ ਨਾ ਮੇਰਾ ਖਿਆਲ ਖਲੀਲੁਰ ਰਹਿਮਾਨ ਦੇ ਪਿੱਛੇ ਰਿਸ਼ਤੇਦਾਰ ਹੀ ਆਏ, ਉਹਨਾਂ ਦਾ ਨਾਮ ਨਹੀਂ ਹਾਂਜੀ ਬਹੁਤ ਵੱਡੇ ਡਾਕਟਰ ਯੂਨਸ ਬਾਰ ਸਾਹਿਬ, ਪਤਾ ਨਹੀਂ ਡੋ ਯਾਰ ਉਹਨੂੰ ਨਾ ਆ ਗਏ ਛੱਡ ਦੇ। ਇਦਾਂ ਕਰਕੇ ਹੀ ਆ ਕੋਈ ਨਾਮ ਹੈ ਜੀ, ਇਹ ਅਨਪਤਾ ਨਹੀਂ ਯਾਦ ਆ ਤੈਨੂੰ ਤਰਾਨਾ? ਹਾਂਜੀ ਸੁਣਾ। पाक सरजमीन शाज़मां करीश वे हकान यार चुप कौम मुल सरजनत पाइंदा ताजिन ताबान शाद बात मंज़िले मुराद करीश में सितारा ओ इला। वाह वाह। तर्जमाने आलीशान के पाकिस्तान शाद बात मंजिले मुराद। हाँ मरकज़े मरकज़े हाँ जी मरकज़े यकीन और एक और सीधा पाक सरजमीन का निजाम कीशोरे की कुव्वते नहीं, पाक सरजमीन करना। पाक सरजमीन शानदार। हाँ ਭਾਜੀ ਮੈਨੂੰ ਲੈ ਯਾਦ ਆ ਸ਼ਾਇਰੀ ਥੋੜੀ ਮੇਰੇ ਕੋਲ। ਬੇਸ ਤੇ ਪਤਾ ਹੋਣਾ ਚਾਹੀਦਾ ਨਾ ਪਾਕਿਸਤਾਨ ਬਣਿਆ ਕਿਤੋਂ, ਕੀ ਸੀ, ਕਿੰਨੀਆਂ ਕੁਰਬਾਨੀਆਂ ਦਿੱਤੀਆਂ ਕੁਰਬਾਨੀਆਂ। ਅਸੀਂ ਮੁਸਲਮਾਨ। ਅੱਛਾ ਚਲੋ ਜੀ ਇਹ ਦੱਸੋ, ਬੰਦੀ ਨਸੀਹਤ ਸ਼ੀਆਂ ਇਹਨਾਂ ਦੀ। ਅੱਛਾ ਚਲੋ ਇਹ ਦੱਸੋ ਤੁਸੀਂ ਬਾਦ ਸਾਹਿਬ, ਇਹ ਦੱਸੋ ਇਹ ਕਿਸ ਤਰੀਕ ਨੂੰ ਆਜ਼ਾਦ ਹੋਇਆ ਸੀ? ਡੇਟ ਕੀ ਸੀ? ਜੰਗ ਤੋਂ ਬਾਅਦ ਹੋਇਆ ਸੀ ਨਾ ਸੰਸਥਾ। ਜੰਗ ਪਹਿਲੇ ਹੋਈ ਸੀਗੀ। ਨਹੀਂ 47 ਤੋਂ ਬਾਅਦ ਮੇਰਾ ਨਹੀਂ ਜੰਗ ਪਹਿਲੇ ਹੋਈ ਸੀ, ਫਿਰ ਉਹਨਾਂ ਨੇ ਕਿਹਾ ਤੁਸੀਂ ਲੜਨ ਤੋਂ ਬਾਅਦ ਨਹੀਂ ਉਹਨਾਂ ਤੋਂ ਤੁਸੀਂ ਲੈਦਾ ਹੋ ਜਾਓ। ਜੰਗ ਤੋਂ ਬਾਅਦ ਤੇਰੀ ਤਾਈ ਕਰਸ਼ੈਦ ਦੀ ਜਦੋਂ ਸਾਲਗਿਰਾ ਹੋਈ ਸੀ ਉੱਥੇ ਹੀ ਆਜ਼ਾਦ ਹੋਇਆ। ਉਸ ਤਰੀਕ ਇੱਕੋ ਹੀ ਆਉ। ਦੱਸ ਕਿਹੜੀ ਤਰੀਕ ਨੂੰ ਆਜ਼ਾਦ ਹੋਇਆ? ਇਹ ਤਾਜੀ 1962 ਨੂੰ ਮੇਰਾ ਖਿਆਲ ਹੋਇਆ। ਹਾਂਜੀ ਉਹ ਬੇਸਿਕ ਜਿਹੜਾ 47 ਚ ਤੁਸੀਂ ਨਾ ਗਲਤ ਫੈਮਿਲੀ ਜੀ। ਗਲਤ ਫੈਮਿਲੀ। ਹਾਂਜੀ ਗਲਤ ਫੈਮਿਲੀ ਚ? ਹਾਂਜੀ ਤੁਸੀਂ ਗਲਤ ਫੈਮਿਲੀ ਚੋਂ ਸਾਰੇ। 47 ਨੂੰ ਨਹੀਂ ਹੋਇਆ? ਇਹ 62 ਨੂੰ ਹੋਇਆ ਸੀ। 62 ਨੂੰ ਮੇਰਾ। ਅੱਛਾ ਇਹ ਤੈਨੂੰ ਤੇ ਤੇਰੇ ਵਾਲ ਤੇ ਗੱਲ ਠੀਕ ਲੱਗ ਗਈ ਨੇ, ਸਾਨੂੰ ਸ਼ੁਕਰ ਲੱਗਣਾ ਚਾਹੀਦਾ ਦਾ ਕਿ ਤੁਸੀਂ ਗਲਤ ਫੈਮਿਲੀ ਚੋਂ। ਤੂੰ ਤੇ ਬਿਲਕੁਲ ਹੀ ਨਾ ਕਰੋ, ਉਹਨਾਂ ਨਾਲ ਬਹੁਤ ਜ਼ਿਆਦਤੀਆਂ ਹੋਈਆਂ। ਯਾਰ ਕੀ ਦਿਆਤੀ ਹੋਈਆਂ। ਤੂੰ ਲੈਦਾ ਵਿੱਚ ਪਾਉਣ ਡਿਆ। ਅੱਛਾ ਜੀ। ਤਾਜੇ ਤੁਰਿਆ ਇਹ 47 ਤੋਂ ਹੀ ਆ। 1947 46 ਚ ਤੁਰ ਪਿਆ ਸੀ, ਬਲਕਿ 46 ਚ ਉੱਠਿਆ ਸੀ। 47 ਚ ਜਿਹੜਾ ਨਾ ਉਹ 45 ਚ ਉੱਠਿਆ ਸੀ, 46 ਚ ਤੁਰ ਪਿਆ ਸੀ। ਉੱਠਿਆ ਕੀ ਸੀ?
ਪਾਕਿਸਤਾਨ ਕੀ ਮਸਲਾ? ਹਾਂ ਮਸਲਾ ਤੇ ਉਸ ਤੋਂ ਬਾਅਦ ਇਹ ਮੇਰਾ ਖਿਆਲ ਬਾਹਰ 'ਚ ਜਾ ਕੇ ਕੰਪਲੀਟ ਹੋ ਗਿਆ ਸੀ। ਇਹਨਾਂ ਨੇ ਆ ਝੰਡੇ ਆਪਣੇ ਜਿਹੜੇ ਕਰਤੇ ਪੱਕੇ ਕਰਦੇ ਹਾਂ, ਤੇ ਦਸਤੀ 65 ਦੀ ਜੰਗ ਲੱਗ ਗਈ ਸੀ। ਹਾਂ ਪੈਰ ਫਿਰ ਉਸ ਤੋਂ ਬਾਅਦ ਫਿਰ ਆਪਣਾ ਹੀ ਜਿੱਤਿਆ ਹੀ ਸੀ ਮੁਲਕ। ਹਾਂ ਨਕਸ਼ਾ ਬਣ ਗਿਆ ਸੀ। ਅੱਛਾ ਜੀ, ਚਲੋ ਜੀ। ਹਾਂਜੀ ਕਾਲੂ ਸਾਹਿਬ, ਤੁਸੀਂ ਪਹਿਲੇ ਦੱਸੋ ਪਹਿਲੇ ਸਦਰ ਦਾ ਨਾਮ ਪੁੱਛ ਲਓ ਉਸਤਾਦ ਜੀ। ਪਹਿਲਾ ਸਦਰ ਕੌਣ ਸੀ? ਹਾਂ। ਪਾਕਿਸਤਾਨ ਦੇ ਪਹਿਲੇ ਸਦਰ ਕੌਣ ਸੀ? ਯਕੂਬ ਅੰਸਾਰੀ ਸਾਹਿਬ ਸੀ। ਉਹ ਹੈ ਯਕੂਬ ਅੰਸਾਰੀ ਸਾਹਿਬ ਕੌਣ ਨੇ? ਉਹਨੇ ਅਯੂਬ ਸਦਰ ਅਯੂਬ ਸਾਹਿਬ ਕੇ ਕਿਵੇਂ ਅਯੂਬ ਸਦਰ ਅਯੂਬ। ਹਾਂ ਅੱਛਾ, ਉਹਨਾਂ ਦਾ ਨਾਮ ਦੇ ਨਾਲ ਸਦਰ ਫਿਰ ਲੱਗਾ ਨਾ, ਤੇ ਫਿਰ- ਸਦਰ ਅਯੂਬ, ਸਦਰ ਹਾਂ। ਅਯੂਬ। ਤਾਂ ਸਦਰ ਅਯੂਬ ਸਾਹਿਬ ਹਾਂ, ਉਹੀ ਸੀ। ਪਹਿਲੇ ਸਦਰ ਉਹ ਸੀ। ਹਾਂਜੀ ਮੇਰੇ ਦਾਦਾ ਸਭ ਤੋਂ ਪਹਿਲੇ ਸਦਰ ਉਹ ਸੀ। ਸਭ ਤੋਂ ਪਹਿਲੇ ਓਕੇ, ਉਹਨਾਂ ਤੋਂ ਪਹਿਲੇ ਕੌਣ ਸੀ? ਉਹਨਾਂ ਤੋਂ ਪਹਿਲੇ ਮੇਰਾ ਖਿਆਲ ਇਹ ਸਦਰ ਸਰਫਰਾਜ਼ ਸੀਗਾ, ਪਤਾ ਨਹੀਂ ਜ਼ੇਨ ਚ ਨਹੀਂ ਆਉਂਦਾ ਸਦਰ। ਸਭ ਤੋਂ ਪਹਿਲੇ ਸਦਰ ਅਯੂਬ ਸਾਹਿਬ ਸੀ, ਤੇ ਉਹਨਾਂ ਤੋਂ ਪਹਿਲੇ ਜਿਹੜੇ ਸਦਰ ਆ ਉਹ ਹੋਰ ਸੀ ਕੋਈ। ਉਹਨਾਂ ਤੋਂ ਪਹਿਲੇ ਸਭ ਤੋਂ ਪਹਿਲੇ ਤੋਂ ਅੱਲਾਮਾ ਪਹਿਲੇ ਸਾਹਿਬ ਤੋਂ ਬਾਅਦ ਫਸਾਇਆ ਗਿਆ ਕੋਲ ਹੀ ਹੈ, ਕੋਲ ਹੀ ਹੈ। ਅੱਲਾਮਾ ਸਾਹਿਬ ਤੋਂ ਬਾਅਦ ਸਭ ਤੋਂ ਪਹਿਲੇ ਸਦਰ ਕੌਣ ਸੀ ਕਾਲੂ ਸਾਹਿਬ? ਆ ਦਿਲਵੀ ਮਾਰਕੀਟ ਦਾ ਸਦਰ ਨਹੀਂ, ਉਹ ਸੀ ਮੁਨੀਬਰ ਰਹਿਮਾਨ ਜਵੇਦ। ਪਾਕਿਸਤਾਨ ਦਾ ਨਾਮ ਕਿਹਨੇ ਰੱਖਿਆ ਸੀ? ਹਾਂਜੀ, ਨਾਮ ਕਿਹਨੇ ਰੱਖਿਆ ਪਾਕਿਸਤਾਨ ਦਾ? ਇਹ ਖਾਬ ਆਇਆ ਸੀ ਜੀ ਇੱਕ ਬੰਦੇ ਨੂੰ, ਉਹਨੇ ਰੱਖਿਆ ਸੀ ਯਾਰ ਅਬਦੁਲ ਸਤਾਰ ਈਦੀ ਸਾਹਿਬ ਨੇ। ਉਸਤਾਦ ਜੀ ਕਸਮ ਸਾਜੀ ਇਹਨਾਂ ਨੂੰ ਭਾਈ ਜੀ ਸੁਣ ਲਓ ਉਧਰ। ਚੰਡ ਮਾਰਾ ਮੈਂ ਤੇਰੇ ਨਹੀਂ, ਨਹੀਂ, ਸੁਣ ਅਬਦੁਲ ਲਓ। ਸਤਾਰ ਈਦੀ ਸਾਹਿਬ ਨੇ ਨਾਂ ਰੱਖਿਆ ਵਾ। ਅਬਦੁਲ ਸਤਾਰ ਈਦੀ ਸਾਹਿਬ ਨੇ ਰੱਖਿਆ ਸੀ। ਉਸ ਤੋਂ ਪਹਿਲੇ ਇਹਨੂੰ ਕੀ ਕਹਿੰਦੇ ਸੀ? ਹਾਂਜੀ, ਇਸ ਤੋਂ ਪਹਿਲੇ ਅਬਦੁਲ ਸਤਾਰ ਈਦੀ ਸਾਹਿਬ ਤੋਂ ਪਹਿਲੇ ਕੀ ਨਾਂ ਸੀ ਇਹਦਾ? ਇਹ ਸਟਰਗਲਸਤਾਨ ਸੀਗਾ, ਸਟਰਗਲ ਕਰ ਰਹੇ ਸੀ। ਯਾਰ ਬੰਦਾ ਇਹਨਾਂ ਨੂੰ ਮਿਹਨਤ ਉਸਤਾਦ ਜੀ ਨਾਲ। ਸਿਰਫ ਕੁੱਟੇ, ਇਹਨਾਂ ਨੂੰ ਬੇਸਾਂ ਹੀ ਨਹੀਂ ਪਤਾ ਪਾਕਿਸਤਾਨ ਨੇ ਯਾਰ ਮੇਰੇ ਕੀ ਹੋ ਗਿਆ? ਡਿਸਟਰੈਕ ਹੋ ਗਿਆ ਮੈਨੂੰ ਪਤਾ। ਉਹ ਜਾ ਚੁੱਪ ਕਰ ਜਾ। ਜਿਹੜਾ ਸਭ ਤੋਂ ਪਹਿਲਾ ਸਦਰ ਸੀ ਨਾ ਆਰਮੀ ਚੀਫ ਵੀ ਉਹਨੇ ਹੀ ਬੁਲਾਇਆ ਸੀ। ਵਤਨ ਨਾਲ ਮੁਹੱਬਤ ਕਰਦੇ ਹੋ ਤੁਸੀਂ। ਮੈਨੂੰ ਸ਼ਰਮ ਆਉਂਦੀ। ਉਹਦੀ ਤੂੰ ਕੌਨਫੀਡੈਂਸ ਚੈੱਕ ਕਰ। ਹਾਂਜੀ ਆਰਮੀ ਚੀਫ ਉਧਰੋਂ ਫਿਰ ਇੱਕ ਆਰਮੀ ਚੀਫ ਨਹੀਂ ਕੋਈ ਏਡਾ ਪੜ੍ਹਿਆ ਲਿਖਿਆ ਹੀ ਨਹੀਂ, ਰਜਿਸਟਰੀ ਮਤਲਬ ਡਿਗਰੀ ਨਹੀਂ ਕੋਈ, ਉਹ ਡਿਗਰੀ ਵਾਲਾ ਚਾਹੀਦਾ, ਉਹ ਉਹਨੇ ਬੁਲਾਇਆ ਸੀ ਬਾਹਰੋਂ। ਉਸਤਾਦ ਜੀ ਮੇਰਾ ਪੜਦਾਦਾ ਸੇਪੀ ਕਰਦਾ ਹੁੰਦਾ ਸੀ ਕਾਇਦ ਆਜ਼ਮ ਦੀ। ਕੀ ਕਰਦਾ ਸੀ? ਸੇਪੀ ਕਾਇਦ ਆਜ਼ਮ ਸਾਹਿਬ ਕਹੀਦਾ, ਕਾਇਦ ਆਜ਼ਮ ਦੀ ਕਾਇਦ ਆਜ਼ਮ ਰਹਿਮਤੁल्लाह ਅਲੈਹ ਦੀ ਸਾਹਿਬ। ਸਾਹਿਬ, ਹਾਂ ਇਹ ਕਾਇਦ ਆਜ਼ਮ ਮੁਹੰਮਦ ਅਲੀ ਜਿਨਾਹ ਸਾਹਿਬ। ਹਾਂਜੀ। ਉਹਨਾਂ ਦੀ ਸੇਪੀ ਕਰਦਾ ਹੁੰਦਾ ਸੀ ਮੇਰਾ ਪੜਦਾਦਾ। ਸੇਪੀ ਮਤਲਬ ਨਾਈ ਸੀਗਾ ਜੀ, ਸ਼ੇਪ ਕਰਦਾ ਹੁੰਦਾ ਜਾ ਕੇ, ਪੱਠੇ ਲੈਂਦਾ ਹੁੰਦਾ ਸੀ ਉਹਨਾਂ ਕੋਲ, ਸਾਲ ਬਾਅਦ ਦਾਣੇ ਲੈਂਦਾ ਹੁੰਦਾ। ਉਹ ਤਾਂ ਜਿੱਦਾਂ ਉਹ ਝੰਡਾ ਫੜਿਆ ਤੇਰੇ ਸਾਰੇ ਗੱਦਾਰੀ ਚੰਦਰ ਆ। ਇਹ 14 ਅਗਸਤ ਮਨਾਉਣ ਬੈਠੇ ਹਾਂ ਅਸੀਂ। ਉਹਨਾਂ ਦੀ ਝੰਡ ਮੇਰੇ ਪੜਦਾਦੇ ਦੇ ਅੱਬੇ ਨੇ ਲਾਈ ਸੀ, ਕਾਇਦ ਆਜ਼ਮ ਸਾਹਿਬ। ਹਾਂਜੀ। ਯਾਰ ਅੱਲਾ ਮਾਫੀ ਦੇਵੇ ਸਾਈ, ਇਹਨਾਂ ਨੂੰ ਸੱਚੀ ਮੁੱਚੀ ਮਾਰ ਉਹ ਝੰਡ ਸਾਡੇ ਓਏ ਕੋਲ ਯਾਰ ਬੇਸਤਾ ਹੀ ਨਹੀਂ ਪਤਾ ਪਾਕਿਸਤਾਨ ਦੀ। ਉਹ ਝੰਡ ਸਾਡੇ ਕੋਲ ਅਜੇ ਤੱਕ ਪਈ ਆ। ਉਹ ਯਾਰ ਬਾਕੀ ਗੱਲਾਂ ਛੱਡੋ, ਲਾਸਟਾਂ ਚੱਕਰਾਂ 'ਚ ਕੀ ਕਹੀ ਜਾਂਦੇ ਆ, ਦੇਖ ਲਓ ਮੈਨੂੰ ਯਾਰ। ਕਸਮ ਸਾਈ ਮੇਰਾ ਗੁੱਸਾ ਚੜਨ ਡਿਆ ਯਾਰ। ਨਹੀਂ ਨਹੀਂ ਫੈਸਲ ਸਾਹਿਬ, ਸਹੀ ਗੱਲ ਹੈ, ਬੱਚਿਆਂ ਨੂੰ ਨਹੀਂ ਪਤਾ ਲੱਗਦਾ ਪਿਆ। ਤੁਸੀਂ ਦੱਸੋ ਫੈਸਲ ਦਾ ਪਾਕਿਸਤਾਨ ਦਾ ਨਾਮ ਕਿਹਨੇ ਰੱਖਿਆ ਸੀ? ਸੁਣੋ ਬੇਟਾ ਸੁਣੋ। ਹਫੀਜ਼ ਜਲੰਧਰੀ ਸਾਹਿਬ ਨੇ। हैं? हाँ, बेटा। ਤਾਲੀਆਂ ਯਾਰ ਤਾਲੀਆਂ। इतनी मोहब्बत पाकिस्तान के साथ, इतनी ਹਫੀਜ਼ मोहब्बत। ਜਲੰਧਰੀ ਸਾਹਿਬ ਨੇ ਨਾਮ ਰੱਖਿਆ ਸੀ। ਲਿਆਕਤ ਅੱਛਾ, ਅਲੀ ਉਹਨਾਂ ਸਾਹਿਬ ਨੂੰ- ਪਾਕਿਸਤਾਨ ਦੇ ਪਹਿਲੇ ਸਦਰ ਸਨ। ਕਾਇਦ ਆਜ਼ਮ ਮੁਹੰਮਦ ਅਲੀ ਜਿਨਾਹ ਸਾਹਿਬ ਪਹਿਲੇ ਗਵਰਨਰ ਜਨਰਲ ਸਦਰ ਸੀ। ਓਏ ਉਹਨਾਂ ਨੂੰ ਤਾਂ ਕੱਲੀ ਬੇਸ ਦਾ ਨਹੀਂ ਪਤਾ, ਤੈਨੂੰ ਮੇਨ ਵਾਲੀਅਮ ਦਾ ਹੀ ਨਹੀਂ ਪਤਾ ਬੇਟੇ। ਨਹੀਂ ਹੋ ਸਕਦਾ। ਸਮਝ ਆਈ ਨਾ? ਕਿੱਦਾਂ ਯਾਰ ਅਲਾਮਾ ਸਾਹਿਬ ਨੇ ਹਫੀਜ਼ ਨਾਮ ਜਲੰਧਰੀ ਨੇ ਰੱਖਿਆ। ਨਾਮ ਰੱਖਿਆ। ਮਰ ਗਿਆ ਫੈਸਲੇ ਯਾਰ। ਅਲਾਮਾ ਸਾਹਿਬ ਨੇ ਜਵਾਹਰ ਨਾਮ ਲਾਲ ਰੱਖਿਆ। ਨੇ। ਇੱਥੋਂ ਸਾਰੀ ਉਮਰ ਤੁਸੀਂ ਇੱਥੋਂ ਖਾਂਦੇ ਰਹੇ ਹੋ, ਇਸ ਮਿੱਟੀ ਦਾ ਤੁਸੀਂ ਇਹ ਪਾਸ ਰੱਖਿਆ ਕਿ ਤੁਹਾਨੂੰ ਉਹਦਾ ਨਾਮ ਤੁਹਾਨੂੰ- दसो ਹਫੀਜ਼ फिर ਜਲੰਧਰੀ ਸਾਹਿਬ ਨੇ ਕੰਪੋਜੀਸ਼ਨ ਬਣਾਈ ਸੀ ਤਰਾਨੇ ਦੀ। ਓ ਯਾਰ ਨਹੀਂ ਉਸਤਾਦ ਜੀ, ਬਹੁਤ- ਤਰਾਨਾ ਲਿਖਿਆ ਸੀ, ਕੰਪੋਜੀਸ਼ਨ ਤੇ ਹੋਰ ਕਿਸੇ ਦੀ ਸੀ। ਕੰਪੋਜੀਸ਼ਨ ਮਾਸਟਰ ਅਬਦੁੱਲਾ ਸਾਹਿਬ ਨੇ ਬਣਾਈ ਸੀ। ਮਾਸਟਰ ਅਬਦੁੱਲਾ ਸਾਹਿਬ ਨੇ ਕੰਪੋਜੀਸ਼ਨ ਹਾਂਜੀ। ਕੀਤੀ। ਯਾਰ ਤੁਹਾਨੂੰ ਮਜ਼ਾਕ ਸੁਝਣ ਦੇ, ਔਰ ਜਿਨ੍ਹਾਂ ਦੀਆਂ ਇੱਜ਼ਤਾਂ ਲੁੱਟ ਗਈਆਂ ਵਿਚਾਰਿਆਂ ਦੇਖੋ, ਦੀਆਂ। ਮਾਸਟਰ- ਮਸਲਾ ਵਾ ਯਾਰ। ਮਾਸਟਰ ਅਬਦੁੱਲਾ ਸਾਹਿਬ ਨੇ ਕੰਪੋਜੀਸ਼ਨ ਬਣਾਈ ਹੁੰਦੀ ਸੀ ਨਾ, ਤੇ ਇਦਾਂ ਦੇ ਹੋਣੇ ਸੀ। ਮਿਹਰਬਾਨੀ ਤੂੰ ਤੇ ਸਾਡੇ ਸਾਰਿਆਂ ਦਾ ਮੁਲਕ ਬਣਾਇਆ, ਆਹ ਜਾ ਤੇਰੀਆਂ ਖੈਰਾਂ ਹੋਣ। ਸਾਨੂੰ ਪਾਕ ਸਰ ਜ਼ਮੀਨ ਤੇ ਬੁਲਾ ਕੇ ਸਾਡੀ- ਕਮਰੇ ਮਾਈ ਕਿੱਥੇ ਰਹਿ ਗਏ। ਹਾਂ, ਸਾਨੂੰ ਪਾਕਿਸਤਾਨ ਜ਼ਮੀਨ ਤੇ ਬੁਲਾ ਕੇ ਤੇ ਆਪ ਮਾਹੀ ਕਿੱਥੇ ਰਹਿ ਗਏ। ਸਾਜੀ ਕਾਜੀ ਐ ਨਾ ਹੋਵੇ ਹਫੀਜ਼ ਜਲੰਧਰੀ ਸਾਹਿਬ ਨੇ ਤਰਾਨਾ ਲਿਖਿਆ, ਮਾਸਟਰ ਅਬਦੁੱਲਾ ਸਾਹਿਬ ਨੇ ਤਰਜ। ਉਹ ਨਹੀਂ, ਉਹ ਮਾਸਟਰ ਅਬਦੁੱਲਾ ਸਾਹਿਬ ਨੇ ਨਹੀਂ ਤਰਜ਼ ਬਣਾਈ। ਸ਼ਰਤ ਲਾ ਲਓ ਸਾਜੀ ਇਹ ਤਰਾਨਾ 2 ਵਾਰੀ ਉਹਦੀ ਤਰਜ ਬਣੀ ਜੇ। ਯਾਰ ਇਹਦੀ ਮਾਸਟਰ ਅਬਦੁੱਲਾ ਸਾਹਿਬ ਜੇ ਬਣਾਉਂਦੇ ਨਾ ਤਾਂ ਫਿਰ ਹੋਰ ਤਰ੍ਹਾਂ ਦੀ ਬਣਨੀ ਸੀ। हाँ जी। ਫਿਰ ਵਜਾਹਤ ਅਤਰੇ ਸਾਹਿਬ ਬਣਾਉਂਦੇ ਹੁਣ ਆਹ ਤਾਂ ਹੋਰ ਤਰ੍ਹਾਂ ਫਿਰ ਕਿਦਾਂ ਦੀ ਬਣਨੀ ਸੀ ਜੀ? ਉਹ ਵਜ੍ਹਾ ਹੀ ਬਣੀ ਹੈ। ਤਰਜ਼ ਹੋਣੀ ਸੀ, ਉਹ ਜਾਂਦਾ ਜੇ ਟੁਰਿਆ ਮੁਲਕ ਜਿਹੜਾ ਬਣਾਉਂਦਾ ਸੀ। ਮੇਰੇ ਪੈਰਾਂ ਦੀ ਆਜ਼ਾਦੀ ਲੱਗੀ ਸੱਜਣੋਂ ਨੂੰ ਪਿਆਰੀ। ਆਹ ਇਹਨੇ ਤੁਸੀਂ ਤੇ ਯਾਰ ਮਜ਼ਾਕ 'ਚ ਗੱਲ ਪਾਣ ਡੇ ਹੈਗੇ ਹੋ। ਤਰਾਨਾ ਉਸਤਾਦ ਜੀ 2 ਵਾਰੀ ਕੰਪੋਜੀਸ਼ਨ ਹੋਈ ਇਹਦੀ। अच्छा जी। ਆਹ ਪਹਿਲੀ ਵਾਰੀ ਉਹ ਨਹੀਂ ਯਾਰ, ਪਹਿਲੀ ਵਾਰੀ ਆਡੀਓ ਮਿਸ ਹੋ ਗਈ ਸੀਗੀ। ਲੇਕਿਨ ਮੈਂ- ਵਜਾਹਤ ਅਤਰੇ ਸਾਹਿਬ ਬਣਾਉਂਦੇ ਨਾ, ਉਹਨਾਂ ਨੇ ਤਰਜ਼ ਬਣਾਉਣੀ ਸੀ। ਤੂੰ ਜੇ ਮੇਰੇ ਹਮੇਸ਼ਾ ਮੁਲਕ 'ਚ ਰਵੇਂ,
ਮੈਂ ਦੁਨੀਆ ਨੂੰ ਕਹਿਦਾ ਜ਼ਿੰਦਾਬਾਦ। ਉਸਤਾਦ ਜੀ ਸੱਚੀ ਮੁੱਚੀ ਮੈਂ ਸੋਚਦਾ ਹੁੰਦਾ ਕਿ ਅਗਰ ਅਸੀਂ ਸਾਰੇ ਮਿਲ ਕੇ ਰਹਿੰਦੇ, ਚਲੋ ਅੰਗਰੇਜ਼ ਵੀ ਇੱਥੇ ਰਹਿੰਦੇ ਸਾਡੇ ਨਾਲ ਉਸਤਾਦ, ਚਲੋ ਕਿੰਨਾ ਮਜ਼ਾ ਆਉਣਾ ਸੀ। ਤੇ ਉਹ ਮਿਲ ਕੇ ਹੀ ਰਹਿ ਰਹੇ ਨੇ, ਉਹ ਨਹੀਂ ਰਹਿ ਰਹੇ, ਅਸੀਂ ਤਾਂ ਉੱਥੇ ਜਾ ਕੇ ਰਹਿਣ ਲੱਗ ਪਏ ਨਾ ਕਈ ਜਣੇ। ਨਹੀਂ ਅਗਰ ਅੰਗਰੇਜ਼ ਇੱਥੇ ਹੁੰਦੇ ਤਾਂ ਉਹ ਨਹੀਂ ਯਾਰ, ਬਾਕੀ ਸਾਡੇ ਕੋਲ ਤਾਂ ਜਾਨ ਛੁਡਾ ਕੇ ਗਏ ਆ ਉਹ ਬੇਸਿਕਲੀ ਅਸੀਂ ਨਹੀਂ ਆਜ਼ਾਦ ਹੋਏ, ਉਹ ਸਾਡੇ ਕੋਲ ਆਜ਼ਾਦ ਹੋ ਕੇ ਨਿਕਲੇ ਆ। ਹਾਂਜੀ। ਮਾਫ਼ੀ ਨਹੀਂ ਮੰਗ ਕੇ ਯਾਰ ਗਏ। ਸਾਰੇ ਅਸੀਂ ਆਜ਼ਾਦ ਨੂੰ ਕਿਹਾ ਕਿ ਪਾਰਟੀਸ਼ਨ ਹੋਈ ਹੈ। ਨਹੀਂ ਫੈਸਲਾ ਤਾਂ ਤੁਸੀਂ ਦੱਸੋ, ਪਾਕਿਸਤਾਨ ਕਿੱਥੋਂ ਆਜ਼ਾਦ ਹੋਇਆ? ਪਾਕਿਸਤਾਨ ਕਿਹੜੀ ਜਗ੍ਹਾ ਤੋਂ ਆਜ਼ਾਦ ਹੋਇਆ? ਯਾਨੀ ਇਹ ਕਿੱਥੋਂ ਬਣਿਆ ਸ਼ੁਰੂ ਪਾਕਿਸਤਾਨ? ਕਿੱਥੋਂ ਹੋਇਆ? ਪਾਕਿਸਤਾਨ ਜਦੋਂ ਸ਼ੁਰੂ ਹੋਇਆ ਸੀਗਾ ਹਾਂ। ਯਾਰ ਕਿਹੜੇ ਮੁਲਕ ਦੇ ਵਿੱਚੋਂ ਅਸੀਂ ਆਜ਼ਾਦ ਹੋ ਕੇ ਇੱਧਰ ਆਏ? ਸਿੱਧੀ ਤਰ੍ਹਾਂ ਜਵਾਬ ਦਿਓ, ਆਹੋ, ਲੈ ਸਮਝ ਕੇ। ਆਈ ਅੱਗੋਂ ਲੈ। ਹਾਂਜੀ ਹਾਂ। ਤੁਹਾਨੂੰ ਬੇਸ ਦਾ ਪਤਾ ਨਾ? ਹਾਂਜੀ ਦੱਸੋ ਫਿਰ। ਸਹੀ ਮੈਨੂੰ ਪਤਾ ਸਾਰੀ ਪਾਕਿਸਤਾਨ ਕਿਹੜੇ ਮੁਲਕ ਦੇ ਵਿੱਚੋਂ ਨਿਕਲ ਕੇ ਲੈਦਾ ਮੁਲਕ ਬਣਿਆ, ਇਹ ਦੱਸ ਦੇ ਬੱਚਾ। ਹਾਂਜੀ ਬਸ ਹਾਂ ਚਲੋ। ਬਸ ਇਹਨਾਂ ਦੱਸ ਦੇ ਬਸ। ਹੁਣ ਪੁੱਛ ਕੇ ਜਾਣਾ ਉਸਤਾਦ ਜੀ ਤੁਸੀਂ, ਠੀਕ ਹੈ ਨਾ? ਆਹੋ ਹੁਣ ਮੈਂ ਦੱਸਣਾ ਹੀ ਹੁਣ ਮੈਂ ਸੁਣ ਕੇ ਏ ਜਾਈ। ਯਾਰ ਹੱਸੋ ਨਾ ਉਹ ਜਿਨ੍ਹਾਂ ਦੇ ਵੱਡਿਆਂ ਨੂੰ ਛਿੱਤਰ ਵੱਜੇ। ਤੁਹਾਨੂੰ ਕੀ ਪਤਾ ਆਜ਼ਾਦੀ ਲਈ ਕਿੰਨੀ ਕੀਮਤ ਚੁਕਾਈ ਉਹਨਾਂ ਨੇ। ਇਹਨਾਂ ਨੂੰ ਕਹੀਂ ਇਹਨਾਂ ਨੂੰ ਲੋਕੋਂ ਹਾਸੇ ਦੀ ਪਈ ਹੈ, ਵੇਖ ਜਰਾ। ਮੇਰੀ ਕਿਹੜੇ ਵੱਡਿਆਂ ਦੀ ਖਾਕ ਔਰ ਖੂਨ ਪੜ ਤੇਰੇ ਵੀ ਤੇ ਵੱਡੇ ਉਧਰੋਂ ਹੀ ਇੱਧਰ ਆਏ ਨੇ ਉਹ ਤੇ ਵੱਡੇ ਆਏ ਤੇ ਆ ਜਿਹੜੇ ਮੇਰੇ ਹੀ ਵੱਡਿਆਂ ਦਾ ਕਹੀ ਜਾਂਦੇ ਉਹਨਾਂ ਦੇ ਵੱਡਿਆਂ ਦਾ ਨਹੀਂ ਕੁਛ। ਯਾਰ ਉਹ ਤੇਰੇ ਵੱਡੇ ਹਾਈ ਇਹਦੇ ਵੱਡਿਆਂ ਦੀ ਵਜ੍ਹਾ ਤੋਂ ਬਹੁਤ ਉੱਥੇ ਆਸਾਨੀਆਂ ਪੈਦਾ ਹੋਈਆਂ। ਜਦੋਂ ਟ੍ਰੇਨਾਂ ਭਰ ਕੇ ਆਉਂਦੀਆਂ ਸੀ ਨਾ, ਵਿੱਚ ਇਹਦੇ ਵੱਡੇ ਐਂਟਰਟੇਨ ਕਰਦੇ ਰਹੇ ਨੇ ਨਾਲ। ਹਾਂਜੀ ਤੁਸੀਂ ਈਜ਼ੀ ਹੋ ਕੇ ਜਾਓ ਆਪਣੇ ਕੋਲ। ਹਾਏ 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 ਠੀਕ ਹੈ ਨਹੀਂ ਕਰਦੇ ਨਾ? ਰਹੇ। ਹਾਂ। ਤੁਹਾਡੇ ਵੱਡੇ ਕੀ ਕਰਦੇ ਰਹੇ ਮੈਨੂੰ ਦੱਸੋ। ਸਾਡੇ ਵੱਡੇ ਢੋਲ ਲੈ ਕੇ ਚੜੇ ਸੀ ਟ੍ਰੇਨ 'ਚ। ਬਸ ਆਹੀ ਗੱਲ ਇਹ ਤਾਂ ਖੁਸ਼ੀ ਵਾਲੀ ਗੱਲ ਆ, ਅੱਜ ਢੋਲ ਵਜਾ ਲਾ ਤੂੰ। ਬੰਦੋ ਅੱਛਾ ਤੂੰ ਵੀ ਮੰਨਣਾ। ਮੈਂ ਕਦ ਤੋਂ ਮੰਨਾਂ ਤੇ ਫਿਰ ਮੈਂ ਨਹੀਂ ਮੰਨਦਾ ਅਸੀਂ ਪਿਆ। ਹੋਰ ਨਾ ਸਾਡੇ ਵੱਡਿਆਂ ਨੇ ਇੱਥੇ ਟ੍ਰੇਨ ਪਹੁੰਚੇ ਤੱਕ ਜਿਹੜੇ ਵਾਲ ਨਹੀਂ ਹੁੰਦੇ ਤੇ ਕਿਸੇ ਦੇ ਕਟਕਾਂ ਕਰ ਵਾਹ ਸ਼ੇਪਾਂ ਕਰ ਟ੍ਰੇਨ ਜੀ ਨਹੀਂ ਯਾਰ ਇਹ ਤੂੰ ਮਜ਼ਾਕ ਨਾ ਕਰੋ। ਉਸ ਟਾਈਮ ਉਹ ਬਹੁਤ ਭਿਆਨਕ ਉਹ ਸੀ ਕੰਮ ਸਹੀ ਗੱਲ। ਹਾਂ ਅੱਛਾ ਉਸਤਾਦ ਜੀ ਤੁਸੀਂ ਕਹਿ ਰਹੇ ਹੋ ਕਿ ਪਾਕਿਸਤਾਨ ਜਦੋਂ ਆਜ਼ਾਦ ਹੋਇਆ 14 ਅਗਸਤ 1947 ਚ ਆਜ਼ਾਦ ਹੋਇਆ। ਕਿਹੜੇ ਮੁਲਕ ਚੋਂ? ਪਾਕਿਸਤਾਨ ਪਹਿਲੇ ਇਹਦਾ ਨਾਮ ਸੀ 61 ਲਾਲਪੁਰ। ਮੁਲਕਾਂ ਚੋਂ 61 ਮੁਲਕਾਂ ਚੋਂ ਪਾਕਿਸਤਾਨੀ ਨਿਕਲੇ। ਹਾਂਜੀ 61 ਮੁਲਕਾਂ 61 ਮੁਲਕਾਂ ਚੋਂ ਨਿਕਲੇ ਸੀ, ਫਿਰ ਇਕੱਠੇ ਹੋ ਗਏ ਇੰਡੀਆ ਤੋਂ ਪਰੇ ਮੁਲਕ ਆ, ਉੱਥੋਂ ਫਿਰ ਤੁਰੇ ਸੀ ਐ। ਨਾਂਗੜਾ ਮੁਲਕਾਂ ਦੇ ਆ। ਸਾਹਿਬ ਤੁਸੀਂ ਸ਼ਿਕਮ ਉਹਦਾ ਕੰਨ ਤੇ ਤੂੰ ਚੈੱਕ ਕਰ, ਉਹਦੀ ਫਿਲਾਸਫਰੀ ਚੈੱਕ ਕਰ ਤੇ ਉਹਦਾ ਗੈਟਅਪ ਚੈੱਕ ਕਰ। ਅੱਛਾ ਮੋਢੇ ਤੇ ਪਾਕਿਸਤਾਨ ਗਿਆ ਤਾਂ ਦੇਖ। ਤੁਹਾਨੂੰ ਵੀ ਨਹੀਂ ਪਤਾ ਕਿੱਥੇ ਸ਼ਹਿਰ ਹੈ ਯਾਰ ਭਾਈ ਪਾਕਿਸਤਾਨ ਦਾ ਪੁਰਾਣਾ ਨਾਮ ਸੀ ਲੈਲਪੁਰ। ਲੈ ਉਹ ਭਾਈ ਓਏ ਇਹਦੇ ਚ ਗੁੰਮਟੀ ਵੀ ਪਾ ਦਿਓ। ਪਾਕਿਸਤਾਨ ਦੇ ਨਾਮ ਦੀ ਹਿਸਟਰੀ ਦਾ ਨਹੀਂ ਤੁਹਾਨੂੰ ਪਤਾ ਹੋਣਾ। ਮੈਂ ਪਾਕ ਸਰ ਜ਼ਮੀਨ ਹਾਂ ਪਾਕਿਸਤਾਨ। ਹਾਂਜੀ 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 ਯਾਰ ਤੂੰ ਤੁਹਾਡੀ ਮਸ਼ਹੂਰ 50 ਸਾਲ ਉਮਰ ਹੋ ਗਈ ਆ। ਭਾਈਜਾਨ ਇਹ ਸਾਰਾ ਖਿੱਤਾ ਸੀ ਗੋਰਿਆਂ ਕੋ। ਹਾਂਜੀ ਹਾਂਜੀ ਮੈਂ ਕੀ ਜੀ ਕਹਿਣਾ ਉੱਥੋਂ ਹੀ ਇਹ ਪਾਰਟੀਸ਼ਨ ਹੋਈ ਹੈ ਮੈਂ ਵੀ ਤੇ ਇਹੀ ਕਹਿਣਾ ਉਹਨਾਂ ਨੇ ਕਿਹਾ ਠੀਕ ਹੈ ਤੁਸੀਂ ਇੱਧਰ ਚਲ ਜਾਓ, ਤੁਸੀਂ ਇੱਧਰ ਚਲ ਜਾਓ। ਹਾਂਜੀ। ਬਿਲਕੁਲ ਯਾਨੀ ਇਹ ਪਹਿਲੇ ਹਿੰਦੁਸਤਾਨ ਹੀ ਸੀ ਸਾਰਾ। ਸਾਰੀ ਜੀ ਦੇਖੋ ਇਹ ਨਾਂ ਕਿਨੇ ਰੱਖਿਆ ਜ਼ਰਾ ਤੁਸੀਂ ਦੱਸੋ ਜ਼ਰਾ ਆਵਾਮ ਨੂੰ। ਬੜੀ ਗੱਲ ਹੈ। ਇੱਕ ਮਿੰਟ ਯਾਰ ਉਹਨੇ ਪਤਾ ਲੱਗ ਜਾਂਦਾ। ਮੈਂ ਦੱਸਿਆ ਨਹੀਂ ਫੀਸ ਨੇ ਤੇਰੀ ਉਹ ਫੀਸ ਨਿੱਘਾ ਜਿਹਾ ਨਾਮ ਆ। ਅੱਛਾ ਉਸਤਾਦ ਜੀ ਦੱਸੋ ਤੁਸੀਂ ਪਤਾ ਕੀ ਲੈ। ਇੱਥੇ ਕਲੀਅਰ ਕਰੋ ਯਾਰ। ਸਰ ਸੈਯਦ ਅਹਿਮਦ ਖਾਨ ਨੇ। ਓਹੋ ਵਾਹ 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 ਯਾਰ ਸਾਫ ਗਲਤ ਵਾਹ ਨਹੀਂ ਉਹਨਾਂ ਨੇ ਰੱਖਿਆ ਨਹੀਂ ਮੈਂ ਪਹਿਲੇ ਵੀ ਸੁਣਿਆ। ਉਹਨਾਂ ਨੇ ਰੱਖਿਆ। ਉਹਨਾਂ ਨੇ ਰੱਖਿਆ ਸਰ ਉਹਨਾਂ ਨੇ? ਸੈਯਦ। ਹਾਂਜੀ ਦਾਨਿਸ਼ ਓਏ ਨਹੀਂ ਓਏ ਭਾਈ ਉਹਨਾਂ ਨੇ ਹੀ ਰੱਖਿਆ ਵਾ। ਅੱਛਾ, ਉਹ- ਉਸਤਾਦ ਜੀ। ਉਹ ਤੋਂ ਰੋਲਾ ਬਣਿਆ ਸੀ ਉਸਤਾਦ ਜੀ। ਪਾਕਿਸਤਾਨ ਦੀ ਫੁੱਫੋ ਆਈ ਸੀ, ਉਹ ਕਹਿੰਦੀ ਮੈਂ ਨਾ ਰੱਖਣਾ। ਕਹਿੰਦੇ ਆਦਮ ਨੇ ਕਿਹਾ ਨਹੀਂ ਜੋ ਸਰ ਇਹ ਸੈਯਦ ਰੱਖਦੇ ਨੇ। ਦਾਦਕੇ ਆ, ਦਾਦਾ ਰੱਖਦੇ, ਦਾਦੀ ਰੱਖਦੇ। ਭਾਈਜਾਨ ਨੇ ਉਹ ਨਾਮ ਸਰ ਸੈਯਦ ਅਹਿਮਦ ਖਾਨ। ਅੱਛਾ ਉਸਤਾਦ ਜੀ ਇਹਨਾਂ ਕੋਲ ਇਹ ਪੁੱਛੋ ਵੀ ਸਭ ਤੋਂ ਪਹਿਲਾਂ ਜਿਹੜਾ ਇਹ 14 ਅਗਸਤ ਨੂੰ ਇਹ ਜਿਹੜਾ ਦੱਸਦੇ ਪਏ ਸੀ, ਅੱਗੇ ਤੁਸੀਂ ਸਵਾਲ ਕੀਤਾ ਸੀ ਯਾਰ ਐਡਾ ਮੁਸ਼ਕਿਲ ਓਏ ਸਵਾਲ। ਯਾਰ ਹਾਂ ਉਹੀ ਖਾਬ ਕਿਨੇ ਵੇਖਿਆ ਸੀ ਉਸਤਾਦ ਜੀ ਇਹਨਾਂ ਕੋਲ ਪੁੱਛੋ। ਦੱਸੋ। ਫਿਰ ਮੈਂ ਦੱਸਣਾ ਕਿਉਂਕਿ ਜਵਾਬ ਸਾਰਿਆਂ ਕੋਲ ਪਤਾ ਹੋਣਾ ਉਹ ਚਾਹੀਦਾ। ਖਾਬ free। ਸਾਰਿਆਂ ਨੂੰ ਪਤਾ ਵਾ। ਉਹ ਜਿਹੜੇ ਅਲਾਮਾ ਇਕਬਾਲ ਸਾਹਿਬ ਹਾਂ ਲਾਮਾ ਇਕਬਾਲ ਸਾਹਿਬ ਨੇ ਸਹੀ ਆ। ਅਲਾਮਾ ਇਕਬਾਲ ਸਾਹਿਬ ਨੇ ਖਾਬ ਦੇਖਿਆ, ਕਾਇਦਾ ਨੂੰ ਸਭ ਤਵੀਰ ਦੱਸਦੇ ਸਨ। ਵਾਹ 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 ਵਾਹ। ਯਾਰ ਓਏ ਅੱਲਾ ਦੇ ਬੰਦੇ ਜ਼ਰੂਰੀ ਨਹੀਂ ਹੁੰਦਾ ਕਿ ਉਹਨਾਂ ਨੇ ਉਹ ਸੁੱਤੇ ਯਾਰ। ਪਿਆ ਦਾ ਜਿਹੜਾ ਖਾਬ ਹੁੰਦਾ ਉਹ ਦੇਖਿਆ। ਹਾਂ ਖਿਆਲ ਖਿਆਲ ਜਿਹੜਾ ਉਹਨਾਂ ਦੇ ਜ਼ਿਹਨ ਚ ਆਮਦ ਹੋਈ, ਉਹਨਾਂ ਨੇ ਸੋਚਿਆ ਵੀ ਇੱਕ ਖਾਬ ਹੀ ਆ। ਹਾਂ ਨਹੀਂ ਨਹੀਂ ਉਹਦੀ ਗੱਲ ਨਹੀਂ ਤੁਸੀਂ ਕਹਿੰਦਾ ਉਹ ਖਾਬ ਦੇਖਦੇ ਸੀ, ਉਹ ਤਬੀਰ ਦੱਸਦੇ ਸੀ। ਉਹ ਪੜ੍ਹੇ ਲਿਖੇ ਐਡੇ ਜੀਨੀਅਸ ਐਡੇ ਹਾਏ, ਸਮਝਦਾਰ ਹਾਏ, ਯਾਰ ਕਾਸ਼ ਸਾਡੇ ਮੁਲਕ ਨੂੰ ਦੁਬਾਰਾ ਕੋਈ ਕਾਇਦਾ ਸਾਹਿਬ ਵਰਗਾ ਮਿਲ ਜਾਏ। ਹਾਏ। ਮੈਂ ਕਹਿੰਦਾ ਅੱਜ ਤੋਂ ਕਾਫੀ ਦੇਰ ਪਹਿਲੇ ਨੂੰ ਤਾਂ ਮੈਂ ਜੁੱਤੀਆਂ ਦਾ ਕੰਮ ਕਰਦਾ ਸੀ। ਮੇਰੇ ਇੱਕ ਮੈਂ ਗਾਣਾ ਸੁਣ ਰਿਹਾ ਸੀ ਰਫੀ ਸਾਹਿਬ ਦਾ, ਤੇ ਮੈਂ ਉਹਦੇ ਤੇ ਨਾ ਲਿਖ ਦਿੱਤਾ ਸੀ ਕਿ ਤਰਾਨਾ ਤਰਾਨਾ। ਹਾਂ ਅੱਛਾ ਉਹ ਜੀ। ਰਫੀ ਸਾਹਿਬ ਦਾ ਗਾਣਾ ਵਾ ਮੈਂ ਉਹਦੇ ਤੇ ਉੱਤੇ ਮੈਂ ਲਿਖਿਆ ਸੀ
अड़ा तो क्या काश फलक से कायदे आजम जब जमीन पर देखते होंगे, ਹਾਏ ਹਾਏ ये पाकिस्तान मैंने क्यों बनाया सोचते होंगे। ਹਾਏ फलक से कायदे आजम जब जमीन पर देखते होंगे, ये पाकिस्तान मैंने क्यों बनाया सोचते होंगे। फलक से कायदे आजम ਇਹ ਮੈਂ ਲਿਖਿਆ ਸੀ ਉਦੋਂ। ਜੀ ਤੁਸੀਂ ਆਪਣਾ ਤਰਾਨਾ ਕਦੋਂ ਰਿਲੀਜ਼ ਕਰਨਾ? ਛੋੜੋ ਮਾਜੀ ਕੇ ਫਸਾਨੇ, ਉਹ ਤਰਾਨਾ ਨਹੀਂ ਹੈ ਵੀਰੇ, ਤਰਾਨਾ ਟੈਪ ਹੀ ਹੈ ਨਾ, ਮੋਟੀਵੇਸ਼ਨਲ। ਹਾਂ ਉਹ ਮੋਟੀਵੇਸ਼ਨਲ ਆ ਕਾਫੀ। ਕੀ ਤਰਾਨਾ ਨਾ नहीं नहीं मैं छोड़ो माजी के अफसाने मुस्तकबिल की बात करो। ਤੂੰ ਮਾੜਾ ਸੁਣਾ ਦੇ ਹੁਣੇ ਸਾਜੀ ਸੁਣਾਓ ਫਿਰ ਚੱਲਦਾ ਬੜੇ ਕੰਮ ਆ। ਬਹੁਤ ਅੱਛਾ ਬਹੁਤ ਸੁਣਾ ਕੇ ਪੂਰਾ ਕੰਮ ਨਿਬੇੜੋ। ਉਹਦੀ ਮੈਂ ਵੀਡੀਓ ਬਣਾਉਣੀ ਹੈ ਯਾਰ, ਉਹ ਬੜਨ ਹੀ ਨਹੀਂ ਦੇਈ, ਸਗੋਂ 14 ਅਗਸਤ ਤੇ ਹੋਣਾ ਚਾਹੀਦਾ ਸੀ। ਨਹੀਂ ਤੁਸੀਂ ਦੁਬਈ ਜਾ ਕੇ ਬਣਾਓ। ਨਹੀਂ ਨਹੀਂ ਹੈ ਛੋੜੋ ਮਾਜ਼ੀ। ਆ ਤੁਸੀਂ ਮਾੜਾ ਸੁਣਾ ਦਿਓ, ਸਾਨੂੰ ਪਤਾ ਲੈਣਾ ਵੀਡੀਓ ਵਾਲਾ ਹੈ ਵੀ ਆ ਕਿ ਨਹੀਂ। ਸਹੀ ਗੱਲ ਹੈ। ਮੈਂ ਨਾ ਤੁਹਾਨੂੰ ਦੱਸਣ ਲੱਗਾ ਸੀ ਹਿਸਟਰੀ ਅਸਲ ਬੇਸਿਕ। ਹਾਏ 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 ਲਓ ਜੀ। ਉਸਤਾਦ ਜੀ ਵੱਡਿਆਂ ਨੇ ਸਾਰਿਆਂ ਦੇ ਨੇ, ਤੁਸੀਂ ਤੁਹਾਡੇ ਵੱਡਿਆਂ ਨੇ ਸਾਡੇ ਵੱਡਿਆਂ ਨੇ ਕੁਰਬਾਨੀਆਂ ਦਿੱਤੀਆਂ। ਮੇਰੇ ਜਿਹੜੇ ਦਾਦਾ ਜੀ ਸੀ ਨਾ ਉਹ ਦੱਸਦੇ ਹੁੰਦੇ ਸੀ ਕਿ ਸਾਡੇ ਉਹਨਾਂ ਦੇ ਵਾਲਿदैन ਜਿਹੜੇ ਸੀ ਤਲਵਾਰਾਂ ਲੈ ਕੇ ਨਾ ਤੇ ਨਿਕਲ ਗਏ ਐਦਾਂ ਔਰ ਰਾਤ ਮੋਢਿਆਂ ਤੇ ਰੱਖੀਓ। ਸਾਰੀ ਰਾਤ ਉਹਨਾਂ ਨੇ ਰਕਸ ਕੀਤਾ ਤੇ ਅੱਗ ਲਾ ਕੇ ਅੰਦਰ ਸਾਰੀ ਰਾਤ ਕਿਤੇ ਉਹਨਾਂ ਨੇ ਰਕਸ ਕੀਤਾ, ਅੱਗ ਲਾ ਕੇ। ਅੰਗੜ ਗੁੱਲਿਆ ਉਹ ਨਹੀਂ। ਉਹ ਜਦੋਂ ਜਾਂਦੇ ਨਾ ਤੁਸੀਂ ਦੁਬਈ ਜਾ ਕੇ ਉੱਥੇ ਜਾਂਦੇ ਹੋ ਨਾ, ਉੱਥੇ ਡੈਜ਼ਰਟ ਤੇ, ਆਹੋ। ਤੇ ਉੱਥੇ ਉਹ ਲੱਗੇ ਹੁੰਦੇ ਨੇ ਸਾਰੇ ਤਲਵਾਰਾਂ। ਹਾਂ ਉਹ ਸੀ ਨਹੀਂ ਸਵੇਰੇ 4:30-5 ਵਜੇ ਤਲਵਾਰਾਂ ਲੈ ਕੇ ਨਿਕਲ ਜਾਂਦੇ ਸੀ। ਨਹੀਂ ਸ਼ਾਮੋ ਸ਼ਾਮ ਘਰ ਆ ਕੇ ਸੌ ਜਾਂਦੇ, ਦਿਹਾੜੀ ਲਾ ਕੇ ਆ ਕੇ। ਉਸਤਾਦ ਜੀ ਵਿਚਾਰੇ ਜਿਹੜੇ ਬੁੱਢੇ ਤੇ ਬੱਚੇ ਸਨ ਨਾ, ਉਹਨਾਂ ਦੇ ਪੈਰੇ ਦਿੰਦੇ ਸਨ ਮੇਰੇ ਪੜਦਾਦਾ ਜੀ। ਉਹ ਸਾਰੀ ਦਿਹਾੜੀ ਅੱਛਾ ਉਹ ਪੈਰੇ ਵਾਲਿਆ ਉਹ ਨਹੀਂ ਉਧਰ ਉਹ ਕਹਿੰਦੇ ਬੱਚਿਆਂ ਨੂੰ ਮਾਰੀ ਜਾਣ ਦੇ, ਕਤਲ ਕਰੀ ਜਾਣ ਦੇ ਲੋਕ ਇੱਕ ਦੂਸਰੇ। ਯਾਰ ਇਹ ਨਾ ਜ਼ਿਕਰ ਕਰਨਾ, ਸਾਨੂੰ ਨਹੀਂ ਪਤਾ, ਸੀ ਨਹੀਂ ਕਰਨ ਦੇ ਜ਼ਿਕਰ। ਨਾ ਯਾਰ। ਅਸੀਂ ਖੁਸ਼ਗਵਾਰ ਮੂਡ 'ਚ ਬੈਠੇ ਛੱਡ ਸਾਜ ਜੀ ਇਹਦੇ ਵੱਡੇ ਨਾ ਤਲਵਾਰ ਦਿਖਾ ਕੇ ਮੰਗਦੇ ਸੀ, ਆ ਦੇਖੋ ਬਾਜੀ ਇੱਕ ਰੋਟੀ ਦੇ ਦਿਓ, ਸਾਲ ਹੋ ਗਿਆ ਜੰਗ ਕੋਈ ਨਹੀਂ ਲੜੀ ਆ ਵੇਖੋ। ਸਾਲ ਹੋ ਗਿਆ ਜੰਗ ਕੋਈ, ਜੰਗ ਦਾ ਮੂੰਹ ਨਹੀਂ ਵੇਖਿਆ। ਉਹਨਾਂ ਨੇ ਰਜ਼ਾਕਰਾਨਾ ਯਾਨੀ ਖਿਦਮਾਤ ਦਿੱਤੀਆਂ, ਟ੍ਰੇਨ ਦੇ ਵਿੱਚੋਂ ਸਮਾਨ ਸਾਰਾ ਲਾਇਆ। ਲਓ ਜੀ ਆਪਣੇ ਘਰ ਲਿਆ ਵੀ free ਅੱਛਾ ਦੇ- ਇਹਨੂੰ ਜਿੰਨਾ ਮਰਜ਼ੀ ਰੋਕੀ ਜੇ ਨੇ ਹੁਣ ਨਹੀਂ ਹਟਣਾ। ਉਸਤਾਦ ਜੀ ਨੇ ਅੱਗੇ ਕਿਹਾ ਵੀ ਨਾ ਚੀਜ਼ਾਂ ਛੱਡ ਦੇ ਇਸ ਗੱਲ ਨੂੰ। ਯਾਰ ਫਰੀਦ ਉਸਤਾਦ ਜੀ ਫਰੀਦ ਨੇ ਖੁਸ਼ਗਵਾਰ ਮਾਹੌਲ ਆ ਚੱਲਣ ਦੇ। ਯਾਰ ਅਸੀਂ ਪਤਾ ਕੀ ਗੱਲ ਯਾਰ, ਅਸੀਂ ਭਾਵੇਂ ਜਿਸ ਤਰ੍ਹਾਂ ਦਾ ਵੀ ਸਾਡਾ ਮੁਲਕ ਮਹਿੰਗਾਈ ਆ, ਪਰੇਸ਼ਾਨੀ ਆ, ਲੇਕਿਨ ਅਸੀਂ ਸਾਰੇ ਉਸਤਾਦ ਜੀ ਖੁਸ਼ ਰਹਿੰਦੇ ਆ, ਇੱਕ ਦੂਸਰੇ ਨੂੰ ਜੁਗਤ ਨਹੀਂ ਜਾਣ ਦਿੰਦੇ। ਸਹੀ ਗੱਲ ਹਰ ਬੰਦਾ ਜੁਗਤ ਵੀ ਮਾਰ ਰਿਹਾ ਹੈ, ਪਰੇਸ਼ਾਨ ਨਹੀਂ ਹੈ ਉਹ ਪਾਏ ਨੇ ਇੱਕ ਅਲੱਗ ਮਜਬੂਰੀ ਹੈ, ਇਸ ਤੋਂ ਕੋਈ ਆਪਸ਼ਨ ਕੋਈ ਨਹੀਂ ਅੱਛਾ ਹੈ। ਪੁਆਇੰਟ ਹੈ ਜੋ ਨਾਲ ਬਾਕੀ ਰਹਿ ਆ ਮੁੱਕ ਗਿਆ। ਮਿੱਠਾ ਸਾਹਿਬ ਹਾਂਜੀ ਜ਼ਰਾ ਤੁਸੀਂ ਇੱਕ ਸਵਾਲ ਦਾ ਜਵਾਬ ਦਿਓ। ਦੋ ਪੁੱਛੋ ਜੀ। ਪਾਕਿਸਤਾਨ ਦੇ ਪਹਿਲੇ ਵਜ਼ੀਰ ਆਜ਼ਮ ਕੌਣ ਸੀ? ਕਾਇਦੇ ਆਜ਼ਮ ਸਾਡੀ ਸਿਸਟਰ ਸਨ। ਓਏ ਪਾਗਲ ਹੈ ਯਾਰ ਬੇਟੇ। ਉਸਤਾਦ ਜੀ ਇਹਨੂੰ ਤੁਸੀਂ ਛਿੱਤਰ ਕਿਉਂ ਨਹੀਂ ਫੇਰਨ ਦੇ? ਸੀਰੀਅਸਲੀ ਯਾਰ ਚੇਅਰ ਤੁਹਾਡੇ ਕੇ ਮੈਂ ਤੁਹਾਨੂੰ ਮਜ਼ਾਕ ਨਹੀਂ ਕਰਨ ਰਿਹਾ। ਉਹ ਚੱਲ ਤੁਹਾਨੂੰ ਬੇਇੱਜ਼ਤੀ ਨਹੀਂ ਉਹ ਨਹੀਂ ਸੀ, ਠਹਿਰ ਜਾ ਮੈਨੂੰ ਸਮਝ ਆ ਗਿਆ। ਫਾਤਮਾ ਜਨਾਬ ਸਾਹਿਬ ਕਹਿ ਰਹੇ। ਹਾਂ ਤੇ ਉਹੀ ਮੈਂ ਕਿਹਾ। ਨਹੀਂ ਉਹ ਨਹੀਂ ਸੀ, ਹੋਰ ਦੱਸ ਪਹਿਲੇ ਵਜ਼ੀਰ ਆਜ਼ਮ ਕੌਣ ਸੀ ਪਾਕਿਸਤਾਨ ਦੇ? ਪਹਿਲੇ ਵਜ਼ੀਰ ਆਜ਼ਮ ਮੈਨੂੰ ਜੀ ਇੱਕ ਮਿੰਟ। ਅਸੀਂ ਯਾਰ ਇਹਨਾਂ ਨੂੰ ਬੇਇੱਜ਼ਤੀ ਨਹੀਂ ਮੈਨੂੰ ਯਾਰ ਤੂੰ ਤਾਂ ਜਿਵੇਂ ਸ਼ੀਲਡ ਜਿੱਤ ਲਈ ਇੱਥੋਂ ਹੁੰਦਾ। ਯਾਰ ਵੀ ਤੁਹਾਨੂੰ ਲੱਖ ਰੁਪਏ ਨਾਲ ਦਿਓ। ਦੱਸੋ ਸੀਰੀਅਸਲੀ ਠਹਿਰ ਜਾ, ਮੈਨੂੰ ਸੋਚਣ ਦੇ, ਮੈਨੂੰ ਪਿੱਛੇ ਜਾਣਦੇ, ਮੈਨੂੰ ਨੌਵੀਂ ਦੇ ਕੈਦੇ ਤੇ ਜਾਣਦੇ। ਪਿੱਛੇ ਚੱਲ ਜਾ, ਇੱਧਰ ਫਲੈਕਸ ਦੇ ਪਿੱਛੇ ਚੱਲ ਜਾ। ਪਾਕਿਸਤਾਨ ਦੇ ਪਹਿਲੇ ਵਜ਼ੀਰ ਆਜ਼ਮ ਦਾ ਨਾਮ ਦੱਸੋ। ਅਨਾਇਤੁੱਲਾ ਸਾਹਿਬ। ਅੱਗੇ ਭੱਟੀ ਵੀ ਕਹਿੰਦੇ, ਫਿਰ ਨਿਆਤੁੱਲਾ ਭੱਟੀ, ਨੈਤ ਸੈਨ ਨਹੀਂ ਅਨਾਇਤੁੱਲਾ ਸਾਹਿਬ ਸੀਗੇ ਸਰਦਾਰ ਜੀ। ਨਹੀਂ ਗਲਤ ਥੌਰ ਜਵਾਬ। ਜੀ। ਪਾਕਿਸਤਾਨ ਦੇ ਪਹਿਲੇ ਵਜ਼ੀਰ ਆਜ਼ਮ ਲਿਆਕਤ ਅਲੀ ਖਾਨ ਸਾਹਿਬ। ਹਾਂ ਆਜ ਮੈਂ ਕਿਹਾ ਤੇ ਹੈ ਵਾ। ਹਾਂ ਠੀਕ ਹੈ। ਫਰੀਦ ਸਾਬਰੀ ਸਾਹਿਬ ਤੁਸੀਂ ਦੱਸੋ ਪਾਕਿਸਤਾਨ ਦੇ ਪਹਿਲੇ ਮਿਊਜ਼ੀਸ਼ੀਅਨ ਕੌਣ ਸੀ? ਕਹਿੰਦੇ ਮੇਰੇ ਦਾਦੇ ਦਾ ਨਾਮ ਲੈ ਦੇ ਸ਼ੇਖ ਅਕਰਮ ਸਾਹਿਬ। ਪਾਕਿਸਤਾਨ 'ਚ ਪਹਿਲੀ ਜੰਜ ਦੇ ਉੱਤੇ ਵਾਜਾ ਕਿਹਨੇ ਵਜਾਇਆ ਸੀ? ਹਾਏ ਵਾਹ 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 ਵਾਹ। ਪਾਕਿਸਤਾਨ ਆਜ਼ਾਦ ਹੋਣ ਤੋਂ ਬਾਅਦ ਜਿਹੜੀ ਪਹਿਲੀ ਸ਼ਾਦੀ ਪਾਕਿਸਤਾਨ 'ਚ ਕਿਸੇ ਦੀ ਹੋਈ ਆ, ਉਹਦੇ ਤੇ ਬੈਂਡ ਕਿਹੜਾ ਗਿਆ ਸੀ? ਟਿੰਗੂ ਖਾਂ। ਹਾਏ ਉਸਤਾਦ ਤੀਕੂ ਖਾਂ। 1947 ਹਾਏ ਵਾਲੇ। ਹਾਏ ਨਹੀਂ ਦੱਸਣਾ ਦੱਸ। ਇਹ ਸਵਾਲ ਭਲਾ ਵੀ ਪਹਿਲੀ ਜੰਜ ਯਾਰ ਹਰ ਜਦੋਂ ਪਾਕਿਸਤਾਨ ਆਜ਼ਾਦ ਹੋਇਆ ਯਾਨੀ ਪਾਰਟੀਸ਼ਨ ਹੋਈ, ਉਸ ਤੋਂ ਬਾਅਦ ਪਹਿਲਾ ਵਿਆਹ ਕਿਸੇ ਦਾ ਹੋਇਆ ਹੀ ਹੋਏਗਾ। ਉਹ ਤੇ ਰਸਤੇ 'ਚ ਵੀ ਹੁੰਦੇ ਆਏ ਹੋਣੇ ਜਦੋਂ ਹੋਣ ਡੇ ਸੀ। ਨਹੀਂ ਐਡਾ ਕਿਤੇ 6 ਮਹੀਨੇ ਸਫ਼ਰ ਸੀ। ਇਹਦੇ ਵੱਡੇ ਫਖਰ ਨਾਲ ਦੱਸਦੇ ਪਾਕਿਸਤਾਨ ਦਾ ਟਕਾਇਆ ਸੀ ਕਰਾਇਆ। ਨਹੀਂ ਤੇ ਭਾਈ ਇਹਨਾਂ ਨੇ ਗਨੀਜ਼ ਬੁੱਕ ਵਾਲਿਆਂ ਨੇ ਸਾਜੋ ਜਿੱਤੇ ਗਨੀਜ਼ ਹੁੰਦਾ ਕਿ ਗਲੀਜ਼ ਗਲੀਜ਼ ਬੁੱਕ ਵਾਲਿਆਂ ਦੇ ਨਾ ਓਏ, ਗਲੀਜ਼ ਲੈ ਗਲੀਜ਼ ਬੁੱਕ ਨਹੀਂ ਗੈਨਸ। ਗਨੀਜ਼ ਗੈਂਗਸ। ਇਹਨਾਂ ਦਾ ਗਲੀਜ਼ ਬੁੱਕ 'ਚ ਨਾਮ ਆ। ਬਿਲਕੁਲ। ਉਹਨਾਂ ਨੇ ਭਾਈ ਉੱਤੇ ਪਰਚਾ ਕਰਾਤਾ ਉਹਨਾਂ ਦੇ। ਕਿਉਂ? ਕਹਿੰਦੇ ਜੀ ਤੁਸੀਂ ਲਿਖਿਆ ਜੀ ਸਭ ਤੋਂ ਜ਼ਿਆਦਾ ਗਾਣਾ ਜਿਹੜਾ ਹੈ ਨਾ ਉਹ ਵੱਜਾ ਪੂਰੀ ਦੁਨੀਆ 'ਚ, ਹੈਪੀ ਬਰਥਡੇ ਟੂ ਯੂ। ਕਹਿੰਦੇ ਜੀ ਇਹ ਕੱਢ ਕੇ ਦੇਸਾਂ ਦਾ ਰਾਜਾ ਲਿਖੋ ਭਾਈ। ਨਹੀਂ ਹੈਪੀ ਬਰਥਡੇ ਬੱਚਾ ਸਭ ਤੋਂ ਜ਼ਿਆਦਾ- ਕਿਉਂਕਿ ਪੂਰੀ ਇੰਟਰਨੈਸ਼ਨਲ ਲੈਂਗੁਏਜ ਦੇ ਵਿੱਚ ਦੇਸਾਂ ਦਾ ਰਾਜਾ ਤੇ
ਇੱਥੇ ਹੀ ਆਏ ਇੱਥੇ ਹੀ ਨੇ। ਆ। ਇਹਨੂੰ ਸਾਈ ਇਹਨਾਂ ਨੇ ਉਹਨਾਂ ਨੂੰ ਕਿਹਾ ਕਿ ਭਾਈ ਇੱਥੇ ਦੇਸਾਂ ਦਾ ਰਾਜਾ ਕੋ ਮੈਂ ਦੇ ਜਵਾਬ। ਦੇਸਾਂ ਦਾ ਰਾਜਾ ਹੋ ਉਹ ਗਿਆ ਯਾਰ ਮੇਰਾ ਇਹਨਾਂ ਰਣਜੀਤ ਚੀਜ਼ਾਂ ਨਾਲ ਸਹੀ ਕੀ- ਹੋ ਗਿਆ ਇਹ ਤਰ੍ਹਾਂ ਬੈਠੇ ਕਰ ਆਉਂਗਾ ਇਹਨਾਂ ਨੂੰ ਅੱਲਾ ਹੀ ਦੱਸ ਜਵਾਬ ਦੇ ਤੇਰੀ ਤੂੰ ਬਸ- ਬੀਸੀ। ਅੱਛਾ ਜੀ ਐਂਡ ਤੇ ਹੁਣ ਕੌਣ ਦਾਨੇ ਸਾਰ ਰਹਿ ਗਏ ਇਹ ਤਾਂ ਸਹੀ ਪਤਾ ਹੀ ਜਵਾਬ ਹੋਣਾ ਜੀ। ਪੜਿਆ ਲਿਖਿਆ ਸਾਹਿਬ ਇਹਨੂੰ ਮੈਂ ਸਵਾਲ ਵੀ ਉਦਾਂ ਦਾ ਕਰਾਂਗਾ ਬੇਟੇ ਇਹ ਅਗਰ ਪੜਿਆ ਲਿਖਿਆ ਤੈਨੂੰ ਤੇਰੀ ਕੀ ਸਲਾਹ ਇਹਨੂੰ ਮੈਂ ਸਿੱਧਾ ਜਿਹਾ ਸਵਾਲ ਕਰਦਾ ਹਾਂਜੀ ਉਹ ਤਾਂ ਮੈਂ ਕਿਦੋਂ ਲੱਗ ਪਤਾ ਜਾਏ ਚਲੋ ਵੀ ਇਹ ਦੱਸੋ ਦਾਨੇ ਸਾਹਿਬ ਪਾਕਿਸਤਾਨ ਜ਼ਿੰਦਾਬਾਦ ਮੈਂ ਤੈਨੂੰ ਬੇਸ ਦਾ ਪਤਾ ਪਾਕਿਸਤਾਨ ਜਦੋਂ ਆਜ਼ਾਦ ਹੋਇਆ ਕੀ ਟਾਈਮ ਸੀ? ਆਹ ਚੱਲ ਇਹ ਦੱਸ ਆ ਯਾਰ ਥੈਂਕ ਯੂ ਯਾਰ ਕੀ ਟਾਈਮ ਸੀ ਦਾ? ਟਾਈਮ ਕੀ ਸੀ ਸ਼ਾਮ ਦਾ ਟਾਈਮ ਸੀ, ਠੰਡਾ ਹੋਇਆ ਜ਼ਰਾ ਉਹਨਾਂ ਨੇ ਸਵੇਰੇ ਕਿਹਾ ਸੀ ਜ਼ਰਾ ਠੰਡੇ ਹੋਏ ਬਹਿ ਕੇ ਗੱਲ ਕਰੋ। ਆ ਕਿੰਨੇ ਕਿਹਾ ਸੀ ਜੀ ਇਹ ਬੜਾ ਆ ਹੈਗਾ ਮਿੱਠਾ ਮੇਰੇ ਸਾਹਿਬ ਕੋਲ ਨੇ। ਗਲਤੀ ਪਾਕਿਸਤਾਨ ਐਨ 184 ਜੋ ਜਿੱਤਿਆ ਵਾ ਆਹੋ 1000 ਗੋਲ ਤੋਂ ਬਸ ਚਪੇੜਾ ਮਾਰਨ ਨੂੰ ਦਿਲ ਦੱਸ- ਕਰਦਾ ਦੱਸ ਤੁਹਾਡੇ ਨਹੀਂ ਨੌਲੇਜ ਤੇ। ਅੱਛਾ ਦੱਸੋ ਜੀ ਜਦੋਂ ਪਾਕਿਸਤਾਨ ਆਜ਼ਾਦ ਹੋਇਆ ਆਜ਼ਾਦ ਹੋਣ ਤੋਂ ਪਹਿਲੇ ਇਸ ਪੂਰੇ ਖਿੱਤੇ ਤੇ ਕਿਹਦੀ ਹਕੂਮਤ ਸੀ ਯਾਨੀ ਕਿਹਦੇ ਅੰਡਰ ਸੀ ਇਹ? ਇਹਦੇ ਤੇ ਬ੍ਰਿਟਿਸ਼ ਗਵਰਨਮੈਂਟ ਸੀਗੀ, ਹਾਂ। ਯਾਨੀ ਕਿ ਹਿੰਦੁਸਤਾਨ ਤੇ। ਬਰਤਾਨੀਆ ਦੇ ਨਾਮ ਇਹਦਾ ਹਿੰਦੁਸਤਾਨ ਹੀ ਸੀ ਨਹੀਂ ਬਰ੍ਰੇ ਸਗੀਰ। ਹਾਂਜੀ ਬਰਰੇ ਸਗੀਰ ਪਾਕੋ ਹਿੰਦ ਨੂੰ ਉਦੋਂ ਬ੍ਰਿਟਿਸ਼ ਰਾਜ ਕਿਹਾ ਨਹੀਂ ਜਾਂਦਾ। ਪਾਕੋ ਹਿੰਦ ਤੇ ਬਾਅਦ ਚ ਆਇਆ ਨਾ ਜਦੋਂ ਪਾਕਿਸਤਾਨ ਬਣਿਆ ਉਦੋਂ ਪਾਕੋ ਹਿੰਦ ਹੋਇਆ ਪਹਿਲੇ ਇਹਦਾ ਮਤਲਬ ਹੈ 14 ਅਗਸਤ ਨੂੰ ਸਾਨੂੰ ਸਾਡੇ ਸਹਿਨ ਹੋਏ ਸੀ ਹਾਂਜੀ। ਓਕੇ ਹੋਇਆ ਸੀ ਕੰਮ 15 ਨੂੰ ਉਹਨਾਂ ਦੇ ਹੋਏ ਸੀ ਬਿਲਕੁਲ। ਹਾਂਜੀ ਬੇਸਿਕਲੀ ਰਜਿਸਟਰੀਆਂ ਹੋਈਆਂ ਨਾ 14 ਸਾਡੀ ਰਜਿਸਟਰੀ 15 ਨੂੰ 15 ਨੂੰ ਰਜਿਸਟਰੀ ਸਾਡਾ ਚਾਰਲਸ ਹੁੰਦਾ ਸੀ। ਅੱਛਾ ਜੀ ਇਹ ਦੱਸੋ ਜਦੋਂ ਉਧਰੋਂ ਜਿਹੜੇ ਬੰਦੇ ਇੱਧਰ ਆ ਗਏ ਮਤਲਬ ਉਧਰੋਂ ਆਪਣਾ ਸਮਾਨ ਚੁੱਕਿਆ ਇੱਧਰ ਆ ਗਏ ਇੱਧਰ ਆ ਕੇ ਕਿੱਦਾਂ ਉਹਨਾਂ ਨੇ ਕਿੱਥੇ ਰਹੇ ਕਿੱਦਾਂ ਮਕਾਨ ਲਏ ਕੀ ਹਿਸਾਬ ਸੀ ਇੱਧਰ ਉਸਤਾਦ ਜੀ ਕੈਂਪ ਲੱਗੇ ਹੋਏ ਸੀ ਤੇ ਉਧਰ ਵੀ ਕੈਂਪ ਲੱਗੇ ਹੋਏ ਸੀ, ਉਹ ਬੰਦੇ ਰਿਸੀਵ ਕਰਦੇ ਸੀ, ਫਿਰ ਉਹਨਾਂ ਦੀਆਂ ਆਸਤਾ ਉਹਨਾਂ ਨੂੰ ਮਕਾਨ ਦਿੱਤੇ ਗਏ ਉਧਰਲੀਆਂ ਪ੍ਰਾਪਰਟੀਆਂ ਦੇ ਬਦਲੇ ਇੱਧਰ ਚੀਜ਼ਾਂ ਯੈਸ ਇਹ ਹੋਇਆ ਇਦਾਂ ਸੀ ਕਿ ਅਗਰ ਤੁਸੀਂ ਇੱਥੋਂ 5 ਮਰਲੇ ਦਾ ਮਕਾਨ ਛੱਡ ਕੇ ਗਏ ਨਾ ਉਹਦਾ ਤੁਸੀਂ ਕੋਈ ਪ੍ਰੂਫ ਲਿਜਾ ਕੇ ਉਹਨਾਂ ਨੂੰ ਵਿਖਾਇਆ ਕਿ ਭਾਜੀ ਆ ਦੇਖੋ ਮੈਂ ਉੱਥੇ 5 ਮਰਲੇ ਛੱਡ ਕੇ ਆਇਆ ਉਹਨਾਂ ਨੇ ਤੁਹਾਨੂੰ 5 ਮਰਲੇ ਦੇ ਦਿੱਤਾ ਇਦਾਂ ਹੋਇਆ ਸੀ ਵੀਡੀਓ ਬਣਾ ਕੇ ਲੈ ਜਾਓ ਮੇਰਾ 5 ਮਿੰਟ ਦਾ ਮਕਾਨ ਨਹੀਂ ਨਹੀਂ ਉਹ ਤਾਂ ਵੀਡੀਓ ਬਣਾ ਕੇ ਕਿੱਥੇ ਲੈ ਯਾਰ ਜਾ ਮਿੱਠੇ ਲੇਕਿਨ ਨਾ ਉਸਤਾਦ ਜੀ ਉਹ ਸੀ ਇੱਕ ਉਹ ਜਿਹੜਾ ਅੰਗਰੇਜ਼ ਸੀਗਾ ਲੈਲ ਸਰ ਲੈਲ ਲਾਇਲ ਮੌਲਵੈਲਟਨ ਲੈਲ ਖਾਨ ਸਰ ਲਾਇਲ ਲਾਇਲ ਮੌਲਵੈਲਟਨ ਯਾਰ ਲਾਰਡ ਇੱਕ ਖਰਲੇ ਵੀ ਸੀਗੇ ਓਏ ਉਹ ਲਾਇਲਪੁਰ ਵਾਲੇ ਨੂੰ ਕਹਿ ਰਿਹਾ ਜਿਹੜਾ ਮਿਸ ਲਾਇਲ ਨਹੀਂ ਸੀ ਲਾਇਲ ਮੌਲਵੈਲਟਨ ਉਹ ਜਿਹੜਾ ਸੀ ਨਾ ਉਹਨੇ ਨਾ ਕਿਹਾ ਸੀਗਾ ਕਿ ਸਾਜੀ ਇੱਕ ਮੈਨੂੰ ਨਾਇਲਪੁਰ ਖਰਲ ਵੀ ਸੀਗਾ ਕੋਈ ਇਦਾਂ ਦਾ ਖਰਲ ਯਾਰ ਇਹ ਦੋ ਜਣੇ ਸਨ ਜੌਨ ਪਲੇਅਰ ਤੇ ਲਾਇਲ ਸਰ ਹਾਂ। ਲਾਇਲ ਜਿਹੜਾ ਇਹ ਕਹਿ ਰਹੇ ਨੇ ਜੌਨ ਪਲੇਅਰ ਸੀਗੇ ਤੇ ਮਾਸ ਕੈਪਟਨ ਉਹ ਨਹੀਂ ਯਾਰ ਉਸਤਾਦ ਜੀ ਆ ਦੇਖ ਲਓ ਲਾਇਲ ਮੌਲਵੈਲਟਨ ਨੇ ਉਸਤਾਦ ਜੀ ਕਿਹਾ ਸੀਗਾ ਕਿ ਕਾਇਦੇ ਆਜ਼ਮ ਸਾਹਿਬ ਨੂੰ ਕਿਹਾ ਸੀ ਕਿ ਮੈਨੂੰ ਸਦਰ ਬਣਾਓ ਤੇ ਮੈਂ ਆਪ ਵੰਡ ਬਣਨਾ ਵਾ ਸਾਰੇ ਹਾਂ ਤੇ ਉਹ ਕਹਿੰਦੇ ਨਹੀਂ ਅਸੀਂ ਨਹੀਂ ਇਹ ਬਣਾਉਣਾ ਸਾਡੀ 80% ਆਵਾਮ ਜਿਹੜੀ ਨਾ ਏਦਾਂ ਸਿਆਣੀ ਹੈ ਆਪੇ ਹੀ ਹਾਂਜੀ ਠੀਕ ਹੈ। ਆਪੀ ਸਵਾਲ ਤੇ ਉਸ ਤੋਂ ਆਪੇ ਹੀ ਸਾਰਾ ਹਿਸਾਬ ਓਏ ਤੈਨੂੰ ਨਹੀਂ ਪਤਾ ਇੰਜ ਹੋਇਆ ਸੀ ਉਦੋਂ ਤਾਜੀ ਚਾਹ ਚਾਰ ਬਾਹੋ ਤੈਨੂੰ ਨਹੀਂ ਪਤਾ ਇੰਜ ਹੋਇਆ ਸੀ ਬ੍ਰਿਟਿਸ਼ ਜਿਹੜੀ ਹਕੂਮਤ ਸੀ ਜਿਹੜੀ ਇਹਨਾਂ ਯਾਰ ਤੇ ਵੈਸੇ ਸ਼ਾਦ ਨੂੰ ਹੋਣਾ ਚਾਹੀਦਾ ਸੀ ਮੇਕਅਪ ਆ ਉਹ ਅਗਲੇ ਸੁਣ ਕੇ ਆ ਲੈ ਪਾਗਲ ਇਹ ਜਿਹੜੀ ਸ਼ਹਿਜ਼ਾਦਾ ਚਾਰਲਸ ਹੋਰਾਂ ਦੀ ਪ੍ਰਾਪਰਟੀ ਸੀ ਨਾ ਉਹਨਾਂ ਦੀ ਇੱਥੇ ਵੀ ਸੀ ਉਹਨਾਂ ਦੇ ਵੱਡਕੇ ਨੇ ਹਾਂ ਇੰਡੀਆ ਦੇ ਵਿੱਚ ਉਹ ਸਾਰੀ ਫੈਮਿਲੀ ਇੱਥੇ ਪਹਿਲੋਂ ਲੱਗੇ ਰਹੇ ਯਾਨੀ ਹਕੂਮਤ ਕਰਦੇ ਰਹੇ ਬਾਅਦ ਦੇ ਵਿੱਚ ਜਿਹੜੇ ਉਹ ਇਹਨਾਂ ਦੇ ਉਹ ਸਦਰ ਸਨ ਤੇ ਉਹਨਾਂ ਦੋਵਾਂ ਰਲ ਕੇ ਕਾਇਦ ਆਜ਼ਮ ਸਾਹਿਬ ਨੂੰ ਕਿਹਾ ਕਿ ਸਾਨੂੰ ਲੈਦਾ ਕਰਾ ਦਿਓ ਫਿਰ ਕਾਇਦ ਆਜ਼ਮ ਸਾਹਿਬ ਨੇ ਇਹਨਾਂ ਨੂੰ ਕਿਹਾ ਕਿ ਚਲੋ ਤੁਸੀਂ ਅੰਦਰ ਤੇ ਉਹਨਾਂ ਇਹ ਨੇ ਕੇਸ ਅੰਦਰ ਬਹਿ ਕੇ ਮੀਟਿੰਗ ਹੋਈ ਪਹਿਲੇ ਕਾਇਦੇ ਆਜ਼ਮ ਸਾਹਿਬ ਨੇ ਚਾਹ ਮੰਗਾਈ ਪਹਿਲਾਂ ਬੇ- ਆਪਣੀ ਨਿੰਮ ਦਾ ਵੀ ਜ਼ਿਕਰ ਕਰ ਲਾ ਜਿਹੜੀ ਉਹ 3 ਨੰਬਰ ਫਰੀਦ ਸਾਹਿਬ ਬੇਸਿਕਲੀ ਲੇਡੀ ਡੈਨਾ ਨੂੰ ਸੋਕੜਾ ਪੈਣ ਲੱਗ ਗਿਆ ਤਵੀਤਾ ਕਾ ਕਿਸੇ ਨੇ ਬੰਦਮਾ ਕਰਾਤਾ ਆ ਲੱਤ ਸੌਣ ਲੱਗੀ ਉਹਦੀ ਇੱਥੇ ਉਹ ਲਾਠੀਆਂ ਵਾਲੇ ਆਏ ਨੇ। ਅੰਗਰੇਜ਼ ਨੇ ਕਿਹਾ ਨਿਕਲੋ ਆ ਹੁਣ ਜਿਹੜੇ ਆਈ- ਜੋ ਬਾਈਡਨ ਦੇ ਦਾਦਕੇ ਉਹ ਵੀ ਇੱਥੋਂ ਦੇ ਸਨ ਜੋ ਬਾਈਡਨ ਦੇ ਦਾਦਕੇ ਜੀ ਇੱਥੇ ਹੀ ਰਹੇ ਨੇ ਉਸਤਾਦ ਜੀ ਕਾਇਦੇ ਆਜ਼ਮ ਸਾਹਿਬ ਦੀ ਤਬੀਅਤ ਹੋਈ ਖਰਾਬ ਉਹ ਕਹਿੰਦੇ ਫੈਸਲਾ ਕਰਾਂਗੇ ਕੱਲ ਮੈਂ ਹੁਣ ਚੱਲਾਂ ਜ਼ਿਆਰਤ ਕੋਇਟਾ ਦੇ ਅੱਗੇ ਜਿਹੜਾ ਸ਼ਹਿਰ ਹੈਗਾ ਰਸਤੇ ਵਿੱਚ ਐਂਬੂਲੈਂਸ ਖਰਾਬ ਹੋ ਗਈ ਸੀ ਉਹਨਾਂ ਦੀ ਦਾਲੋਵਾਲ ਹੋਣਾ ਸੀ ਯਾਰ ਉਹਨਾਂ ਨਹੀਂ ਨੇ ਨਹੀਂ ਦਾਲੋਵਾਲ ਨਹੀਂ ਜਾਣਾ ਰਸਤੇ 'ਚ ਐਂਬੂਲੈਂਸ ਖਰਾਬ ਹੋ ਗਈ ਪੈਟਰੋਲ ਘੱਟ ਸੀਗਾ ਹਾਂਜੀ ਉਹ ਪੈਟਰੋਲ ਦੀ ਵਜ੍ਹਾ ਤੋਂ ਨਾ ਉਹਨਾਂ ਉਹ ਨੇ ਫੌਤ। ਬੰਦਾ ਵਾਪਸ ਪਾਕਿਸਤਾਨ ਭੇਜਿਆ ਕਿ ਪੈਟਰੋਲ ਲੈ ਗਿਆ ਭਾਜੀ ਪੈਟਰੋਲ ਪੂਰਾ ਲੈ ਕੇ ਮਹੀਨਾ ਆਇਆ। ਬਾਹਰ ਅੰਗਰੇਜ਼ ਜਿਹੜੇ ਸੀ ਪੂਰਾ ਮਹੀਨਾ ਬਾਹਰ ਜਾ ਸੀਗੀਆਂ ਉਹਨੇ ਕਹਿੰਦੇ ਮਰ ਜਾਗੇ ਨਾ ਛਤਰੀ ਨਾ ਕਪੜਾ ਜੋ ਤੇ ਲੈ ਗਿਆ ਕੱਖ ਨਹੀਂ ਅੰਗਰੇਜ਼ ਕਹਿੰਦੇ ਮਹੀਨਾ ਬਾਹਰ ਸੀ ਸਾਰਾ ਜਲਥਲ ਹੋ ਸੀ ਅੰਗਰੇਜ਼ ਨਿਕਲ ਗਏ ਉਹ ਨਹੀਂ ਚਾਹ ਪੀਣੀ ਹੀ ਬਹੁਤੀ ਓਏ। ਮਿੱਠੇ ਤੇਜ਼ ਵਾਲੀ ਮਿੱਠੇ ਤੇਜ਼ ਇਹ ਆ ਤੈਨੂੰ ਹੀ ਐਂਡ ਦੱਸਣਾ ਪੈਣਾ ਮੈਂ ਹਿਸਾਬ ਲਾਇਆ ਤਾਜੀ ਮਿੱਠੀ- ਸਾਡੇ ਇਹ ਸਾਰੇ ਅਸੀਂ ਫਾਰਗ ਆ ਹਾਂਜੀ ਇਹ ਮਿੱਠੇ ਤੇਜ਼ ਵਾਲੀ ਚਾਹ ਪੀ ਲਈ ਸੀਗੀ ਤੇ ਆ ਉਤਲਾ ਉਹਨਾਂ ਦਾ ਬਟਨ ਲੱਗਾ ਸੀ ਉਹਦੀ ਵਜ੍ਹਾ ਤੋਂ ਗਦਲੇ ਨਜ਼ਲਾ ਜ਼ੁਕਾਮ ਹੋਇਆ ਖਾਂਸੀ ਹਾਂ। ਉਦੋਂ ਫਿਰ ਕੰਮ ਖਰਾਬ ਤੂੰ ਇਹ ਦੱਸ ਸਭ ਤੋਂ ਪਹਿਲੇ ਖਿਆਲ ਕਿਹਨੂੰ ਆਇਆ ਸੀ ਕਿ ਯਾਰ ਇਹ ਤਾਜੀ ਜਿਹੜਾ ਨਾ ਪਾਕਿਸਤਾਨ ਬਣਨਾ ਚਾਹੀਦਾ ਹਾਂਜੀ ਇਹ ਇਹਨਾਂ ਨੂੰ ਲਾਮਾ ਇਕਬਾਲ ਸਾਹਿਬ ਨੂੰ ਆਇਆ ਇਹ ਖਾਬ ਆਇਆ ਸੀ ਇਹਨਾਂ ਨੇ ਪੂਰਾ ਕੀਤਾ ਔਰ ਗਾਂਧੀ ਸਾਹਿਬ
ਇਹ ਉੱਥੋਂ ਜਦੋਂ ਤੁਰੇ ਆ ਨਾ, ਇਹ ਅਸਲ 'ਚ ਇੱਧਰੋਂ ਨਹੀਂ ਆਏ, ਇਹ ਇੱਧਰੋਂ ਆਏ ਸੀਗੇ। ਇਹ ਜਦੋਂ ਤੁਰੇ ਗਾਂਧੀ ਸਾਹਿਬ ਨਾ ਅੱਗੇ ਨਿਕਲ ਗਏ। ਉਹ ਪਾਕਿਸਤਾਨ ਦੇ ਜਿਹੜੇ ਆਪਣੇ ਮੁਸਲਮਾਨ ਸੀ, ਉਹਨਾਂ ਦੀ ਜਿਨ੍ਹਾਂ ਦੀ ਅੱਖ ਲੱਗ ਗਈ, ਉਹ ਉੱਧਰ ਜਾ ਕੇ ਫਿਰ ਉਹਨਾਂ ਨੇ ਇਹ ਸਮਝਿਆ ਅਗਲਾ ਸਟਾਪ, ਜਿਨ੍ਹਾਂ ਨੇ ਹਿਸਟਰੀਆਂ ਪੜ੍ਹੀਆਂ ਨੇ। ਹਾਂਜੀ, ਉਹ ਗਾਂਧੀ ਸਾਹਿਬ ਉਹਨਾਂ ਨੇ ਜਾ ਕੇ ਸਮਝਿਆ ਫਿਰ ਅਗਲਾ ਉਹਨਾਂ ਨੇ ਸਟਾਪ। ਆਪਣਾ ਸੈਟ ਬਣਾ ਲਿਆ। ਯਾਰ ਤਾਂ ਜਿਹੜਾ ਬ੍ਰਿਟਿਸ਼ ਗੋਰਾ ਸੀ ਨਾ ਲੰਬੀਆਂ ਕਲਮਾਂ ਵਾਲਾ, ਜਿਹੜਾ ਫੈਸਲਾ ਕਰ ਹੁਸਤੋ ਮੋਟੋ, ਉਹਦਾ ਨਾਗਾ ਚ ਖੁੱਦ ਹੈਗਾ ਮੋਬਾਈਲ। ਮੋਬਾਈਲ ਖੋਜ ਕੇ ਲੈ ਵੀ ਉੱਤੇ ਹਾਲਾਤ ਹਾਲ ਹੋ ਰਿਹਾ, ਟਾਉ ਨਿਕਲ ਗਿਆ ਉਹਦੇ ਵਿੱਚ ਹੀ ਪਾਉ ਜੀ। ਉਹ ਰਾਤੋਂ ਰਾਤ ਕਹਿੰਦਾ ਸਪੀਕਰ ਛੋੜ ਹਾਂਜੀ। ਨਿਕਲੋ, ਉੱਠੋ, ਜਾਗੋ, ਨਿਕਲੇ। ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿੰਨੀ ਕਿ ਤੁਹਾਨੂੰ ਮੁਹੱਬਤ ਆ ਮੁਲਕ ਦੇ ਨਾਲ, ਨੌਲੇਜ ਤਾਂ ਤੁਹਾਡੇ ਕੋਲ ਓਏ ਹੋਏ ਤੂੰ ਝੰਡੇ ਦਾ ਡਿਜ਼ਾਈਨ ਕਿੰਨੇ ਬਣਾਇਆ ਜਰਾ ਪੁੱਛੋ ਇਹਨਾਂ ਕੋਲ। ਹਾਂਜੀ, ਹਾਂਜੀ ਦੱਸੋ। ਦੱਸ ਓਏ। ਝੰਡਾ ਕਿੰਨੇ ਬਦਲਣਾ? ਤਾਂ ਜੀ ਝੰਡਾ ਇਹ ਹਰਿਆਲੀ ਦੀ ਵਜ੍ਹਾ ਤੋਂ ਬਣਿਆ ਸੀ ਆਪਣਾ। ਇੱਥੇ ਹਰਿਆਲੀ ਬਹੁਤ ਤੇ ਉਹ ਪਰੇ ਕੀ ਗੱਲ ਕੀ ਬੰਜਰ ਜ਼ਮੀਨ ਆ। ਹਾਂ, ਦੁਨੀਆ ਤੇ ਜਿੰਨੇ ਵੀ ਮੁਲਕ ਹਨ, ਸਭ ਤੋਂ ਜ਼ਿਆਦਾ ਇੱਥੇ ਹਰਿਆਲੀ ਹੈ। ਹਾਂਜੀ, ਮਤਲਬ ਪਗੀਦਗੀ ਜਿਹੜੀ ਹੈ ਇੱਥੇ ਪਾਕਿਸਤਾਨ, ਹੋਰ ਕਿਤੇ ਨਹੀਂ ਆ। ਪਗੀਦਗੀ ਮਤਲਬ ਪਗੀਦਗੀ ਹਾਂਜੀ, ਇਹ ਇੱਥੇ ਆ ਫਸਲੀ ਆ ਜਿਹੜਾ ਕੰਮ। ਨਹੀਂ ਬਟੇਰਿਆਂ ਵਾਲਾ। ਹਾਂਜੀ, ਤੇ ਉਸ ਵਜ੍ਹਾ ਤੋਂ ਹਾਂ ਜੀ, ਉਹ ਚਲੋ ਲਾ ਲਓ, ਲੇਕਿਨ ਬਣਾਇਆ ਕਿੰਨੇ, ਝੰਡਾ ਕਿੰਨੇ ਡਿਜ਼ਾਈਨ ਫਰੀਦ ਕੀਤਾ? ਸਾਹਿਬ ਸਾਰਾ ਸਹੀ ਦੱਸਾਂ, ਸਹੀ ਹੋਰ ਚੀਜ਼ਾਂ ਕਰ ਰਹੇ ਸੀਗਾ। ਜਿਹੜਾ ਵਾਈਟ ਕਲਰ ਆ ਨਾ, ਇਹ ਬੇਸਿਕਲੀ ਅਕਲੀਅਤ ਦਾ ਵਾਹ ਸ਼ੋਅ ਵਾਹ ਕਰਦਾ ਵੀ ਯਾਰ ਸਾਡੀ ਇੰਨਾ ਪਾਰਟੀਸ਼ਨ ਅਕਲੀਅਤ ਆ। ਗ੍ਰੀਨ ਕਲਰ ਆ ਜਿਹੜਾ, ਇਹ ਸਾਡਾ ਨਰਾਨ ਕੰਗਾਲ ਵੀ ਸਾਰਾ ਹਰਾ ਵਾ, ਉਹਨੂੰ ਜ਼ਾਹਰ ਕਰਦਾ ਵਾ। ਠੀਕ ਹੈ ਮਿੱਠੇ ਦੀ ਜੀ, ਯਾਦ ਐਵੇਂ ਨਹੀਂ ਉਹਨੇ ਉਹਦੀ ਗੱਲ ਹਾਂਜੀ ਕੱਢੀ। ਤਾਜੀ ਉਸ ਤੋਂ ਬਾਅਦ ਅਜੇ ਦੀ ਲੋੜ ਕਹਿੰਦੇ ਯਾਦਗਾਰ ਦੇ ਅਸੀਂ ਚਾਹ ਪੀਣੀ ਸਵੇਰੇ ਜਾ ਕੇ। ਇਹ ਇਦਾਂ ਹੀ ਹੋਇਆ ਸੀ। ਉਹ ਬੰਦੇ ਆ ਜਿਨ੍ਹਾਂ ਦੀ ਅੱਖ ਲੱਗ ਗਈ ਸੀ, ਹਾਂ। ਉਹ ਇੰਡੀਆ ਨਿਕਲ ਗਏ। ਫਿਰ ਉਹਨਾਂ ਨੇ ਉੱਥੇ ਕਈਆਂ ਨੇ ਉਹ ਬਣ ਗਏ ਸੀ ਗਰੋਹ, ਓਏ ਕਿਸੇ ਉਹਨਾਂ ਨੇ ਫਿਰ ਤਈਆ ਕੀਤਾ। ਓਏ ਉਹ 65 ਦੀ ਗੱਲ ਆ ਕਿ ਅਸੀਂ ਚਾਹ ਸਵੇਰੇ ਲਾਹੌਰ ਜਾ ਕੇ ਪੀਣੀ। ਯਾਦਗਾਰ ਨਹੀਂ, ਯਾਦਗਾਰ ਕਿਹੜਾ ਥੱਲੇ ਚਾਲਾ ਬੈਠਾ ਸੀ। ਸਾਜੀ 40 ਸਾਲ ਦਾ ਉਦੋਂ ਸਫ਼ਰ ਹੁੰਦਾ ਸੀ, ਇੰਨਾ ਚਿੱਲਾ ਕਰਦੇ ਸੀ। ਇਹ ਐਵੇਂ ਮੁਲਕ ਬਣ ਗਏ ਲੈਲਾ ਹੋ ਗਏ। ਮਲਕਾ ਐਲਿਜ਼ਬਥ ਜਦੋਂ ਇੱਧਰੋਂ ਆਈ ਆ ਮੇਲੇ ਤੇ ਭਾਵੇਂ ਪੂਰੇ ਕੋਈ ਕੋ ਬਾਬੇ ਨੇ ਛੇੜਖਾਨੀ ਕੀਤੀ ਆ, ਬਾਬੇ ਨੇ ਆ ਕੇ ਅੱਗ ਕਰਾਈ, ਉਹਨਾਂ ਕਹਿੰਦਾ ਨਹੀਂ ਵੀ ਨਿਕਲੋ ਇੱਥੋਂ। ਮਲਕਾ ਐਲਿਜ਼ਬਥ ਇਹ ਇਹਨਾਂ ਦੋਵਾਂ ਦਾ ਹੀ ਆ ਪਾਕਿਸਤਾਨ ਦਾ ਸਾਥ। ਘਰੇਲੂ ਕੁੜੀ ਸੀ ਯਾਰ ਤੁਸੀਂ ਵੱਡਿਆਂ ਚੈਨਲਾਂ ਤੇ ਕਿਉਂ ਨਹੀਂ ਬਹਿੰਦੇ ਜਾ ਕੇ? ਹਾਂਜੀ, ਵੱਡਿਆਂ ਤੋਂ ਹੀ ਆਏ। ਉੱਥੇ ਚਵਲ ਵੱਜਦੀ ਆ। ਅਸੀਂ ਚਵਲ ਤਾਂ ਜੀ ਨਗਮਾ ਸੁਣਾਓ। ਚਲੋ ਯਾਰ ਕੋ ਤਰਾਨਾ। ਤਰਾਨਾ ਤੋਂ ਨਸਾ ਜੀ, ਮੈਨੂੰ ਦੁੱਖ ਹੋਣ ਡਿਆ ਯਾਰ ਸੁਣ ਕੇ। ਬੜਾ ਯਾਰ ਅਫਸੋਸ ਹੋਇਆ। दिल दिल से मिलते हैं तो प्यार का गला बनता है, चेहरा बनता है। आगे की है फूल एक लड़ी में करोगे दिल दिल पाकिस्तान जा पाकिस्तान, दिल दिल पाकिस्तान, जा जा पाकिस्तान दिल। ਮੈਂ ਨਾ ਇੱਕ ਚੈਨਲ ਤੇ ਕੰਮ ਕਰਦਾ ਹੁੰਦਾ ਸੀ, ਤੇ ਉੱਥੇ ਨਾ ਮੈਂ ਤਰਾਨਾ ਜਿਹੜਾ ਨਾ, ਇਹਦੇ ਪਿੱਛੇ ਇੱਕ ਵੀਡੀਓ ਲਾਈ ਸੀ, ਦੇਖੀ ਤੂੰ? ਗੋਰੇ ਉਹ ਬੀਚ ਤੇ ਸਾਰੇ ਨਹਾ ਰਹੇ, ਉੱਥੇ ਮੈਂ ਦਿਲ ਦਿਲ ਉਦੋਂ ਵੇਖਣੀ ਤੈਨੂੰ ਇੰਝ ਲੱਗਣਾ ਜੈਨੂਨ ਇੱਥੇ ਇਹੀ ਗਾਣਾ ਲੱਗਾ, ਯਾਨੀ ਤਰਾਨਾ ਲੱਗਾ। ਮੈਂ ਐਡਿਟ ਕਰਕੇ ਮੈਚ ਕੀਤਾ ਸੀ। ਉਹ ਜੇ ਮੈਨੂੰ ਲੱਭ ਗਿਆ ਨਾ ਮੈਂ ਲਾ ਦਿਆਂਗਾ, ਲੇਕਿਨ ਉਹ ਹੈ ਥੋੜਾ ਜਿਹਾ ਅੱਖ ਲੜ ਗਈ ਆ ਬੇਪਰਵਾਹ ਦੇ ਨਾਲ। ਕੱਲ ਇੱਕ ਬੰਦੇ ਨੇ ਤਰਾਨਾ ਬਣਾਇਆ, ਬਿੱਲ ਬਿੱਲ ਪਾਕਿਸਤਾਨ। ਹਾਂ, ਉਹਨੇ ਡਾਂਗ ਦੇ ਪੂਰੇ ਬਿੱਲ ਆਏ ਨੇ, ਬਿਜਲੀ ਦੇ ਬਿੱਲ ਚਪਕਾ ਨਾ ਵੱਡੇ, ਤੇ ਉਹਨੇ ਲਿਖਿਆ ਬਿੱਲ ਬਿੱਲ ਪਾਕਿਸਤਾਨ। ਅਗਰ ਮੇਲਾ ਆਪਣੀ ਜਗ੍ਹਾ ਤੇ ਖੁਸ਼ੀ ਤੇ ਆਜ਼ਾਦੀ ਦੀ ਹੈ ਨਾ ਸਰ। ਮੈਂ ਇਹੀ ਤੇ ਕਹਿ ਰਿਹਾ ਉਸਤਾਦ ਜੀ ਕਿ ਇਹ ਤੁਹਾਨੂੰ ਇਹਦਾ ਪਤਾ, ਇਹਦੀ ਕਦਰ ਨਹੀਂ ਪਤਾ। ਜਿੱਧਰ ਤੁਹਾਡਾ ਮੂੰਹ ਚੁੱਕਦਾ ਤੁਸੀਂ ਪੂਰੇ ਪਾਕਿਸਤਾਨ 'ਚ ਬਗੈਰ ਲਾਇਸੈਂਸ ਤੋਂ ਵੀ ਫਿਰੀ ਜਾਂਦੇ ਹੋ, ਹਾਂਜੀ ਹਨਾ? ਇਹ ਬੜੀ ਵੱਡੀ ਨਿਮਤ ਆ ਆਜ਼ਾਦੀ। ਹਾਂਜੀ, ਕੋਈ ਚੱਕਰ ਨਹੀਂ, ਕੋਈ ਗੱਲਬਾਤ ਨਹੀਂ। ਉਸਤਾਦ ਜੀ ਫਰੀਦ ਨੇ ਇੱਕ ਮੁਲਕ ਆਜ਼ਾਦ ਕਰਾਇਆ, ਉਹਦਾ ਨਗਮਾ ਤਰਾਨਾ ਇੰਨਾ ਗੰਦਾ ਲਿਖਿਆ, ਉਹ ਫੈਮਲੀਆਂ 'ਚ ਸੁਣਨ ਵਾਲਾ ਹੀ ਨਹੀਂ ਸੀ। ਇਹਨੂੰ ਇੱਕ ਬੰਦੇ ਨੇ ਕਿਹਾ ਯਾਰ ਨਵਾਂ ਮੁਲਕ ਆਜ਼ਾਦ ਹੋਇਆ ਤਾਂ ਤਰਾਨਾ ਹੀ ਲਿਖ ਦੇ। ਯਕੀਨ ਕਰ। ਫਰੀਦ ਨੇ ਇੱਕ ਮੁਲਕ ਆਜ਼ਾਦ ਕਰਾਇਆ, ਉਹ ਕਹਿੰਦੇ ਯਾਰ ਇਹਦੇ ਨਾਲੋਂ ਆਪਾਂ ਪਹਿਲੇ ਨਹੀਂ ਠੀਕ। ਆਹੋ, ਨਹੀਂ ਅਬਾਸ ਨੂੰ ਤੇ ਬੋਲੇ ਕਿ ਮੁਲਕ ਲਈ ਕੁਰਬਾਨੀ ਦੇਣੀ, ਤੇ ਲੇਲਾ ਲੱਗਦਾ ਫਿਰੇ। ਨਹੀਂ ਫਰੀਦ ਨੇ ਇੱਕ ਤਰਾਨਾ ਲਿਖਿਆ, ਇੰਨਾ ਲੰਮਾ ਤਰਾਨਾ ਲਿਖਤਾ, ਉਹਦਾ ਕੋਈ 2.5 ਲੱਖ ਵਰਕੇ ਉਹਦੀਆਂ 17,000 ਜਿਲਦਾਂ ਅੱਗੇ। ਤਰਾਨਾ ਹੀ ਨਹੀਂ ਮੁੱਕ ਰਿਹਾ, ਇੱਕ ਇੱਕ ਗੱਲ ਲਿਖੀ ਜਾ ਰਿਹਾ, ਇਹਦੀ 17 ਨੰਬਰ ਗਲੀ ਤੇ ਜਾਨ ਕੁਰਬਾਨ। ਇੰਝ ਲਿਖੀ ਜਾ ਰਿਹਾ ਅੱਗੇ ਤੋਂ। 17 ਰੁਪਏ
ਆਹੋ ਇਹਦਾ ਮਮਦੀ ਚੌਂਕ ਤੋਂ ਦਿਲਵਾਰਾਂ ਇਹਦੇ ਫਲਾ ਇਦਾਂ Underpass ਤੋਂ ਦਿਲਵਾਰਾਂ। ਥੱਦੀਆਂ ਲਾਈਆਂ ਤਰਾਨਾ ਲਿਖੀਆਂ ਮੇਰਾ ਬੱਸ ਚੱਲੇ ਤਰੀਫਾਂ ਲਿਖੀਆਂ ਉਹਦੇ ਚ ਮੇਰਾ ਬੱਸ ਚੱਲੇ ਮੈਂ ਪੂਰੇ ਮੁਲਕ ਦਾ ਕੱਲੀ ਕੱਲੀ ਗਲੀ ਦਾ ਲੇਖਾ ਕਰਾਂ ਹਾਏ ਹਾਏ ਇੰਨੀ ਮੁਹੱਬਤ ਆ ਮੈਨੂੰ ਆਪਣੇ ਮੁਲਕ ਸੋਨਾ ਨਾਲ ਸੋਨਾ ਲਿਖੇ ਤੇ ਮਿੱਟੀ ਦੀ ਦੇ ਤੈਨੂੰ ਬਸ ਹੁਣ ਇਹ ਕਿ ਅੱਲਾਹ ਤਾਲਾ ਦੀ ਜ਼ਾਤ ਕਿਤੇ ਮੇਰੇ ਮੁਲਕ ਦੇ ਵਿੱਚ ਰੌਣਕ ਲੈ ਆਵੇ ਤੇ ਮੈਂ ਉਦੋਂ ਨੂੰ ਵਾਪਸ ਆਵਾਂ ਕੈਨੇਡਾ ਤੋਂ ਮੇਰੀ ਗੱਲ ਬੰਦੇ ਕਿਉਂ ਨਹੀਂ ਉਦੋਂ ਮੈਂ ਆਵਾਂ ਬੜਾ ਮਜ਼ਾ ਆਵੇ ਇਹਨੂੰ ਹੁਣ ਵਿਦ ਫੈਮਿਲੀ ਵੀਜ਼ਾ ਦੇ ਦਿਓ ਯੂਕੇ ਦਾ ਇਹਨੇ ਨਹੀਂ ਜਾਣਾ ਹਾਂਜੀ ਲੋ ਮੈਂ ਕਰਤੀ ਗੱਲ ਇਹ ਕਹਿਣਾ ਸੀ। ਮੁਹੱਬਤ ਯਾਰ ਮੁਹੱਬਤ ਆਪਣੀ ਹੁਣ ਜਿਹੜੇ ਬਾਹਰ ਬੈਠੇ ਸਾਡੇ ਵੀਰ ਉਹਨਾਂ ਨੂੰ ਕੀ ਮੁਹੱਬਤ ਨਹੀਂ ਪਾਕਿਸਤਾਨ ਨਾਲ ਹਾਏ ਤੈਨੂੰ ਕੀ ਪਤਾ ਉਹ ਕਿੰਨਾ ਤਰਸਦੇ ਪਏ ਕਿ ਯਾਰ ਇੱਥੇ ਹਾਲਾਤ ਠੀਕ ਹੋਣ ਮੋਲਟੀ ਕੋ ਅਸੀਂ ਵਾਪਸ ਆਈਏ ਬਾਹਰ- ਇਦਾਂ ਦੀ ਮੌਜ ਨਹੀਂ ਗਈ ਭਾਜਣ ਸਾਜੀ ਜਦੋਂ ਮੈਂ ਸਾਊਦੀਆ ਤੋਂ ਵਾਪਸ ਆਇਆ ਨਾ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਲੱਗਾ ਕਿ ਮੈਂ ਇੰਜ ਨਾ ਮਿੱਟੀ ਫੜੀ ਜਦੋਂ 에어ਪੋਰਟ ਤੋਂ ਲੱਥਿਆ ਨਾ ਤੇ ਇੰਜ ਮੈਂ ਮਿੱਟੀ ਫੜ ਕੇ ਉਸਤਾਦ ਜੀ ਚੁੰਮੀ ਤੇ ਮੈਨੂੰ ਉਦੋਂ ਹੋਸ਼ ਆਈ ਕਿ ਮੈਂ ਹੁਣ ਜ਼ਿੰਦਾ ਹਾਂ ਉਧਰੋਂ ਵਾਪਸ ਤਬਲੀਗੀ ਜਮਾਤ ਵਾਲਾ ਕਹਿੰਦਾ ਯਾਰ ਇਹ ਨਹੀਂ ਇੱਕ ਬੰਦਾ ਉੱਤੋਂ ਕਹਿੰਦਾ ਲੈ ਮੈਂ ਪਾਣੀ ਡੋੜੋ ਲੱਗਾ ਸੀ ਤੂੰ ਚੁੰਮਣ ਮੁਲਕ ਦਾ ਹਾਲ ਕਰਾਇਆ ਤੂੰ ਮਿੱਟੀ ਚੁੱਕ ਉਹਨਾਂ ਨੇ ਕਿਹਾ ਭਾਜੀ ਅਸਲ 'ਚ ਇੱਥੇ ਪਾਣੀ ਨਹੀਂ ਹੈਗਾ ਇਹ ਅਸੀਂ ਢੇਲਾ ਜਾਣਾ ਇਸ ਤੋਂ ਰੱਖਿਆ ਜਾਣਾ ਤੁਸੀਂ ਉਹਨੂੰ ਚੁੰਮੀ ਜਾ ਰਹੇ ਹੋ ਉਹਨੇ ਕਿਹਾ ਆਪਣੀ ਬੜਾ ਤੂੰ ਮੁਹੱਬਤ ਦੱਸੀ ਮੈਂ 에어ਪੋਰਟ ਤੇ ਉਤਰਿਆ ਮੈਂ ਮਿੱਟੀ ਚੁੰਮੀ ਤੂੰ ਨਾ ਵੈਸੇ ਉਤਰ ਕੇ ਮੁਹੱਬਤ ਮਿੱਟੀ ਚੁੰਮਣ ਦੀ ਕਿਹੜੀ ਗੱਲ ਨਹੀਂ ਨਹੀਂ ਮਿੱਟੀ ਯਾਰ ਆਪਣੀ ਉਹ ਭਾਈਜਾਨ ਤੁਸੀਂ ਇੱਥੋਂ ਮਿੱਟੀ ਥੋੜੀ ਛਾਪਰ ਚ ਪਾ ਕੇ ਨਾਲ ਲੈ ਲੈ ਜਿਹੜੀਆਂ ਸੌਦੀ ਰੁਪਏ ਬੈਠੇ ਚੁੰਮੀ ਜਾਂਦਾ ਉਹਨੇ ਕਿਹਾ ਮੈਂ ਵਾਪਸ ਆਇਆ ਉਹਨੇ ਮੈਂ ਕਿਹਾ ਤੁਹਾਨੂੰ ਭਾਈ- ਦੱਸਿਆ ਇੱਕ ਵੈਸੇ ਕੋਈ ਜ਼ਰੂਰੀ ਨਹੀਂ ਲੇਕਿਨ ਮੈਂ ਇੰਜ ਕਰਕੇ ਇੰਜ ਵੇਖਿਆ ਤੇ ਮੈਂ ਮਿੱਟੀ ਚੁੰਮ ਕੇ ਫਲਕਾ ਜਿਹਾ ਖੜ ਲਾਈ ਏ ਮੈਨੂੰ ਹੋਸ਼ ਆਈ ਮੈਂ ਕਿਹਾ ਯਾਰ ਮੈਂ ਹੁਣ ਆਪਣੇ ਦੇਸ਼ ਸਾਡੀ ਆਪਣੇ ਗੱਲ ਵਤਨ ਸੁਣਾ। ਜਾ ਹਲਕੀ ਜੀ ਮਿੱਟੀ ਨੂੰ ਸਵਾਰ ਵੀ ਲੱਗੀ ਉਹ ਬੰਦੇ ਨੇ ਕਿਹਾ ਨਹੀਂ ਉਹਨੇ ਕਿਹਾ ਸੀ ਕਿ ਤੁਮ ਕੀਤਾ ਸੀ ਪਰ ਯਾਰ ਥੱਲੇ ਤਲੇ ਨਾਮ ਦੀ ਬੁਰਕੀ ਪਈ ਸੀ ਇਹਨੇ ਬੜੇ ਹਿਸਾਬ ਨਾਲ ਚੁੰਮ ਕੇ ਅੰਦਰ ਨਗਾ ਲਈ ਉਹਨੇ ਕਿਹਾ ਬੰਦਾ ਸੀ ਮਿੱਟੀ ਬੰਦਾ ਮੈਨੂੰ ਤੂੰ ਇਹ ਦੱਸ ਵੀ 에어ਪੋਰਟ ਤੇ ਕਿਹੜੀ ਮਿੱਟੀ ਹੁੰਦੀ ਜਿੱਥੇ ਦੀ ਬੁੱਕ ਯਾਰ ਇਹ ਉਸ ਤੋਂ ਬਾਹਰ ਮੈਂ ਬਾਹਰ ਕਿਹੜੀ ਮਿੱਟੀ ਹੈ ਲਿਆ ਕਰੋ ਭਾਈ ਸਜਾ ਕਿਹੜਾ 에어ਪੋਰਟ ਆ ਜਿਹੜਾ ਪਿੰਡ ਦੀ ਕਿਸੇ ਜ਼ਰਖੇਜ਼ ਜ਼ਮੀਨ ਤੇ ਜਹਾਜ਼ ਉਤਰਿਆ ਇੱਕ ਦੇ ਤੇਰਾ? ਗੋਲ ਫੈਸਲਾਬਾਦ ਵਾਲਾ 에어ਪੋਰਟ ਹਾਂ ਕਿੱਥੇ ਬਾਹਰ ਮਿੱਟੀ ਹੈ ਉਹ ਜਾਣ ਜੋ ਬਾਹਰ ਫਸਲਾਂ ਨੇ ਜਦੋਂ 에어ਪੋਰਟ ਤੋਂ ਉਤਰੀ ਦਾ ਨਾ ਉੱਥੇ ਮਿੱਟੀ ਤੁਹਾਨੂੰ ਲੱਭਦੀ ਨਹੀਂ 에어ਪੋਰਟ ਤੇ ਮਿੱਟੀ ਨਹੀਂ ਯਾਰ ਹੈ ਫੈਸਲਾ ਨਾ ਫਾਰੀਆ ਲੌਜੀਕਲੀ ਗੱਲ ਕਰ 에어ਪੋਰਟ ਤੋਂ ਬਾਹਰ ਆ ਕੇ ਉੱਥੇ ਗੱਡੀਆਂ ਲੱਗੀਆਂ ਨੇ ਉੱਥੋਂ ਬਹਿ ਕੇ ਤੁਸੀਂ ਬਾਹਰ ਜਾਣਾ ਪਰ ਮੈਂ ਪਾਰਕ ਦੇ ਵਿੱਚੋਂ ਨਾ ਇਹ ਥੋੜੀ ਚੀਜ਼- ਇੱਕ ਝੂਠ ਉਹੀ ਗੱਲ ਫਿਰ ਨਾ ਮੈਂ ਤੈਨੂੰ 36 ਝੂਠ ਹੋਰ ਬਲਵਾਉਣੇ ਹੀ ਤੇਰੇ ਕੋਲ ਇਹ ਜੀਟੀਐਸ 에어ਪੋਰਟ ਤੋਂ ਜਾਣਾ ਕਿਤੇ ਹਨਾ ਗੋਜਰੇ ਉਤਰ ਗਏ ਜਦੋਂ ਤੈਨੂੰ ਪਤਾ ਲੱਗਾ ਮੈਂ ਦੱਸਣ ਡਿਆ ਕਿ ਮੁਹੱਬਤ ਜਿਹੜੀ ਨਾ ਵਤਨ ਦੀ ਉਹ ਕਹਿੰਦੇ ਨੇ ਇਹ ਵੀ ਜ਼ਰੂਰੀ ਆ ਇਹ ਤੇ ਉਸਤਾਦ ਜੀ ਮੈਂ ਸੁਣਨਾ ਵਾ ਨਾ ਤਰਾਨਾ ਆ ਜਿਹੜਾ ਵਤਨ ਕੀ ਮਿੱਟੀ ਗਵਾਹ ਰਹਿਣਾ ਹਾਂ ਮੈਂ ਬੜਾ ਰੋਣਾ ਉਸਤਾਦ ਜੀ ਕਸਮ ਇਹ ਉਸ ਤੋਂ ਬਾਅਦ ਫਿਰ ਲੱਕ ਪਤਲਾ ਮੇਰਾ ਲਾ ਲੈਂਦਾ ਇੰਨੀ ਬੱਬਤ ਫਰੈਸ਼ ਵੀ ਤਾਂ ਹੋਣਾ ਹੁੰਦਾ ਨਾ ਕਾਸ਼ ਇਸ ਮਤਲਬ ਸੀ ਮੈਂ ਜਾਣਦੇ ਹਾਂ ਹੁਣ ਕਾਸ਼ ਨਹੀਂ ਦਿਓ ਇਧਰ ਬਾਰਡਰ ਤੇ ਜਾਓ ਅੱਲਾ ਖਾਇਆ ਕਰੇ ਕਾਸ਼ ਕਿੱਧਰ ਆ ਗਿਆ ਵਿੱਚ ਜਿੱਥੋਂ ਸਾਰੇ ਏਕੇ ਪੇ ਮੈਂ ਵੀ ਸਾਰੇ ਏਕੇ ਪੇ ਦਿਲੋਂ ਕੁਝ ਕਰਦੇ ਹੋ ਤੇਰੇ ਦਿਲੋਂ ਆਵਾਜ਼ਾਂ ਨਿਕਲਦੀਆਂ ਉਧਰ ਕੋ ਬਾਰਡਰ ਤੇ ਜਾ ਗੋਲੀ ਖਾ ਪਤਾ ਲੱਗੇ ਸੀਨੇ 'ਚ ਵੱਜੀ ਹੈ ਆਰ ਪਾਸ ਰਾਤ ਘਾੜ ਹੋਵੇ ਤੇਰਾ ਤੇਰੇ 64 ਜੀਬੀ ਮੋਬਾਈਲ ਸਾਰੀ ਬਹੁਤ ਪੂਰਾ ਅੱਛੇ। ਬਾਤੀ ਆ ਮਲਕਾ ਤੇਰਾ ਨਾ ਮੇਕ ਵੀ ਨਹੀਂ ਹੈਗੀ ਕਹਿੰਦਾ 64 ਜੀਬੀ ਮੋਬਾਈਲ ਨੂਰਾ ਬਾਤੀ ਆ ਮਲਕਾ ਤੇਰਾ ਨਾ ਮੇਕ ਵੀ ਨਹੀਂ ਨੂਰਾ ਪਾਤੀ ਮੇਰੀ ਖੁਆਇਸ਼ ਹੈ ਕਿ ਮੈਂ ਦੁਨੀਆ ਤੋਂ ਜਾਵਾਂ ਮੇਰੀ ਸਾਰੀ ਪ੍ਰਾਪਰਟੀ ਪਾਕਿਸਤਾਨ ਦੇ ਨਾਮ ਉਹ ਇੱਕ ਬੈੱਡ ਨਹੀਂ ਤੇਰੇ ਨਾਂ ਹੈਗਾ ਘਰ ਦਾ ਪ੍ਰਾਪਰਟੀ ਟੁਕੜੇ ਨਹੀਂ ਵੇਚਣ ਦਿੰਦੇ ਘਰ ਵਾਲੇ ਕੀ ਬਾਤ ਪ੍ਰਾਪਰਟੀ ਟੁਕੜੇ ਲੈ ਤੁਕੀਆਂ ਰੋਟੀਆਂ ਨਹੀਂ ਵੇਚਣ ਦਿੰਦੇ ਇਹਨੂੰ ਤੇਰੇ ਘਰ ਪਰੌਣਾ ਜੇ ਮਹੱਲੇ ਸਾਰੇ ਬਾਹਰ ਤਾਲਾ ਲਾਉਂਦੇ ਮੈਨੂੰ ਮੰਜਾ ਮੰਗਣਾ ਹੁਣ 3 ਸਾਈਕਲ ਦਾ ਟਾਈਮ ਦਿੰਦੇ ਸਾਬਣ ਮਿਲਣ ਦਾ ਜਦੋਂ ਨਹਾਉਣ ਲੱਗਦਾ ਤੂੰ ਫਰੀ ਨੇ ਇੱਕ ਮੁਲਕ ਦਾ ਕਹਿੰਦਾ ਜਦੋਂ ਤੂੰ ਨਹਾਉਣ ਲੱਗਦਾ ਨਾ ਤੇ ਘਰ ਦੇ 3 ਸੈਕਿੰਡ ਦਾ ਟਾਈਮ ਦਿੰਦੇ ਸਿਰਫ ਸਾਬਣ ਦਾ ਹਾਂ। 3 ਸੈਕਿੰਡ ਬਾਅਦ ਅਸੀਂ ਖੋਲ ਲੈਣਾ ਪ੍ਰਾਪਰਟੀ ਬਾਤ ਕਰਦੇ ਇਹਨੇ ਇੱਕ ਮੁਲਕ ਆਜ਼ਾਦ ਕਰਾਇਆ ਤੇ ਨੋਟ ਤੇ ਆਇਆ ਕਰਕੇ ਬਹਿ ਕੇ ਤੁਸੀਂ ਚੋਰੀ ਝੰਡੀਆਂ ਚੱਕਦੀਆਂ ਗੁੱਡੇ ਚ ਲਾਉਂਦੇ ਆ ਸਜਾਉਂਦੇ ਆ ਬਾਹਰ ਲਾ ਉਹ ਬੱਕਰੀਆਂ ਵਾਲੇ ਗੁੱਡੇ ਚ ਕੀ ਉਹਨਾਂ ਨੂੰ ਕੀ ਪਤਾ ਬਾਹਰ ਗਲੀ ਚ ਲਾ ਆਟਾ ਜੋੜ ਆਟਾ ਕੀ ਆਟਾ ਹੀ ਹੈਗਾ ਬੱਕਰੀਆਂ ਕਰਨੇ ਬੈਕ ਦਾ ਲੋਤਰਾਂ ਦਾ ਵੀ ਸ਼ੁਰੂ ਕਰਤਾ ਇਹਨੇ ਇੱਕ ਮੁਲਕ ਆਜ਼ਾਦ ਕਰਾਇਆ ਸਾਈ ਨਹੀਂ ਬੱਕਰੀ ਕਹਿੰਦੀ ਬਹਿ ਕਹਿੰਦਾ ਨਹੀਂ ਚੱਲੀਏ ਹਾਂਜੀ ਉਹ ਮੁਲਕ ਦੇ ਬਾਰੇ ਮੈਂ ਵਿੱਚ ਨਹੀਂ ਜ਼ਿਆਦਾ ਬਸ ਚੱਲੀਏ ਕੋਈ ਨਹੀਂ ਸਾਜੀ ਇੱਕ ਕੌਮ ਨੇ ਕਿਹਾ ਸਾਡਾ ਮੁਲਕ ਆਜ਼ਾਦ ਕਰਾਇਆ ਤੇ ਵਕੀਲ ਲੱਭਦਾ ਫਿਰ ਜੇਲ੍ਹ ਚ ਮੁਲਕ ਆਜ਼ਾਦ ਕਰਾ ਕੇ ਤੇ ਮੱਛੀਆਂ ਦਾ ਪੈਕਰ ਬਣ ਦਿੰਦੇ ਆ ਬਸ 8 ਮਰਲੇ ਦੀ ਜਗ੍ਹਾ ਨਾ ਮੁਲਕ ਆਜ਼ਾਦ ਕਰਾ ਕੇ ਤਾਂ ਉਹਦੀ ਵਧਾਵਾਂਗੇ ਨਹੀਂ ਇੱਕ ਕੌਮ ਨੇ ਕਿਹਾ ਸਾਨੂੰ ਆਜ਼ਾਦ ਕਰਾ ਦੇ ਕਹਿੰਦਾ ਜਦ ਤੱਕ ਨਹੀਂ ਆਜ਼ਾਦ ਹੁੰਦਾ ਮੇਰਾ ਲਾਇਓ ਕਿਉਂਕਿ ਕੌਮ ਫਰੀਦ ਨੂੰ ਅਸਲ 'ਚ ਨਾ ਉਹ ਆਪਣਾ ਯਾਦ ਆ ਰਿਹਾ ਜਦੋਂ ਇਹਦੇ ਵੱਡੇ ਜਿਹੜੇ ਆਏ ਨੇ ਨਾ ਉਧਰੋਂ ਟ੍ਰੇਨਾਂ 'ਚ ਅੱਛਾ ਉਧਰੋਂ ਨਹੀਂ ਆਏ ਇਧਰੋਂ ਵੀ ਗਏ ਨੇ ਸਾਰੇ ਜੀ ਉਧਰੋਂ ਲਾਲਚ ਢਾੜੀ ਦੋਵਾਂ ਹੱਥਾਂ ਨਾਲ ਵੱਜਾ ਬੱਜਾ
ਫੈਸਲ ਸਾਹਿਬ ਤੁਸੀਂ ਕਿਤੇ ਵਿੱਚੋਂ ਨਿਕਲੋ ਨਾ ਇੱਕ ਵਾਰੀ ਸਾਈਡ ਤੇ ਮੈਂ ਭਰਾ- ਫੈਸਲ ਵੀ ਮੇਰੇ ਅੱਗੇ ਖਲੋਤਾ ਦੀਵਾਰ ਆ, ਫੈਸਲ ਅੱਗੋਂ ਪਰੇ ਹੋ ਗਿਆ ਤੇ ਫਿਰ ਸਾਡਾ ਜੀਣਾ ਕਰਦਾ ਫੈਸਲ ਸਾਈ ਉਹ ਕਸਮ ਵਾਲੀ ਗੱਲ ਹੈ, ਢਾਹ ਢੂ ਦਿੰਦੇ ਨੇ ਕੌਣ? ਇਹ ਦੀਵਾਰਾਂ ਤੋਂ ਢਾਹ ਦਿੰਦੇ ਨੇ, ਹਜਾਮ ਮੁੱਕ ਗਿਆ ਹੁਣ ਸਾਡੇ। ਨਹੀਂ ਨਹੀਂ ਸਹੀ ਗੱਲ ਆ, ਉਹ ਟੱਪਦੀ ਏਡਾ ਬੁਰਾ ਵਾ, ਅੱਲਾ ਮਾਫੀ ਦੇਵੇ। ਇਹ ਦੀਵਾਰ ਢਾਹ ਕੇ ਐਸੀ 12 ਬੰਦੇ ਦੀ ਦੀਵਾਰ ਬਣੀ ਬਣਾਉਂਦੇ ਆ, ਤੁਹਾਡੀ ਸੋਚ ਆ ਸਹੀ ਗੱਲ ਹੈ। ਤੇ ਲਾੜੇ ਦਾ ਪਿਓ ਦੂਰ ਵਿੱਚ ਲੱਗਦਾ ਜਿਵੇਂ 20 ਕਿਲੋ ਸੋਨਾ ਪਿਆ ਕਿਤੇ। ਮੁਲਕ ਦੇ ਹਾਲਾਤਾਂ ਬਾਰੇ ਥੋੜੇ ਕੁਝ ਹੈ। ਜੀ ਤੁਹਾਡੀ ਅਪਰੋਚ ਅਸਲ ਚ ਨੇ ਲਾੜਿਆਂ ਦੀ 20 ਫੁੱਟੀਆਂ ਕੰਧਾਂ ਵੀ ਟੱਪ ਜਾਂਦੇ, ਇਹਨਾਂ ਨੂੰ ਪਤਾ ਨਹੀਂ ਲੱਗਦਾ। ਸਹੀ ਆ ਗੱਲ ਤੁਹਾਡੀ ਅਪਰੋਚ ਲਾੜਿਆਂ ਤੱਕ ਨਹੀਂ ਉਹ ਨਾ ਜਿਹੜਾ ਆਇਆ। ਗਵਿੰਦਾ ਨਹੀਂ ਇੱਕ ਫਿਲਮ ਚ ਉਹਦੇ ਚ ਉਹ ਜਿਹੜੇ ਅੱਗ ਲਾ ਲੈਂਦਾ ਇੱਥੇ ਉਹ ਵਕੀਲ ਉਹਨੂੰ, ਜਦੋਂ ਇੱਕ ਬੰਦੇ ਆਹੋ, ਨੂੰ ਯਾਰ। ਅੱਗ ਲਾ ਕੇ ਆਹ ਕਰਦਾ ਤੇ ਉਹ ਡਰਦਾ ਕਹਿੰਦਾ ਦੱਸੋ ਜੀ ਇਹ ਟੱਪ ਗਿਆ, ਇਹ ਤੇ ਇਦਾਂ ਟੱਪਦੇ ਅੱਲਾ ਮਾਫੀ ਦੇਵੇ। ਜਿਹੜਾ ਬਹੁਤੀਆਂ ਵੇਲਾਂ ਦੇ ਵੀ ਉਹਨੇ ਅੱਜ ਵੀ ਕਰਦੇ ਆ, ਆਹ ਕੀਤਾ ਬਾਹਰ ਢਾਲੇ ਸਾਰੇ ਹੈ, ਆਹ ਕੀਤਾ ਭਾਜੀ ਕਿਲੇ ਦੀ ਕਿੰਨੀ ਮੋਟੀ ਕੰਧ ਹੁੰਦੀ, ਉਹਦੇ ਅੰਦਰ ਮਿੱਠੇ ਚੌਲ ਦੀ ਦੇਗ ਪਕਾ ਲਓ, ਮੋਰਾ ਪਾ ਦੇਣਗੇ ਕਿਲੇ ਦੀ ਕੰਧ। ਕਿਲੇ ਤੋਂ ਯਾਦ ਆਇਆ ਕਿ ਉਸਤਾਦ ਜੀ ਜਦੋਂ ਅਸੀਂ ਕਿਲਾ ਵੇਖਣਾ ਨਾ, ਮੈਂ ਜਾ ਕੇ ਉਸਤਾਦ ਜੀ ਮੈਨੂੰ ਇਦਾਂ ਲੱਗਦਾ ਕਿਤੇ ਨਾ ਕਿਤੇ ਮੇਰੀ ਰੂਹ ਇਸ ਕਿਲੇ ਨੂੰ ਵਿਜ਼ਿਟ ਕਰਕੇ ਉਹ ਗਈ। ਰੂਰਾ ਕੋਈ ਨਹੀਂ, ਉਹ ਦੀਵਾਰ ਦੇ ਉੱਪਰ ਤੇਰੇ ਵੱਡਿਆਂ ਨੇ ਕਿ ਸੋਟੀ ਘਮਾਈ ਆ, ਤੈਨੂੰ ਉਹ ਯਾਦ ਆਉਂਦਾ ਤੇਰੇ ਕਿਤੇ ਸ਼ੌਆਂ ਵੱਜਦੀਆਂ ਸੋਟੀ ਦੀਆਂ। ਹਾਂ, ਤੁਹਾਡੀ ਵਜ੍ਹਾ ਤੋਂ ਹੀ ਹੁਣ ਤਾਜ ਮਹਿਲ ਬਣਿਆ ਸੀ ਹੈਨਾ, ਉਹ ਸ਼ਾਹਜਹਾਨ ਨੇ ਬਣਾਇਆ ਸੀ। ਹਾਂਜੀ ਯਾਰ ਗੱਲ ਇਹ ਹੈ ਕਿ ਆਜ਼ਾਦੀ ਦੀ ਕਦਰ ਉਹਨੂੰ ਪੁੱਛੋ ਵਿਚਾਰੇ ਨੂੰ ਜਿਨ੍ਹਾਂ ਦੇ ਵੱਡਿਆਂ ਤੇ ਜ਼ੁਲਮ ਹੋਇਆ। ਕੱਪੜੇ ਤਨ ਤੇ ਨਹੀਂ ਸੀ ਜਦੋਂ ਇੱਧਰ ਆਏ। ਸਾਡੀ ਬੜੇ ਮੋਬਾਈਲ ਜ਼ੁਲਮ ਹੋਏ ਵਿਚਾਰੇ ਨੂੰ। ਇਨਸਾਨ ਬਣ ਕੇ ਨਾ ਉਹ ਗੱਲ ਕਰ ਜਿਹੜੀ ਯਾਰ ਬਣਦੀ। ਕੀ ਕਰਨਾ ਹੈ, ਕੱਲ ਤੁਸੀਂ ਵੀ ਉਧਰੋਂ ਆਏ? ਹਾਂਜੀ ਸਾਹ ਜੀ ਜਲੰਧਰ ਚ। ਜਲੰਧਰ ਚੋਂ ਆਏ? ਇਹ ਆਏ ਨਹੀਂ ਜੀ, ਇਹਨੂੰ ਧੱਕੇ ਮਾਰ ਮਾਰ ਕੇ ਖੇਡੇ। ਉਹ ਜਨਾਬ ਪੂਰੇ ਅਸੀਂ ਵੀ ਕੁਰਬਾਨੀਆਂ ਦਿੱਤੀਆਂ, ਠੀਕ ਆ ਨਾ। ਉਹ ਤੇ ਉਦੋਂ ਉਹਨਾਂ ਦੱਸੀ, ਉਹ ਸਾਨੂੰ ਸਾਰਿਆਂ ਨੂੰ ਪਤਾ ਵਾ, ਉਹ ਇੱਥੋਂ ਤੱਕ ਆਈਆਂ ਕੁਰਬਾਨੀਆਂ 2-3 ਤੇਰੀਆਂ। ਉਹ ਕਮਰਸ਼ੀਅਲ ਸੀਗਾ, ਤੁਸੀਂ ਹੁਣ ਕੁਰਬਾਨੀਆਂ ਮੇਰੇ ਦਾਦੇ ਦਾ ਭਰਾ ਸਾਹ ਜੀ ਹੋਇਆ ਸੀਗਾ, ਉੱਥੇ ਹੋਇਆ ਸੀ ਮੇਰੇ ਦਾਦੇ ਨੇ ਹਾਂ ਹੋਏ ਨੇ, ਬੱਚੇ ਪੈਦਾ ਹੋਏ ਨੇ ਰਸਤੇ 'ਚ। ਕੀ ਹੋ ਗਿਆ ਯਾਰ। ਏਦਾਂ ਹੀ ਜੀ, ਜੀ। ਉਦੋਂ ਕਹਿੰਦੇ ਦਾਦੇ ਦਾ ਭਰਾ ਹੋਇਆ ਸੀ ਤੇ ਇਹਦੇ ਚ ਕਿਹੜੀ ਗੱਲ ਆ? ਉਹ ਹਜੇ ਵੀ ਟ੍ਰੇਨ ਦੀ ਆਵਾਜ਼ ਸੁਣੇ ਨਾ ਦਾਦਾ ਮੇਰਾ ਖੂਗਾ ਮਜ਼ਦਾ ਹੋ ਜਾਂਦਾ। ਕੀ ਹੁੰਦਾ? ਪਹਿਲਾ ਟ੍ਰੇਨ 'ਚ ਹੋਇਆ ਸੀ? ਹਾਂਜੀ ਫਿਰ ਤੈਨੂੰ ਖੁਸ਼ ਹੋਣਾ ਚਾਹੀਦਾ ਵਾ। ਅੱਛਾ ਤੇਰਾ- ਉਹ ਲੰਘਦਾ ਟੱਪਦਾ ਟੀਟੀ ਨੂੰ ਅੱਬੂ ਅੱਬੂ ਕਹਿੰਦਾ। ਜਦੋਂ ਵੀ ਟ੍ਰੇਨ ਦੀ ਆਵਾਜ਼ ਸੁਣਦੇ ਨਾਰੇ ਮਾਰਨਾ ਪੈਂਦੇ ਪੱਗ ਸਹੀ ਗੱਲ ਹੈ, ਸਹੀ। ਸਾਰੇ ਦੇ ਬੱਚੇ ਹਸਪਤਾਲਾਂ 'ਚ ਪੈਦਾ ਹੋਏ ਤੇ ਬਟ ਦਾਦਾ ਸਟੇਸ਼ਨ ਤੇ ਪੈਦਾ ਹੋਇਆ। ਬਰਥ ਤੇ। ਇਹਦਾ ਦਾਦਾ ਬਰਥ ਨੂੰ ਵੀ ਕਹਿੰਦਾ ਵੀ ਟੀਟੀ ਨੇ ਨਾਂ ਰੱਖਿਆ ਸੀ ਮੇਰੇ ਦਾਦੇ ਦਾ। ਹੈਂ? ਟੀਟੀ ਨੇ। ਹਾਂ ਗੁੜਤੀ ਵੀ ਉਹਨਾਂ ਦਿੱਤੀ ਹੋਣੀ। ਹਾਂਜੀ ਉਹਨੇ ਜ਼ਿੱਦ ਕਰਕੇ ਲਾਈਨਾਂ ਦੇ ਕਬਰ ਬਣਵਾ ਕੇ ਮਰਿਆ। ਉਹ ਸਾਰੀ ਹੁਣ ਟ੍ਰੇਨ ਜੰਪ ਲਾ ਕੇ ਜਨਾ ਇਹਦੇ ਫਿਰ ਜਦੋਂ ਕਿਤੇ ਤੇਰੇ ਕਿੱਧਰੋਂ ਆਏ ਵੱਡੇ? ਤਾਜੀ ਮੇਰੇ ਜਿੱਧਰੋਂ ਸਾਰੇ ਆਏ ਉਧਰੋਂ ਹੀ ਨਹੀਂ ਨਹੀਂ, ਕਿਹੜੇ ਮੁਲਕ ਦੇਸ਼ ਚੋਂ, ਪਿੰਡ ਚੋਂ, ਅੰਮ੍ਰਿਤਸਰ? ਅੰਮ੍ਰਿਤਸਰ। ਅੱਛਾ, ਜਿਹੜਾ ਮੈਂ ਪਹਿਲੇ ਕਹਿਤਾ ਨਹੀਂ। ਨਹੀਂ ਨਹੀਂ ਇਹ ਜ਼ਿਆਦਾ ਜਿਹੜੇ ਨਹੀਂ ਇਹ ਤੇਰੇ ਉਹ ਚੰਡੀਗੜ੍ਹ ਚੋਂ ਆਏ ਆ। ਨਹੀਂ ਤਾਜੀ ਹਾਂਜੀ। ਅੰਮ੍ਰਿਤਸਰ ਤੋਂ ਹੈ। ਅੰਮ੍ਰਿਤਸਰ ਤੋਂ? ਹਾਂਜੀ ਅੰਮ੍ਰਿਤਸਰ। ਅੱਛਾ ਹਾਂਜੀ ਕਿਉਂਕਿ ਹਲੇ ਰਹਿੰਦੇ ਵੀ ਆ ਤੁਹਾਡੇ ਉੱਥੇ। ਅੱਛਾ ਜੀ। ਹਾਂ ਸਾਹ ਜੀ ਸਾਡੇ ਰਹਿੰਦੇ ਜਲੰਧਰ ਚ ਰਿਸ਼ਤੇਦਾਰ। ਹਾਂ ਤਾਜੀ ਫਰੀਦ ਹੁਣੀ ਵੀ ਬੜੇ ਪੁਰਾਣੇ ਆ, ਇਹਨਾਂ ਨੇ ਇਹ ਇੰਨੇ ਪੁਰਾਣੇ ਆ ਜਿਹੜਾ ਮਿਊਜ਼ੀਅਮ ਨਹੀਂ ਲੋਰ Museum। ਉੱਥੇ ਇਹਨਾਂ ਦਾ ਇੱਕ ਇੰਸਟਰੂਮੈਂਟ ਇਹਨਾਂ ਦਾ ਪਿਆ ਹੈ, ਇਹਨਾਂ ਨੇ ਦਿਖਾਇਆ। ਹਾਂ ਨਹੀਂ ਇਹਨੇ ਜਦੋਂ ਉੱਥੋਂ ਆਉਣਾ ਸੀ ਨਾ, ਸਾਰੇ ਟ੍ਰੇਨ 'ਚ ਚੜ ਰਹੇ ਆ, ਸਾਲੇ ਨੇ ਲਹਿਦਾ ਹੀ ਉਬਰ ਬੁੱਕ ਕੀਤੀ, ਕਹਿੰਦਾ ਵੀ ਉਹ ਛੱਡ ਕੇ ਆਏ। ਇਹਨਾਂ ਨੂੰ ਐਂਡ ਤੇ ਲਿਆਇਆ ਗਿਆ ਉਹ ਬਾਅਦ ਚੋਂ ਉਧਰੋਂ। ਇਹਨਾਂ ਕੋਲ ਸਮਾਨ ਬੜਾ ਸੀ, ਵੱਡੇ ਵਾਜੇ, ਉਹਨਾਂ ਨੇ ਕਿਹਾ ਐਂਡ ਵਾਲੇ ਡੱਬੇ 'ਚ। ਔਰ ਵਜਾਉਂਦੇ ਆਏ ਫਿਰ। ਨਹੀਂ ਇਹਨਾਂ ਨੂੰ ਪਹਿਲੀ ਟ੍ਰੇਨ ਦੇ ਸਭ ਤੋਂ ਪਹਿਲੇ ਡੱਬੇ ਦੇ ਉੱਤੇ ਬਿਠਾਇਆ ਸੀ ਇਹਨਾਂ ਨੂੰ ਵੀ ਆ ਇਹ ਕਿਹੜਾ ਆਜ਼ਾਦੀ ਮਿਲ ਗਈ ਵਾਜਿਆਂ ਨਾਲ। ਤੁਹਾਡੇ ਉੱਥੇ ਮੁਗਲ ਸਾਰੇ ਕਿੱਦਾਂ ਆਏ? ਕਿਉਂਕਿ ਇੰਡੀਆ 'ਚ ਸੀ ਤੁਹਾਡੇ ਸਾਰੇ ਉਹ ਤਾਜ ਮਹਿਲ ਇਹ ਉਹ ਸਾਰੇ। ਅਸੀਂ ਆਲਰੇਡੀ ਇੱਥੇ ਸੀ, ਅੱਬੂ ਇੱਥੋਂ ਪੈਸੇ ਭੇਜਦੇ ਸੀ ਉੱਤੇ, ਫਿਰ ਉਹ ਬਣਿਆ ਸੀਗਾ ਮਹਿਲ। ਵੇ ਫਿਰ ਏਟੀਐਮ ਮਾਰਦੇ ਸੀ ਉੱਥੇ ਫਿਰ ਨਿਕਲ ਡਰਾਉਂਦੇ ਹੁੰਦੇ। ਆ ਜਿਹੜਾ ਆਗਰਾ। ਨਹੀਂ ਆਗਰਾ ਨਹੀਂ, ਇਹ ਨਿਆਗਰਾ। ਅੱਛਾ ਨਿਆਗਰਾ। ਇਹ ਜਿਹੜਾ ਨਿਆਗਰਾ ਤੇ ਮਿਲ ਹੈ ਉਹ ਨਿਆਗਰਾ ਤੇ ਮਿਲ। ਇਹਨਾਂ ਦੀ ਵਜ੍ਹਾ ਸ਼ਾਹੀ ਤੋਂ ਕਿਲਾ ਯਾਰ, ਇਹਨਾਂ ਦੀ ਵਜ੍ਹਾ ਤੋਂ ਸ਼ਾਹੀ ਕਿਲਾ ਲਾਹੌਰ ਵਾਲਾ ਇਹ ਤੇਰੇ ਅੱਬੂ ਨੇ ਬਣਵਾਇਆ? ਉਹ ਬਾਉ ਜਦਾਦ ਨੇ ਬਣਵਾਇਆ ਸਾਰੀ ਸਾਰੇ ਨੇ। ਇਹਨਾਂ ਦੀ ਵਜ੍ਹਾ ਤੋਂ ਲੈਦਾ ਹੋਇਆ ਪਾਕਿਸਤਾਨ। ਉਧਰ ਵਾਲੇ ਕਹਿੰਦੇ ਜਿਹਨੇ ਥੀਏਟਰ ਕਰਨਾ ਫਿਰ ਉਧਰ ਹੀ ਰਵੇ। ਹਾਂ ਸਾਡੇ ਰਿਸ਼ਤੇਦਾਰ ਜਿਹੜੇ ਸਾਹ ਜੀ ਬੇਸਿਕਲੀ ਇੰਡੀਆ 'ਚ ਰਹਿੰਦੇ ਨਾ, ਅੰਬਾਨੀ ਦੇ ਟੈਂਟ ਮੇਰੇ ਕਜ਼ਨ ਨੇ ਲਾਏ ਮੇਰੇ ਰਿਸ਼ਤੇਦਾਰਾਂ ਨੇ। ਉਹ ਨਾਈਆਂ ਦਾ ਕੰਮ ਕਰਦੇ? ਹਾਂਜੀ ਖਾਣਾ ਬਣਾਇਆ ਉਹਨਾਂ ਨੇ ਸਾਹ ਜੀ, ਤਸਵੀਰਾਂ ਸੈਂਡ ਕੀਤੀਆਂ WhatsApp ਤੇ ਮੈਨੂੰ, ਕਾਰਡ ਸੈਂਡ ਕੀਤਾ ਉਹਦਾ ਜਿਹੜਾ ਅੰਬਾਨੀ ਨੇ ਘੱਲੇ। ਲਓ ਕੈਸੀ ਗੱਲ ਹੈ, ਕਿਹਦਾ ਝੂਠ ਪਾਇਆ ਗਿਆ। ਮੈਂ ਅੰਬਾਨੀ ਦਾ ਵੇਖਿਆ ਸਾਜੀ, ਉਹ ਤੁਹਾਨੂੰ ਕਾਰਡ ਦੇਖਿਆ ਸ਼ਾਦੀ ਦਾ? ਮੈਂ ਸੈਂਡ ਦੀ ਤੁਹਾਨੂੰ ਸਾਜੀ ਚਾਂਦੀ ਦਾ। ਵੇਖਿਆ ਨਹੀਂ? ਹਾਂ ਅੰਬਾਨੀ ਦਾ ਜਿਹੜਾ ਕੁੱਤਾ ਹੈ, ਹਾਂ ਉਹ ਦੇਖਿਆ ਤੂੰ? ਉਹ ਵੀ ਲੈਣਾ 10,000 'ਚ। ਫਰੀਦ ਖਾਨ ਤੇਰੀ ਖੈਰ ਹੋਵੇ। 70 ਕਰੋੜ ਰੁਪਏ ਦੀ ਉਹਦੇ ਕੋਲ ਗੱਡੀ ਆ, ਗੱਡੀ ਆ ਕੁੱਤੇ ਕੋ। ਕੁੱਤੇ ਕੱਲੇ ਦੇ ਕੁੱਤੇ ਕੋ। ਕੱਲੇ ਇਹ ਕੁੱਤੇ ਫਰੀਦ ਮਜਰ ਹੱਥ ਦੇ ਕੇ ਆਉਂਦਾ ਵਾ। ਲਓ ਜੀ ਬਾਅਦ ਤੇਰੇ ਭਰਾ ਤੇ ਜਿਹੜੀ ਚੈਨ ਪਾਈ ਹੈ ਨਾ, ਜਿਹੜੀ ਉਹਨੂੰ ਚੈਨ ਪਾਈ ਹੈਗੀ ਹੈ, ਉਹ ਜਿਹਨੂੰ ਅਸੀਂ ਉਹ ਲੀਸ਼ ਕਹਿੰਦੇ ਆ, ਉਸ ਲੀਸ਼ ਕਹਿੰਦੇ ਹੈਗੇ ਨੇ ਉਹਨੂੰ, ਉਹ ਸਪੈਸ਼ਲ 골ਡ ਦੀ, ਹੀਰਿਆਂ ਦੀ, ਉਹ ਐਡੀ ਮਹਿੰਗੀ। ਉਸ ਤਾਜੀ ਕਹਿੰਦੇ ਸੀਗੇ ਕਿ ਪਤਾ ਨਹੀਂ ਕਿੰਨੇ ਅਰਬ ਰੁਪਇਆ ਬਣਦਾ ਹੈਗਾ ਸਿਰਫ ਇਹਦੀ ਲੀਸ਼। ਚਲੋ ਯਾਰ ਉੱਥੇ
ਫਰੀਦ ਨੇ ਟਰਾਈ ਕੀਤੀ, CV ਭੇਜੀ ਸੀ ਇਹਨੇ ਵੀ ਆਪਣੀ। ਉੱਤੇ ਲਈ ਹਾਂਜੀ, ਉਹਦੀ ਜਗ੍ਹਾ ਤੇ। ਫਰੀਦ ਨੂੰ ਚਿੱਤਰ ਪੈ ਗਿਆ ਅੰਬਾਨੀ ਕੋਲ, ਉਹਨੂੰ 100 ਰੁਪਏ ਫੜਾ ਕੇ ਕਹਿੰਦਾ 2 ਪਜਾਮਾ ਲੈ ਦੇ। ਇਹਨੇ ਵੀ ਕੁੱਤੇ ਨੂੰ ਚੈਨ ਪਈ ਸਾਥ ਜੀ, ਗਰਾਰੀ ਸਮੇਤ ਪਾਤੀ ਮਰ ਗਿਆ ਉਹ, ਅਤੇ ਗਰਾਰੀ ਵੱਜ ਗਈ। ਉਹ ਯਾਰ ਵੈਸੇ ਹੀ ਗੱਲ ਕੀਤੀ ਗੁੱਸਾ ਅੱਜ ਸ਼ੂਗਰ ਤੇ ਬਹੁਤ ਹੋ ਤੇਰੇ ਇੰਡੀਆ ਚੋਂ ਵੱਡੇ ਕਿੱਧਰ? ਜਲੰਧਰ ਮਿੱਠਾਪੁਰ ਪਿੰਡ, ਮਿੱਠਾਪੁਰ ਦਾਦਕਾ ਤੇ ਜਿਹੜਾ ਨਾਨਕਾ ਸੀ ਅਠੂਰ ਪਿੰਡ ਹੈਗਾ ਵਾ ਉੱਥੇ, ਅਠੂਰ ਇਸ਼ਾਰੇ ਤੇ ਅਠੂਰ ਸ਼ਹਿਰ 18 ਇਸ਼ਾਰੇ ਤੇ ਹੈ ਨਾ। ਸਾਨੂੰ ਪਤਾ ਵਾ, ਦੱਸ ਭੁੱਲ ਕੇ ਦੱਸ। ਤੇਰੇ ਕਿੱਧਰ ਸੀ? ਅੰਮ੍ਰਿਤਸਰ, ਅਸੀਂ ਸਾਰੇ ਅੰਮ੍ਰਿਤਸਰ ਦੇ ਹੋ? ਹਾਂਜੀ, ਉਹ ਦਾਦਕੇ ਨਾਲ ਕੇ ਦਾਦਕੇ। ਓਏ ਹੁਸ਼ਿਆਰਪੁਰੀ ਆ ਸਾਥ ਜੀ, ਝੂਠ ਬੋਲਣ ਦਿਆ। ਅੱਛਾ ਤੂੰ ਮੈਂ ਹੁਣ ਮੇਰੇ ਕੋ ਗਾਲ ਨਾ ਸੁਣ। ਹੁਸ਼ਿਆਰਪੁਰੀਆ ਨਹੀਂ ਹੈਗਾ, ਤੂੰ ਮੈਨੂੰ ਦੱਸਿਆ ਮੈਂ ਹੁਸ਼ਿਆਰਪੁਰੀਆ। ਹੁਸ਼ਿਆਰਪੁਰੀਆ ਮੈਂ ਬੈਠਾ ਗੱਲ ਕਰ। ਓਏ ਆ ਹੁਸ਼ਿਆਰਪੁਰੀਆ। ਤੁਸੀਂ ਤੇ ਚਲਾਕਾਬਾਦ ਦੇ ਨਹੀਂ? ਅੱਛਾ ਅਸੀਂ ਅੰਮ੍ਰਿਤਸਰ ਦੇ ਹੈਗੇ ਗੈਰੀ ਗਦਰੀ, ਸਾਡਾ ਨਵਾਂ ਪਿੰਡ ਵਾ। ਖੱਟਣ ਗਿਆ ਤੇ ਗੈਰੀ ਗਦਰੀ ਪਿੰਡ ਹੈਗਾ ਸੀ ਇੱਕ। ਨਹੀਂ ਤੁਸੀਂ ਗੈਰ ਗਦਰੀ ਹੈ। ਲੇਕਿਨ ਉਸਤਾਦ ਜੀ ਅੱਜ ਕੱਲ੍ਹ ਦੀ ਜਨਰੇਸ਼ਨ ਨੂੰ ਨਹੀਂ ਪਤਾ। ਪਹਿਲੇ ਦਾਦੇ ਪੜਦਾਦੇ ਹੁੰਦੇ ਸੀਗੇ, ਉਹ ਰਾਤ ਨੂੰ ਕਹਾਣੀ ਸੁਣਾਉਂਦੇ ਸੀ, ਉਹ ਦੱਸਦੇ ਸੀ ਬੇਟਾ ਸੀ ਇਹਦਾ ਦਾਦਾ ਵੀ ਇਹਨੂੰ ਕਹਾਣੀ ਸੁਣਾਉਂਦਾ ਸੀ ਪਹਿਲੇ। ਇਹਨੂੰ ਕਹਾਣੀ ਸੁਣਾਉਂਦਾ ਸੀ। ਇਹਦਾ ਇੱਕ ਦਾਦਾ ਉਧਰ ਰਹਿ ਗਿਆ, ਰੋ ਨੇ ਆਪਣੀਆਂ ਅੱਖਾਂ ਸਜਾ ਲੀਆਂ ਕਿ ਮੈਨੂੰ ਇੱਕ ਵਾਰੀ ਲਾਹੌਰ ਦੇ ਵਿੱਚ ਮੇਰਾ ਘਰ ਦਿਖਾ ਦਿਓ ਪੁਰਾਣਾ, ਇੱਕ ਵਾਰੀ ਘਰ ਵਹਾ ਦਿਓ। ਤੇ ਉਹ ਕਿਸੇ ਨੇ ਤਰਸ ਖਾਦਾ, ਉਹਨੇ ਕਿਹਾ ਯਾਰ ਵਿਚਾਰਾ ਇੰਨਾ ਰੋਣ ਦੇ ਆਪਣੇ ਘਰ 'ਚ। ਇੱਥੇ ਆਇਆ ਤੇ ਘਰ ਦੇ ਕੋਲ ਜਦੋਂ ਲੈ ਕੇ ਬਾਬਾ ਘਰ ਆ, ਕਹਿੰਦਾ ਉਹ ਠੀਕ ਆ, ਮੈਂ ਤਾਂ ਯਾਦਗਾਰ ਵੇਖਣਾ ਆ। ਉਦਾਂ ਤੁਸੀਂ ਮੈਂ ਤਾਂ ਸ਼ਾਹੀ ਕਿਲਾ ਫੇਰਨ ਆਇਆ ਜਿਹੜੀ ਆ ਘਰ ਵੇਖਣਾ। ਇਹ ਤਾਂ ਠੀਕ ਆ, ਤੇ ਮੈਨੂੰ ਯਾਦ ਆ ਸਾਜੀ ਇਹਦਾ ਤਾਇਆ ਰੋਣ ਡਿਆ ਤੇ ਮੈਂ ਕਿਹਾ ਕੀ ਹੋਇਆ ਤਾਇਆ ਜੀ? ਕਹਿੰਦਾ ਇਹਦਾ ਦਾਦਾ ਆਇਆ ਸੀ ਕਹਾਣੀ ਸੁਣਾ ਕੇ। ਤਾਇਆ ਲੈ ਕੇ ਬੱਚਿਆਂ ਕਹਾਣੀ ਤਾਂ ਸੁਣਾਉਂਦੇ ਸੀ ਮਿਠਾਈ। ਦਾਦਾ ਬੱਚਿਆਂ ਨੂੰ ਕਹਾਣੀ ਸੁਣਾਉਂਦੇ ਸੀ, ਜੋ ਬੱਚੇ ਸੌਂਦੇ ਸੀ ਬਾਅਦ ਚ ਫੀਟਰ ਚੁੱਕ ਪੀ ਲੈਂਦੇ ਆਪੇ। ਉਹ ਸ਼ਜਰਾ ਦੱਸਦੇ ਸੀ, ਉਹ ਦੱਸਦੇ ਸੀਗੇ ਜੀ ਕਿ ਇਹ ਸ਼ਹਿਰ ਹੈ ਸਾਡਾ, ਇਹ ਅੱਛਾ ਤੁਸੀਂ ਇੱਥੇ ਦੇ ਸੀ ਫੈਸਲ? ਤੁਸੀਂ ਨਹੀਂ ਯਾਨੀ ਕਿ ਉਧਰੋਂ ਆਏ? ਨਹੀਂ ਮੈਂ ਇੱਥੇ ਹੀ ਮਾਈਗ੍ਰੇਨ ਤੁਹਾਨੂੰ ਮਾਈਗ੍ਰੇਨ ਨਹੀਂ ਹੋਈ ਕਦੀ? ਨਹੀਂ ਤੁਹਾਨੂੰ ਨਹੀਂ ਥੱਟੀ। ਅੱਛਾ। ਅਸੀਂ ਜਿਵੇਂ ਹੁਣ ਸਾਡੇ ਯਾਨੀ ਲੁਹਾਰਾ ਕੰਮ ਸੀ ਨਾ ਸਾਡੇ ਬਜ਼ੁਰਗਾਂ ਦਾ, ਜਿਵੇਂ ਹੁਣ ਇਹ ਪੇਸ਼ਾ ਵਾ ਨਾ, ਜਿਵੇਂ ਨਾਈਆਂ ਦਾ ਕਰਦੇ, ਕਹਿੰਦੇ ਖੋਖਰਵਾ ਸੀ। ਉਹ ਲੁਹਾਰਾ ਹੀ ਹੈ ਜੀ, ਸਾਰਾ ਨਹੀਂ ਯਾਰ ਜੈਨੂਅਲ ਗੱਲ ਉਸਤਾਦ ਜੀ, ਜੈਨੂਅਲ। ਲੁਹਾਰਾ ਮੇਰੇ ਕੀ? ਸਾਰੇ ਕਹਿੰਦੇ ਮਿਸਤਰੀ ਮੀਏ ਕੇ ਸਾਨੂੰ ਪਿੰਡ 'ਚ ਕਹਿੰਦੇ ਸੀ ਮਿਸਤਰੀ। ਲੁਹਾਰਾ ਨਹੀਂ ਲਾੜਾ ਗਿਆ, ਨਹੀਂ ਲਵਾਰਾ ਵਿੱਚ ਮੋਟੇ ਦੰਦੇ ਕੱਢਦੇ ਸੀ ਉਹ। ਯਾਰ ਲੁਹਾਰਾ ਕੰਮ ਜੈਨੂਅਲ ਉਸਤਾਦ ਜੀ, ਲੁਹਾਰਾ ਕੰਮ ਕਰਦੇ ਸੀ। ਭੱਠੀ ਸੀ, ਉਹਦੇ ਵਿੱਚ ਲੋਹਾ ਪਾ ਕੇ ਤੇ ਉਹਦਾ ਚਿਮਟੇ ਤੇ ਤਵੇ ਤੇ ਉਹ ਕੜਾਈਆਂ, ਇਹ ਸਾਰਾ ਕੁਝ ਬਣਾਉਂਦੇ ਨੇ। ਕਲਾਂਟਾਂ ਬਰਾਸ ਬਣਾਉਣੀ। ਕਲਾਂਟ ਜਿਹੜੀ ਹੁੰਦੀ ਦੇਗੀ ਲੋਹੇ ਦੀ ਹੁੰਦੀ ਹੈ। ਉਹ ਨਹੀਂ ਯਾਰ ਮਿੱਠੇ ਸ਼ੁਗਲ ਤੋਂ ਇਲਾਵਾ ਮੈਂ ਦੱਸਣ ਡਿਆ, ਗੈਰੀ ਗਦਲੀ ਕਿਸੇ ਨੇ ਕੋ ਪੁੱਛ ਲਿਆ ਓਏ ਗੈਰੀ ਗਦਲੀ ਨਹੀਂ, ਗੈਰੀ ਜਾਣਦੇ ਤੂੰ, ਸਾਨੂੰ ਪਤਾ ਵਾ। ਲਓ ਜੀ, ਮੇਰਾ ਪੁੱਛੇ ਤੇ ਨਹੀਂ ਪਏ ਤੁਸੀਂ। ਸਾਨੂੰ ਉਹ ਤਾਂ ਤੁਹਾਨੂੰ ਨਹੀਂ ਪਤਾ, ਖੰਭਾ ਜਿਹੜਾ ਵੱਡਾ ਬਿਜਲੀ ਵਾਲਾ ਉਹਦੇ ਥੱਲੇ ਬੈਠੇ ਹੁੰਦੇ। ਅਸੀਂ ਭਾਜੀ ਹੈਗੇ ਆ ਮੁਲਤਾਨੀ ਸ਼ੇਖ, ਇੱਕ ਮੁਲਤਾਨੀ ਮਿੱਟੀ ਹੁੰਦੀ। ਕਿੰਨੇ ਡਗੇ ਆ? ਅਸੀਂ ਉਹ ਮਤਲਬ ਇੱਕ ਰਹਿ ਗਿਆ। 2 ਡਗਿਆਂ ਦੇ। ਅਸੀਂ ਆ ਮੁਲਤਾਨੀ ਸ਼ੇਖ, ਯਾਨੀ ਅਸੀਂ ਮੁਲਤਾਨ ਤੋਂ ਉਧਰ ਗਏ ਸਾਂ। ਤੁਸੀਂ ਗੋਤ ਕੀ ਤੁਹਾਡੀ? ਗੱਲ ਨਹੀਂ ਸਮਝ ਰਿਹਾ ਤੂੰ? ਅਸੀਂ ਮੁਲਤਾਨ ਤੋਂ ਉਧਰ ਗਏ ਸਾਂ, ਉਧਰ ਵੀ ਸਾਡਾ ਇਹੀ ਬੰਦਾ ਸੀ ਜਿਹੜੇ ਮੁਲਤਾਨ ਦੇ ਮੁਲਤਾਨੀ ਸ਼ੇਖ ਸੀ। ਅੱਜ ਵੀ ਤੂੰ ਪੁੱਛ ਲੈ ਜਾ ਕੇ ਉੱਥੇ ਉਹ ਫਤਿਹਗੜ੍ਹ ਤੋਂ। ਉੱਥੇ ਹੀ ਤਾਂ ਮੈਂ ਜਾਣਾ ਵਾ, ਮੇਰੇ ਦਾਦੇ ਦੇ ਭਰਾ ਸੀ ਉੱਥੇ। ਅੱਛਾ ਜੀ। ਪਰ ਦਾਦੇ ਦੇ ਮੇਰੇ ਭਰਾ ਉੱਥੇ, ਹਾਂ ਉਹਨਾਂ ਦੀਆਂ ਲਾਦਾਂ ਉੱਥੇ ਨੇ, ਉਹਨਾਂ ਨੂੰ ਮਿਲਣ ਜਾਣਾ, ਉਹਨਾਂ ਨੂੰ ਪਤਾ ਅੰਮ੍ਰਿਤਸਰ ਨਹੀਂ, ਫਤਿਹਗੜ੍ਹ ਚੂੜੀਆਂ। ਅੰਮ੍ਰਿਤਸਰ ਹੀ ਹੈ ਨਾ ਉਹ? ਨਹੀਂ ਯਾਰ, ਫਤਿਹਗੜ੍ਹ ਚੂੜੀਆਂ ਹੋ ਰਹੀ ਆ। ਫਤਿਹਗੜ੍ਹ ਵੀ ਇੱਕ ਉੱਥੇ ਮੈਂ ਲੱਭ ਲੈਣੇ ਆ ਜਾ ਕੇ। ਇੱਕ ਰਾਜਗੜ੍ਹ ਵੀ ਹੈਗਾ ਹੈ ਆਹ ਜੀ ਤੁਹਾਡੀ ਸਾਜੀ ਇੰਡੀਆ 'ਚ ਕਹਿੰਦੇ ਤੁਸੀਂ? ਇੰਡੀਆ 'ਚ ਉਹ ਕਿਹੜਾ ਲੱਗਦਾ? ਫਤਿਹਗੜ੍ਹ ਚੂੜੀਆਂ। ਫਤਿਹਗੜ੍ਹ ਨਹੀਂ ਸੁਣਿਆ ਨਾ? ਫਤਿਹਗੜ੍ਹ ਸੁਣਿਆ। ਹਾਂ, ਤੇ ਫਤਿਹਗੜ੍ਹ ਦੇ ਨਾਲ ਹੀ ਆ ਫਤਿਹਗੜ੍ਹ ਚੂੜੀਆਂ। ਉੱਥੇ ਮੇਰੇ ਜਿਹੜੇ ਪੜਦਾਦੇ ਦੇ ਭਰਾ ਸੀ ਨਾ, ਉਹਨਾਂ ਦੀ ਉੱਥੇ ਹੀ ਅੱਜ ਵੀ ਲਾਦਾ। ਅਸੀਂ ਸਹੀ ਜਲੰਧਰ ਤੋਂ ਜੇਲਮ ਆਏ, ਜੇਲਮੋਂ ਫੈਸਲਾਬਾਦ ਆਏ ਸੀ। ਲੇਕਿਨ ਮੈਂ ਹਿਸਟਰੀ ਪਿੱਛੇ ਲਮਕੇ। ਤੁਹਾਡੀ ਗੋਤ ਕੀ ਹੈ ਸਾਜੀ? ਗੋਤ ਲਖਪਤਾ। ਗੋਦ ਸਾਡੀ ਜਾਂ ਕੀ ਆ? ਦਾਦਰ ਵੀ ਹੈ? ਗੋਤ ਸਾਡੀ ਹੈਗੀ ਆ ਜੀ। ਗੋਤ ਪੈ ਜਾਂਦੀ ਇਹਨਾਂ ਨੂੰ ਹਰ ਕੰਮ ਤੋਂ। ਗੋਤ ਭਰਾਈ। ਤੇ ਗੋਤ ਕੀ ਹੈ ਸਾਜੀ ਤੁਹਾਡੀ? ਉਹ ਕੀ ਹੁੰਦੀ? ਆ ਜਿਹੜੇ ਉਹ ਤੁਸੀਂ ਦੱਸਿਆ ਨਾ ਫਿਰ ਕਿਹੜੇ ਤਰੀਕੇ, ਉਹ ਕਿੰਨੀ ਹੈ ਤੁਹਾਡੀ? ਖੋਜੇ ਹਾਂ ਖੋਜੇ ਸ਼ੇਖ। ਹਾਂ ਉਹ ਖੋਜੇ ਸ਼ੇਖ ਨਹੀਂ ਹੁੰਦੇ ਯਾਰ। ਨਹੀਂ ਸਾਜੀ ਸਹੀ ਦੱਸੋ। ਖੋਜੇ ਆ। ਉਹ ਬਸ ਖੋਜੇ। ਚਲੋ ਖਵਾਜਾ ਤੇ ਹੋਰ ਚੀਜ਼ ਹੈ ਨਾ। ਯਾਰ ਲਾਈ ਜਾ। ਨਹੀਂ ਖੋਜੇ ਸ਼ੇਖ। ਸਾਡੀ ਗੋਦ ਖੋਖਰ ਆ ਜੀ ਸਾਜੀ। ਹਾਂਜੀ ਖੋਖਰ। ਇਹ ਖੋਖਰ ਆ। ਉਹ ਨਾਈ ਪੇਸ਼ਾ ਵਾ ਯਾਰ, ਕੀ ਹੋ ਗਿਆ? ਇਹ ਸ਼ੋਧੇ ਤੁਸੀਂ ਖੋਜਿਆ ਸ਼ੋਧੇ ਆ। ਅੱਛਾ ਉਸਤਾਦ ਜੀ ਛੱਡ ਦਿਓ ਗੋਤਾਂ ਜ਼ਾਤਾਂ ਇੱਧਰ ਹੀ ਰਹਿਣੀਆਂ। ਆ ਇੱਕ ਮੈਸੇਜ ਦੇ ਦਿਓ ਜਰਾ ਮਿਹਰਬਾਨੀ। 16 ਨੂੰ ਮੈਂ ਦੁਬਈ ਜਾ ਰਿਹਾ। ਚਲੋ। ਜਿੰਨੇ
ਮੇਰੇ ਨਾਲ ਉਹ ਨੀਚ ਵਾਲੀ ਉਹ ਪਾਰਟੀ ਹੁੰਦੀ ਗਲੀਨ ਕੀ ਹੁੰਦੀ ਹੈ ਨੀਚ ਐਂਡ ਗਲੀਨ, ਉਹ ਪਾਰਟੀ ਜਿਹਨੇ ਕਰਨੀ ਹੈ, ਜਿਹਨੇ ਮੈਨੂੰ ਸੱਦਣਾ ਹੈ, ਜਿਹਨੇ ਮੇਰੇ ਕੋਲ ਆਉਣਾ ਹੈ, ਉਸਤਾਦ ਜੀ ਮੇਰਾ ਰੇਟ ਦੱਸ ਦਿਓ। ਖੁਦਾ ਦੀ ਕਸਮ ਉਸਤਾਦ ਜੀ ਗਾਲ ਨਿਕਲਣ ਲੱਗੀ ਸੀ ਯਾਰ ਨੀਚ ਐਂਡ ਕਲੀਨ ਪਾਰਟੀ ਨਹੀਂ ਕਰਨੀ। ਜੇ ਰੇਟ ਤਾਂ ਕੀ ਦੱਸੀਏ, ਰੇਟ ਤੋਲ ਕੇ ਹੀ ਲੱਗਣਾ ਯਾਰ ਤੁਹਾਡਾ। ਉਸਤਾਦ ਜੀ ਨੇ ਅੱਜ ਤੱਕ ਪੈਸੇ ਲੈ ਕੇ ਕਿਸੇ ਨੂੰ ਨਹੀਂ ਮਿਲੇ, ਤੁਸੀਂ ਪੈਸੇ ਉਸਤਾਦ ਜੀ ਉਹ ਰੇਟ ਮੇਰਾ ਦੱਸ ਦਿਓ ਮੈਨੂੰ, ਮੇਰਾ ਕੀ ਰੇਟ ਹੈ? ਰੇਟ ਵੈਸੇ ਹੀ ਹੋਣੀ ਕਿਸ ਦਿਨ ਹੁਣ ਤੇਰਾ। ਉਸਤਾਦ ਜੀ ਮੈਂ ਤੈਨੂੰ ਪੈਕੇਜ ਲਵਾ ਦਈਏ ਮਿਲਣਾ ਤੈਨੂੰ। ਚਲੋ ਰਹਿਣ ਦਿਓ ਨਹੀਂ ਉੱਥੇ ਜਾਓ ਭਾਣ, ਉੱਥੇ ਫਿਰ ਜਿਹੜੇ ਤੈਨੂੰ ਲੈ ਕੇ ਜਾ ਰਹੇ ਜਿਨ੍ਹਾਂ ਦਾ ਜਾ ਰਹੇ ਉਹ ਆਪੇ ਤੈਨੂੰ ਵੇਚ ਲੈਣਗੇ, ਟੈਨਸ਼ਨ ਨਾ ਲੈ। ਨਹੀਂ ਮੈਨੂੰ ਨਹੀਂ ਵੇਚਦੀ। ਹਾਂ ਤਾਂ ਹੋਰ ਕਿੰਨੇ ਜਾਣਾ? ਮੈਂ ਸੈਰ ਕਰਨ ਜਾ ਰਿਹਾ ਉਸਤਾਦ ਜੀ। ਅੱਛਾ ਫਿਰ ਠੀਕ ਹੈ। ਉਹ ਕੈਨੇਡਾ ਵੀ? ਕੈਨੇਡਾ ਵੀ ਸੈਰ ਕਰਨ। ਬਸ ਠੀਕ ਹੈ। ਸ਼ੋਅ ਸ਼ੂਟ ਨਹੀਂ ਕਰਨ ਜਾ ਰਹੇ, ਕਿਤੇ ਦੇਣ ਚ ਹੋਵੇ ਸ਼ੋਅ ਕਰਨ ਜਾ ਰਹੇ ਹਾਂ। ਤੇ ਫਾਇਦਾ ਕੀ ਫਿਰ ਜਾਣ ਦਾ? ਮੈਂ ਸੈਰ ਕਰਨ ਤੇ ਜਾ ਸ਼ੋਅ ਕਰਨ ਜਾ। ਸ਼ੋਅ ਮੈਂ ਕਿਉਂ ਕਰਨ ਜਾਵਾਂ? ਮੈਂ ਉੱਥੇ ਆਜ਼ਾਦ ਹਾਂ, ਤੂੰ ਮੈਂ ਸੈਰ ਕਰਨੀ ਹੈ। ਸ਼ੋਅ ਕਰਦਾ ਫਿਰ ਆ ਕੇ ਤੂੰ ਸ਼ੋਅ ਨਹੀਂ ਕਰਦਾ। ਨਹੀਂ ਮੈਂ ਉਸਤਾਦ ਜੀ ਨਾ ਕਰਿਆ ਕਰੋ ਇੰਜ ਦੀਆਂ ਗੱਲਾਂ। ਨਹੀਂ ਕਿੰਨੀ ਵਾਰੀ ਗਿਆ ਹੈਗਾ ਕੈਨੇਡਾ ਖੈਰ ਨਾ ਚੱਲਿਓ। ਖੈਰ ਨਹੀਂ ਚੱਲਣਾ ਵਾ। ਲੋ ਜੀ ਗੱਲ ਇਹ ਹੈ ਕਿ ਭਾਜੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕ ਹੋਵੇ 14 ਅਗਸਤ ਦੀ। ਉਸਤਾਦ ਜੀ ਮੇਰੀ ਸਾਲਗਿਰਹ ਦਾ ਵੀ ਕਹਿ ਦੋ ਨਾ। ਅਰਸ਼ਸ਼ ਉਹ ਕਹਿ ਤੇ ਦਿੱਤਾ ਕੱਲ ਦੇ ਸ਼ੋਅ 'ਚ, ਕਿੰਨਾ ਕੁ ਕਹਿਣਾ ਹੁਣ। ਲੇਕਿਨ ਇੱਕ ਹੋਰ ਵੀ ਕਹਿ ਦੋ ਨਾ, ਉਹਨਾਂ ਨੂੰ ਕਹੋਗੇ ਇੱਕ ਮੈਨੂੰ ਜੁਗਤ ਮਾਰ ਕੇ ਵੀਡੀਓ ਕਲਿੱਪ ਵੀ ਬਣਾ ਕੇ ਦੇਣ ਉਸਤਾਦ ਜੀ। ਚਲੋ ਜੀ। ਲਾਵਾਂਗੇ ਉਸਤਾਦ ਜੀ, ਵੇਖ ਲਓ ਇੰਨਾ ਕਦੇ ਮੇਰਾ ਕਰ ਦੋ ਉਸਤਾਦ। ਚਲੋ ਭਾਜੀ ਚਲੋ ਜੀ ਕਰ ਦੋ। ਕੀ ਕਹਿਣਾ? ਯਾਰ ਹੁਣ ਤੂੰ ਕਹਿ ਤੇ ਦਿੱਤਾ ਵਾ, ਜਦੋਂ ਤੁਸੀਂ ਮੈਨੂੰ ਕਹਿੰਦੇ ਤੁਸੀਂ ਉਹਨਾਂ ਨੂੰ ਕਹਿ ਹੀ ਦਿੰਦੇ ਐਵੇਂ ਹੀ ਵਿੱਚ ਮੈਂ ਕਹਿ ਦੇਵਾਂ। ਤੁਸੀਂ ਕਹੋ, ਤੁਹਾਡੇ ਮੂੰਹ ਭਾਰ ਬਣ ਜਾਂਦਾ ਜੀ ਯਾਰ। ਤੁਹਾਡੇ ਮੂੰਹ ਭਾਰ ਬਣ ਜਾਂਦਾ। ਨਹੀਂ ਉਹ ਉਹਨੂੰ ਅਗਲੇ ਉਦਾਂ ਹੀ ਮੰਨ ਲੈਂਦੇ, ਕੋਈ ਰੋਲ ਨਹੀਂ। ਫਰੀ ਸਾਹਿਬ ਗੱਲ ਇਹ ਹੈ ਕਿ ਪਾਕਿਸਤਾਨ ਵਰਗੀ ਮੌਜ ਕਿਤੇ ਨਹੀਂ। ਹਾਏ ਹਾਏ। ਜਿੱਥੇ ਮਰਜ਼ੀ ਫਿਰ ਕੇ ਆ ਜਾਓ, ਆਪਣੇ ਵਤਨ ਵਰਗੀ। ਹਾਂਜੀ ਕੋਈ ਵੀ ਭਾਵੇਂ ਜਿੱਥੇ ਮਰਜ਼ੀ ਆ, ਆਪਣੇ ਵਤਨ ਆਪਣਾ ਵਤਨ ਹੀ। ਲੇਕਿਨ ਉਸਤਾਦ ਜੀ ਤੁਸੀਂ ਬਾਕੂ ਨਹੀਂ ਗਏ। ਬਾਕੂ ਬਾਕੂ ਦਾ ਆ ਮੈਂ ਸੁਣਿਆ ਵਾ ਬਾਕੂ ਬਹੁਤ ਖੂਬਸੂਰਤ ਆ। ਦੇਖੋ ਜਾਓ ਨਾ, ਮੈਂ ਤੇ ਇੱਕ ਦਿਨ ਕਿਹਾ ਸੀ ਕਿ ਭਾਈ ਜਾਣਾ ਚਾਹੀਦਾ, ਪੂਰੀ ਅੱਲਾ ਦਾ ਨਿਜ਼ਾਮ, ਅੱਲਾ ਦੀ ਦੁਨੀਆ ਦੇਖੋ ਤੁਸੀਂ। ਹਾਂਜੀ ਬਿਲਕੁਲ। ਤੇ ਹਾਂ ਲੈ ਕੇ ਜਾਓ ਬਾਕੂ, ਤੇ ਤੂੰ ਦੁਬਈ ਜਾ ਰਿਹਾ ਨਾਲ ਹੀ ਤੇ ਬਾਕੂ ਉੱਥੋਂ ਚੱਲ ਜੀ। ਤੇ ਸਾਰਿਆਂ ਨੂੰ ਲੈ ਕੇ ਜਾਓ ਨਾ, ਟੀਮ ਪੂਰੀ ਨੂੰ ਲੈ ਕੇ ਜਾਓ। ਮੈਂ ਵੀ ਬਾਕੂ ਨਾਲ ਲੜੇ ਜਾਵਾਂ। ਨਹੀਂ ਰਹਿਣ ਦਿਓ, ਬਾਕੂ ਨੋਸ਼ੀ ਸਿਹਤ ਕੇ ਲਈ ਮੁਜ਼ਰ ਹੈ, ਉੱਥੇ ਨਾ ਜਾਓ। ਹਾਂਜੀ ਹਾਂ ਕੂ ਬਾਕੂ। ਆਹੋ ਉਸਤਾਦ ਜੀ ਇਹ ਵਾਕਈ ਸਹੀ ਗੱਲ ਆ। ਤੂੰ ਬਾਕੂ ਫੈਲ ਗਈ। ਅਜ਼ਰਬੈਜਾਨ ਜਾਈਏ, ਬਾਕੂ ਜਾਈਏ, ਤੁਰਕੀ ਜਾਈਏ, ਯਮਨ ਜਾਈਏ। ਹਾਂ ਅੱਛਾ ਉਸਤਾਦ ਜੀ ਜਿਵੇਂ ਯਮਨ ਦੇ ਨਾਲ ਕਟੀਟਾ ਵੀ ਅੱਗੇ ਉੱਥੇ ਵੀ ਕਰਾਂ। ਅੱਛਾ ਜਿਵੇਂ ਉਸਤਾਦ ਜੀ ਦੁਬਈ ਦੇ ਵਿੱਚ ਰੂਲਸ ਐਂਡ ਰੈਗੂਲੇਸ਼ਨਸ ਪਾਕਿਸਤਾਨ 'ਚ ਨਹੀਂ ਹੈ, ਤੇ ਲੋਕ ਆਜ਼ਾਦ, ਦੁਕਾਨਾਂ ਵੀ ਬਗੈਰ ਲਾਇਸੈਂਸ ਤੋਂ ਬਣ ਜਾਂਦੀਆਂ ਵਾ, ਲਾਇਸੈਂਸ ਤੋਂ ਬਗੈਰ ਗੱਡੀਆਂ ਵੀ। ਇਹ ਸਿਸਟਮ ਪਾਕਿਸਤਾਨ ਵਾਲਾ ਸਹੀ ਹੈ ਜਾਂ ਦੁਬਈ ਵਾਲਾ ਸਹੀ ਹੈ? ਯਾਨੀ ਜੇ ਵੇਖਿਆ ਜਾਏ ਆਜ਼ਾਦੀ, ਤੇ ਅਸੀਂ ਆਜ਼ਾਦ ਮੁਲਕ ਹਾਂ, ਤੇ ਅਸੀਂ ਹਰ ਕੰਮ ਆਜ਼ਾਦੀ ਨਾਲ ਕਰਨ ਦੇ, ਜੋ ਮਰਜ਼ੀ ਗਲਤ ਸਹੀ ਗਲਤ ਨੂੰ ਨਹੀਂ ਆਜ਼ਾਦ ਦਾ ਇਹ ਮਤਲਬ ਨਹੀਂ ਵੀ ਹੁਣ ਤੂੰ ਜਿੱਧਰ ਨੂੰ ਮੂੰਹ ਚੁੱਕੇ ਉਧਰ ਨੂੰ ਗੱਡੀ ਮੋੜ ਲਵੇ। ਹਾਂਜੀ ਇਹ ਆਜ਼ਾਦੀ ਨਹੀਂ ਹੈ। ਵਨ ਵੇ ਆਈ ਜਿਵੇਂ, ਇਹ ਆਜ਼ਾਦੀ ਨਹੀਂ, ਇਹ ਬੇਵਕੂਫੀ ਹੈ, ਇਹ ਜਹਾਲਤ ਆ ਬਦਤਮੀਜ਼ੀ ਜਾਂ ਕੋਈ ਮਜਬੂਰੀ ਹੈ। ਹਾਂਜੀ ਆਜ਼ਾਦੀ ਦਾ ਮਤਲਬ ਇਹ ਹੈ ਕਿ ਤੈਨੂੰ ਕੋਈ ਇਹ ਤਾਂ ਨਹੀਂ ਕਹਿ ਰਿਹਾ ਕਿ ਵੀ ਚਲੋ ਨਿਕਲੋ। ਹੁਣ ਤੁਸੀਂ ਦੁਬਈ ਚਲ ਜਾਓ, 60 ਸਾਲ 80 ਸਾਲ ਉੱਥੇ ਰਹਿ ਲਾ ਤੂੰ, ਹਾਂਜੀ ਤੇਰੇ ਕੋਲ ਨੈਸ਼ਨੈਲਿਟੀ ਨਹੀਂ। ਇੱਥੇ ਤੂੰ ਆ ਜਦੋਂ ਮਰਜ਼ੀ। ਇਹ ਤਾਂ ਸ਼ੁਕਰ ਕਰੇ, ਮੈਂ ਕਹਿੰਦਾ ਪਾਕਿਸਤਾਨੀ ਹੁਕੂਮਤ ਕਿਤੇ ਇਹ ਨਹੀਂ ਕਰਨ ਦਿੱਤੀ ਕਿ ਵੀ ਜਿਹੜਾ ਇੱਥੋਂ ਗਿਆ ਬਸ ਉਹ ਗਿਆ, ਉਹਨੇ ਹੁਣ ਨਹੀਂ ਆਉਣਾ ਵਾਪਸ। ਇਹ ਉਸਤਾਦ ਜੀ ਨੈਸ਼ਨੈਲਿਟੀ ਕਿਉਂ ਨਹੀਂ ਦਿੰਦੇ? ਉਹ ਨਹੀਂ ਦਿੰਦੇ, ਉਹਨਾਂ ਦੀ ਮਰਜ਼ੀ। ਬੇਤਬਾਰੀ ਨਹੀਂ ਬਸ ਨਹੀਂ ਦਿੰਦੇ। ਉਹਨਾਂ ਨੂੰ ਪਤਾ ਉਹਨਾਂ ਨੇ ਜਾ ਕੇ ਉਸ ਮੁਲਕ 'ਚ ਕਮਾਈ ਕਰਦੀ ਹੈ, ਜਗ੍ਹਾ ਖਰੀਦੀ ਤੇ ਉਹਨੂੰ ਸਕੂਨ ਨਹੀਂ ਉਹ ਨਹੀਂ ਦਿੰਦੇ ਯਾਰ, ਆਪਣੇ ਆਪਣੇ ਮੁਲਕ ਦਾ ਉਸਤਾਦ ਜੀ ਹਿਸਾਬ। ਇੱਕ ਸਵਾਲ ਆ ਮੇਰਾ, ਪਾਕਿਸਤਾਨ ਦੇ ਵਿੱਚ ਤੋਂ ਇਲਾਵਾ ਤੁਹਾਡੇ ਕੋਲ ਆਪਸ਼ਨ ਹੋਵੇ ਦੁਨੀਆ ਦਾ ਕਿਹੜਾ ਮੁਲਕ ਚੂਜ਼ ਕਰੋਗੇ ਜਿੱਥੇ ਤੁਸੀਂ? ਸਾਊਦੀ ਅਰਬ। ਹਾਂ ਕੀ ਨਾ ਤੇਰਾ ਰੀਠੇ ਜੀ ਅਬਾਸ ਸਾਹਿਬ। ਹਾਂਜੀ ਪਾਕਿਸਤਾਨ ਤੋਂ ਇਲਾਵਾ ਤੁਹਾਨੂੰ ਕਿਸੇ ਮੁਲਕ ਦੇ ਵਿੱਚ ਭੇਜ ਦਈਏ ਕਿ ਵੀ ਉਸ ਮੁਲਕ 'ਚ ਤੇਰੀ ਨੈਸ਼ਨੈਲਿਟੀ ਵੀ ਦੇ ਦਾਂਗੇ, ਸਾਰਾ ਕੁਝ ਤੈਨੂੰ ਦੇ ਦਾਂਗੇ, ਯਾਨੀ ਕਿ ਤੈਨੂੰ ਉੱਥੇ ਜਿਵੇਂ ਉੱਥੇ ਦੇ ਮੁਲਕ ਤੇ ਰਹਿੰਦੇ ਆ ਨਾ ਉੱਦਾਂ ਹੀ ਤੂੰ ਰਹੇਗਾ, ਤੈਨੂੰ ਕੋਈ ਨਹੀਂ ਕੱਢੇਗਾ, ਕਿਹੜੇ ਮੁਲਕ 'ਚ ਜਾਏਗਾ? ਦੁਬਈ ਦੁਬਈ। ਅੱਛਾ ਤੂੰ ਇੱਕ ਵਾਰੀ ਉੱਥੇ ਗਿਆ ਨਾ, ਤੇ ਉਹ ਬਾਕੀ ਹੋਰ ਵੀ ਬੜੀ ਜੀ ਮੈਂ ਤੇ ਉੱਥੇ ਤੱਕ ਹੀ ਦੇਖਿਆ ਆ, ਫਿਰ ਮੈਂ ਉਹਦਾ ਹੀ ਕਹਿਣਾ। ਅੱਛਾ ਚਲੋ ਜੀ। ਹਾਂਜੀ ਕਾलू साहब, ਤੁਹਾਨੂੰ अगर एक मुल्क की नैशनलिटी ਉੱਥੇ ਦਾ ਸਦਰ ਕਵੇ कालू साहब आप हमारे मुल्क में आकर रहें, ਕਿਹੜੇ ਮੁਲਕ 'ਚ ਜਾਏਗਾ? ਹਾਂ ਜੀ ਪਾਕਿਸਤਾਨ ਹੀ ਛੱਡਣਾ। ਓਏ ਯਾਰ ਕਾਲੂ ਵਾਹ ਵਾਹ। ਮੈਨੂੰ ਪੂਰੀ ਦੁਨੀਆ ਵੀ ਸਾਡੇ ਕਦਮਾਂ 'ਚ ਰੱਖਦੇ ਨਾ, ਮੈਂ ਪਾਕਿਸਤਾਨ ਹੀ ਛੱਡਣਾ, ਲੇਕਿਨ ਮੈਂ USA ਜਾਣਾ ਪਸੰਦ ਕਰਾਂਗਾ। ਤੇ ਅੱਜ 3 ਦਿਨ ਹੋ ਗਏ ਆ ਪਾਸਪੋਰਟ ਵਾਲੇ ਆਫਿਸ ਸਵੇਰੇ ਬਾਹਰ ਕੀ ਕਰਨ ਖਲੋਤਾ ਮੈਂ। ਇਸ ਐਕਸਪ੍ਰੈਸ਼ਨ ਇਸ ਬਗੈਰਤ ਦੇ ਇਦਾਂ ਸੀ। ਇਹ ਬਗੈਰਤ ਆਦਮੀ ਪਾਸਪੋਰਟ ਦੇ ਆਫਿਸ ਜਾ ਕੇ ਇਹਨੂੰ ਮੁਹੱਬਤ ਆ ਪਾਕਿਸਤਾਨ ਨਾਲ, ਉੱਥੇ ਸਿਰਫ ਇਹ ਕਹਿੰਦਾ ਭਾਜੀ ਮੇਰਾ ਨਹੀਂ ਜੇ ਬਣਾਉਣਾ, ਮੈਂ ਨਹੀਂ ਜੇ ਜਾਣਾ। ਲਾਈਨ 'ਚ ਲੱਗਾ ਰਹਿੰਦਾ, ਜਦੋਂ ਵਾਰੀ ਆਉਂਦੀ ਉਹ ਕਹਿੰਦੇ ਹਾਂਜੀ, ਕਹਿੰਦਾ ਮੇਰਾ ਨਹੀਂ ਬਣਾਉਣਾ, ਮੈਂ ਹੀ ਕਹਿਣਾ ਹੈ। ਤਾਂ ਜੀ ਕੈਲੀਫੋਰਨੀਆ ਜਾਣੀ ਹੈ ਤੇ ਜੈਸਮੀਨ ਸਿਲੰਡਰ ਨੂੰ ਮਿਲਣਾ।
ਸਿਲੰਡਰ ਉਹ ਸੈਂਡਲ ਜਾਂ ਸੈਂਡਲ। ਹਾਂਜੀ ਮਿੱਠਾ ਸਾਹਿਬ, ਨਹੀਂ ਆਪਣਾ ਮੁਲਕ ਆਪਣਾ ਹੀ ਆ ਵਿੱਚ, ਇਹ ਨਾ ਤੁਸੀਂ ਐਵੇਂ ਇੱਕ ਝੂਠੀ ਜੀ ਉਹ ਨਾ ਪਾਓ ਵਿੱਚ। ਆਪਣਾ ਮੁਲਕ ਆਪਣੇ ਰਹਿਣਾ, ਪਾਕਿਸਤਾਨ ਨਹੀਂ ਹੈ, ਲੇਕਿਨ ਇੱਕ ਤੁਹਾਨੂੰ ਮੁਲਕ ਆਫਰ ਦਿੰਦਾ ਕਿ ਭਾਵੇਂ ਤੁਸੀਂ ਇੱਥੇ ਆ ਕੇ ਰਹਿ ਲਓ। ਹਾਂ ਬਿਲਕੁਲ ਹਾਂਜੀ। ਉਸਤਾਦ ਜੀ ਕੋਈ ਦਿਖਾਵਾ ਨਹੀਂ, ਵੱਲਾ ਬਾ ਖੁਦਾ ਮੇਰੇ ਦਿਲ ਦੀ ਖੁਆਇਸ਼ ਆ ਕਿ ਮੈਂ ਮਦੀਨੇ ਸ਼ਰੀਫ ਜਾਵਾਂ, ਬਸ ਉੱਥੇ ਆਲੇ ਦੋ ਸ਼ਹਿਰ ਦੇ ਵਿੱਚ ਉਸ ਮੁਲਕ ਦੇ ਵਿੱਚ ਨਾ ਮੈਂ ਰਵਾਂ। ਇਹ ਤੇ ਫਿਰ ਉਹ ਇਸਲਾਮਿਕ ਆ ਗਿਆ ਨਾ ਕੰਮ। ਵੈਸੇ ਨਾਰਮਲ ਜ਼ਿੰਦਗੀ ਦੀ ਗੱਲ ਕਰਦੇ, ਉੱਥੇ ਇਹ ਤੈਨੂੰ- ਛੱਡ ਦਿਓ ਵਿੱਚੋਂ। ਉੱਥੇ ਤੈਨੂੰ ਮਿਸਰੀ ਇਸਲਾਮਿਕ ਗੱਲ ਨਹੀਂ ਕਰਨੀ, ਉਹ ਸਾਰਿਆਂ ਦਾ ਹਰ ਮੁਸਲਮਾਨ ਦਾ ਪਹਿਲਾ ਇਹੀ ਆ ਕਿ ਤੁਸੀਂ ਉੱਥੇ ਜਾਓ। ਵੈਸੇ ਗੱਲ ਕਰੋ। ਫੇਰ ਕੈਨੇਡਾ ਹੀ ਹੈ ਜੀ। ਓ ਯਾਰ ਜਾਣ ਦੇ ਮਿੱਠੇ ਗੁੱਸੇ ਨੂੰ, ਉੱਥੇ ਮੈਂ ਰਹਿਣਾ ਵਾ, ਤੇਰੀ ਬੜੀ ਮਿਹਰਬਾਨੀ। ਉਹ ਤੂੰ ਜਾ ਕੇ ਸਾਰਾ ਕੈਨੇਡਾ ਛੱਡ ਲਓ। ਉਧਰ ਨਾ ਆਈ ਯਾਰ, ਚੱਲ ਕੈਨੇਡਾ ਕਿਤੇ ਸਕੂਨ ਚ ਰਹਿਣ ਦੀ ਗੱਲ। ਤੂੰ ਸਾਫਾ ਰੱਖਿਆ ਕਿਤੇ ਕਰ ਸਕੂਨ ਸਕੂਨ ਚ ਤੇਰਾ ਰਹਿਣ ਦੇ। ਸਾਫ ਉਹ ਖੁਦਾ ਦੇ ਬੰਦਾ ਉੱਥੇ ਵੀ ਸਕੂਨ ਬਰਬਾਦ ਕਰਨਾ। ਇਹਨੂੰ ਦੱਸੋ ਕੈਨੇਡਾ 2.5 ਬੰਦੇ ਚ ਨਹੀਂ ਯਾਰ ਜਦੋਂ ਉਹ ਨਹੀਂ ਨਾ ਤੁਹਾਡੀ ਸੁਣਦਾ, ਤੁਸੀਂ ਉਹਦੀ ਸੁਣ ਲਿਆ ਕਰੋ, ਗੱਲ ਸੁਣ ਲਿਆ ਕਰੋ। ਹਾਂਜੀ ਵੀ ਬੰਦਾ ਕਵੇ ਤੂੰ ਕੈਨੇਡਾ ਜਾ ਕੇ ਸਾਰਾ ਛੱਤ ਲੈਣਾ ਵਾ, ਵੀ ਤੂੰ ਕੈਨੇਡਾ ਤਰਪਾਲ ਪਾ ਲੈਣੀ ਜਾ ਕੇ, ਵੀ ਜਾ ਕੇ ਅੰਦਰ ਚਾਬੀ ਲਾ ਦੇਣੀ ਆ ਅਸੀਂ ਬਾਹਰ ਖੋਤੇ ਲਵਾਂਗੇ। ਯਾਰ ਪਤਾ ਕੀ ਗੱਲ ਮਿੱਠੇ, ਮੈਂ ਉੱਥੇ ਸਕੂਨ ਚ ਰਹਿਣਾ ਵਾ, ਤੇਰੀ ਮਿਹਰਬਾਨੀ ਉਧਰ ਨਾ ਆਣਾ। ਉਹ ਅੱਲਾ ਤੁਹਾਡੀ ਪੂਰੀ ਟੀਮ ਚੋਂ ਨਾ ਹੋਵੇ ਕੋਈ ਵੀ ਯਾਰ। ਲਓ ਜੀ ਨਹੀਂ, ਅੱਠਾਂ- ਨਹੀਂ। ਤੂੰ ਪਹਿਲੇ ਤੂੰ ਨਹੀਂ, ਪਹਿਲਾਂ ਤੂੰ। ਮੈਂ ਵੀ ਨਾ ਹੋਵਾਂ ਯਾਰ। ਨਹੀਂ ਕੋਈ ਵੀ ਨਾ ਆਵੇ। 8 ਦਿਨਾਂ ਨੂੰ ਦੇਖਣਾ ਤੂੰ ਕਿੰਨਾ ਸਕੂਨ ਕਰਦੇ। ਚਲੋ ਇਹ ਸਿਗਟਾਂ ਹੁਣ ਆਪ ਲੈਣ ਜਾਣੀਆਂ ਸਾਜ। ਅੱਛਾ ਜੀ, ਇੱਕ ਮਿੰਟ ਆ ਜਾਓ। ਕੈਨੇਡਾ ਭਾਜੀ ਲੌਕ ਕਰ ਦਿਓ। ਮੇਰੀ ਗੱਲ ਸੁਣੋ, ਹਾਂਜੀ। ਇਹਦਾ ਨੌ ਕਿੰਨਾ ਕਰੋ ਤਾਂ ਕੋਈ ਹੱਲ ਵੀ ਕਰੋ। ਕਰਦਾ ਹਾਂ। ਹਾਂਜੀ ਫਰੀਦ ਸਾਹਿਬ। ਸਰ ਜੀ ਮੈਨੂੰ ਵੈਸੇ ਇੰਡੀਆ ਪਸੰਦ ਆ, ਲੇਕਿਨ ਮੈਂ ਅਮਰੀਕਾ ਰਵਾਂਗਾ। ਅੱਛਾ ਅਮਰੀਕਾ ਅਮਰੀਕਾ। ਡਾਨੋ ਅਮਰੀਕਾ ਕਿੱਥੇ? ਕਿਹੜੀ ਸ਼ਹਿਰ, ਕਿਹੜਾ ਸਟੇਟ? ਕੈਲੀਫੋਰਨੀਆ ਜੀ ਜ਼ਾਹਿਰ। ਅੱਛਾ। ਕਾਲੂ ਗੈਂਡ ਡੇਵਨ ਕੈਲੀਫੋਰਨੀਆ। ਉੱਥੇ ਨਹੀਂ ਉਹ ਜਿਹੜਾ ਨਿਊਯਾਰਕ? ਨਹੀਂ ਉਧਰ ਰਸ਼ ਬਹੁਤ ਆ। ਓਕੇ ਠੀਕ ਹੈ ਜੀ ਸਰ। ਚਿਚੜੀਆਂ ਯਾਰ ਚੁੱਪ ਕਰੋ, ਚੁੱਪ। ਉਹਨੂੰ ਦੱਸਣ ਦਿਓ ਯਾਰ, ਚੁੱਪ ਕਰੋ। ਹਾਂਜੀ ਮੈਂ ਉਸਤਾਦ ਜੀ ਜਾਪਾਨ ਚ ਜਾਵਾਂਗਾ, ਜਾਪਾਨ ਚ ਰਹਿਣਾ ਚਾਹੁੰਦਾ ਮੈਂ। ਯਾਰ ਕੀ ਬਾਤ, ਲਾਈਫ ਜਿਹੜੀ ਸਕੂਨ ਵਾਲੀ। ਅੱਛਾ ਫੁੱਲ ਸਕੂਨ ਮਾਹੌਲ, ਡਿਸਪਲਿਨ, ਜੁੱਤੀ ਕਿੱਥੇ ਲੈਣੀ, ਕਿੱਦਾਂ ਬੋਲਣਾ, ਕਿੱਧਰ ਤੁਰਨਾ, ਹਰ ਸ਼ੈ। ਓਕੇ ਡਨ ਹੋ ਗਿਆ। ਲੋ ਜੀ ਐਪ ਹੁਣ ਤੱਕ ਮੇਰੇ ਹਿਸਾਬ ਨਾਲ ਬੈਸਟ। ਫੈਸਲ ਸਾਹਿਬ। ਰਸ਼ੀਆ। ਤੇ ਆ ਕੈਨੇਡਾ ਵਾਲੇ ਜਿਹੜੇ ਛੱਡ ਕੇ ਕੈਨੇਡਾ ਉਹ ਇਕੱਠੇ ਹੋ ਗਏ ਹੁਣ। ਰਸ਼ੀਆ ਕੀ ਹੈ? ਉਸਤਾਦ ਜੀ ਬੇਸਿਕ ਤੌਰ ਤੇ ਵੈਸੇ ਸਾਊਦੀ ਅਰਬ ਮੈਂ ਆਣ ਜਾਣ ਕਰਾਂਗਾ, ਜਾਣਾ ਜ਼ਰੂਰ ਹੈ ਉਧਰ। ਸਭ ਨੇ ਮੈਂ ਮੁਸਤਕਿਲ ਰਹਿਸ਼ ਦੀ ਗੱਲ ਕਰਦਾ ਕਿ ਜਦੋਂ ਦਿਲ ਕਰੇ ਆਵੇ, ਜਦੋਂ ਦਿਲ ਕਰੇ ਜਾਵੇ। ਮੁਸਤਕਿਲ ਰਹਿਸ਼ ਤੈਨੂੰ ਪੱਕਾ ਵੀਜ਼ਾ ਦੇ ਦੇਣੋ, ਨੈਸ਼ਨੈਲਿਟੀ ਦੇ ਦੇਣੋ। ਉਸਤਾਦ ਜੀ ਬੇਸਿਕ ਤੌਰ ਤੇ ਮੇਰਾ ਆਪਣਾ ਮਾਈਂਡ ਹੈਗਾ, ਠੀਕ ਹੈ ਨਾ। ਮੈਂ ਪਹਿਲੇ ਟਰਨਾਂ ਵੇਖਣੀਆਂ ਕਿ ਮਿੱਠਾ ਕਿਹੜੀ ਸਾਈਡ ਤੇ, ਮੈਂ ਉਧਰ ਨਹੀਂ ਜਾਊਂਗਾ, ਠੀਕ ਹੈ। ਮੈਂ ਹਫਤਾ ਅੱਛਾ ਯਾਨੀ ਉਹਨੇ ਕਿਹਾ ਕੈਨੇਡਾ, ਇਹਦਾ ਮਤਲਬ ਦੋਸਤੋ ਦੂਰ ਕਿਸੇ ਵੀ ਮੁਲਕ 'ਚ ਚੱਲ ਜਾ। ਹਾਂ ਮੈਂ ਵੇਖਾਂਗਾ ਕਿ ਕਦੋਂ ਗਈ ਹੈ ਉਧਰੋਂ, ਮੈਂ ਫਿਰ ਉਧਰ ਜਾਵਾਂਗਾ ਕੈਨੇਡਾ। ਯਾਨੀ ਕਿ 15 ਦਿਨ ਮੈਂ ਕੈਨੇਡਾ, 15 ਦਿਨ ਯੂਰਪ, 15 ਦਿਨ ਯਾਰ ਇੱਕ ਅਮਰੀਕਾ। ਮੁਲਕ ਦੱਸੋ ਨਾ ਤੁਸੀਂ। ਮੈਂ 15 ਦਿਨ ਚਲੋ ਠੀਕ ਹੈ, 15 ਦਿਨ। ਵੀ ਮੇਰਾ ਕਿਤੇ ਛੰਜਣ ਲੱਗ ਗਿਆ, ਨਹੀਂ ਕੋਈ ਗੱਲ ਨਾ। ਚੱਲ ਉਸਤਾਦ ਜੀ ਤੁਸੀਂ ਜਾਪਾਨ- ਕਿਹੜੇ ਮੁਲਕ ਰਹੋਗੇ? ਦੱਸਿਆ ਤਾਂ ਹੈ ਉਹਨਾਂ ਨੇ ਸੋਚਿਆ। ਨਹੀਂ। ਮੈਂ ਭਾਈਜਾਨ ਸਵਿਟਜ਼ਰਲੈਂਡ। ਓਏ ਸੋਲਜਰ ਰੂਮਾਂ ਬੰਦੀਆਂ ਸਾਜੀ ਉੱਥੇ ਉਹ ਇਸਤਰੀਆਂ ਬਣਦੀਆਂ ਮੈਂ। ਸਵਿਟਜ਼ਰਲੈਂਡ ਖੂਬਸੂਰਤ, ਮੇਰਾ ਬੜਾ ਸ਼ੌਕ ਆ ਉੱਥੇ ਜਾ ਕੇ ਦੇਖਣ। ਬਸ ਉੱਥੇ ਮੈਂ ਰਹਾਂਗਾ। ਸਾਡੀ ਇੱਕ ਉਹ ਲੰਗਰ ਪਾਣੀ ਮਿਲੇਗਾ ਉੱਥੋਂ ਮੈਨੂੰ, ਮਤਲਬ ਕਿ ਕੰਮ ਕਰਨਾ ਪਏਗਾ? ਨਹੀਂ ਉੱਥੇ ਬੜੇ ਮਾਸ਼ਾਅੱਲਾ ਲੰਗਰ ਤੇ 24 ਘੰਟੇ ਸਲਾਨੀਆਂ ਦੇ ਉੱਤੇ ਵੀ ਆ। ਉੱਥੇ ਮੈਂ ਹੁਣ ਸਾਰੀ ਪਿੰਨੀਆਂ ਬਹੁਤ ਜਾਣਾ। ਮਸ਼ਹੂਰ ਆ। ਹੁਣ ਦੁਬਈੋਂ ਆ ਕੇ ਉਧਰੋਂ ਮਰਾਕਸ਼ ਤੋਂ ਆ ਕੇ ਮੈਂ ਜਾਣਾ ਅੰਟਾਰਕਟਿਕਾ, ਠੀਕ ਹੈ। ਅੰਟਾਰਕਟਾ ਨਹੀਂ ਓਏ, ਅੰਟਾਰਕਟਿਕਾ ਅੰਟਾਰਕਟਿਕਾ। ਓਏ ਬਰੇ ਆਜ਼ਮ ਆ, ਓਏ ਸ਼ਹਿਰ ਆ, ਉਹ ਸ਼ਹਿਰ ਨਹੀਂ ਅੱਲਾ ਭਾਈ। ਤੁਹਾਨੂੰ ਕਿਤੇ ਮੋਰੋਕੋ ਲੈ ਜਾਵੇ, ਫਟਾਫਟ ਵਾਪਸ ਆਓ। ਸ਼ਹਿਰ ਆ ਕਿੱਥੇ ਜਾਣਾ ਜੀ? ਅੰਟਾਰਕਟਿਕਾ। ਉਹ ਤੇ ਉਸਤਾਦ ਜੀ ਕੰਟੀਨੈਂਟ, ਹੈ ਉਹ ਮੁਲਕ ਨਹੀਂ ਹੈ। ਉਹ ਮੁਲਕ ਹੋਰ ਕੀ ਦੇਗਾ ਆ, ਉਹ ਹੋਰ ਕੀ ਆ? ਬਰੇ ਆਜ਼ਮ ਬਰੇ ਆਜ਼ਮ, ਹਾਂ। ਕੰਟੀਨੈਂਟ ਹੋ, ਬਸ। ਜਿੱਦਾਂ ਏਸ਼ੀਆ ਸਾਰੇ ਵਾ। ਹਾਂ ਕਹਿੰਦੇ ਸਾਰੇ ਉਸਤਾਦ ਬੜੇ ਜੀ, ਬੰਦਾ 56 ਮਿਲੀਮੀਟਰ ਬਰਫ਼ ਪੈਂਦੀ ਉੱਥੇ। ਜੀ ਉੱਥੇ ਮੁੰਜਮਦ ਹੋ ਜਾਂਦਾ ਸਭ ਕੁਝ। ਤੁਸੀਂ ਪਾਣੀ ਦਾ ਗਲਾਸ ਜਿਹੜਾ ਨਾ, ਮਨਫੀ ਹਾਂ ਗਰਮ ਹਾਂਜੀ। ਪਾਣੀ ਤੁਸੀਂ ਕਰਕੇ ਮਨਫੀ 50-60। ਆਹੋ ਓਏ ਅੱਗ ਨਹੀਂ ਬਲਦੀ ਉੱਥੇ, ਅਗਲੀ ਬਾਕੀ ਵਾਰ ਨਹੀਂ ਬਲਦੀ, ਤੀਲੀ ਲਾਓ ਨਹੀਂ, ਤੀਲੀ ਸਾਡੀ- ਬਲਦੀ ਆ। ਲੋ ਜੀ ਨਾਜ਼ਰੀਨ, ਆਪਣਾ ਖਿਆਲ ਰੱਖੋ। ਕੱਲ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਤੁਹਾਨੂੰ ਬਹੁਤ ਸਾਰਾ 14 ਅਗਸਤ ਮੁਬਾਰਕ, 15 ਅਗਸਤ ਮੁਬਾਰਕ ਸਾਰਿਆਂ ਨੂੰ, ਠੀਕ ਹੈ ਜੀ। ਤੇ ਇਨਸ਼ਾਅੱਲਾ ਤਾਲਾ ਫਿਰ ਤੁਹਾਡੇ ਨਾਲ ਕੱਲ ਮੁਲਾਕਾਤ ਹੋਏਗੀ। ਤੇ ਲਾ ਖੰਡਾਨਕ। ਕਿਸੇ